वाहिगुरू जी का खालसा वाहिगुरू जी की फतेह अस्सलाम वालेकुम आदाब बर्ज वहां ਤੁਹਾਡੀ ਹੋਸਟ ਅਨਿਲ ਮੁਖਰਤ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਖੰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। जी डॉक्टर साहब जी आनू प्रोग्राम सचो सच विच बहुत धन्यवाद जी। डॉक्टर साहब अज 7 फरवरी 2024 26 माघ नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਅਤੇ ਵੀਰ ਅਮਨਵੀਰ ਸਿੰਘ ਵੱਲੋਂ। ਸੋ ਇਹ ਟੀਵੀ 84 ਦੇ ਵੈਲਵਿਸ਼ਰ ਨੇ ਔਰ ਪੱਕੇ ਸਪੋਰਟਰ ਨੇ ਔਰ ਆਪਣਾ ਘਰ ਜਿਹੜਾ ਖਾਲਿਸਤਾਨ ਲੈਣ ਲਈ ਤਤਪਰ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦੋਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਬੰਗਲਾਦੇਸ਼ ਦੇ ਹਵਾਲੇ ਨਾਲ ਕਿ ਬੰਗਲਾਦੇਸ਼ ਵਿੱਚ ਇੰਡੀਆ ਆਊਟ ਮੁਹਿੰਮ ਇਸ ਵੇਲੇ ਜਿਹੜੀ ਹੈ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ। ਇਸ ਮੁਹਿੰਮ ਤਹਿਤ ਭਾਰਤੀ ਵਸਤੂਆਂ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾ ਰਿਹਾ। ਇਸ ਮੁਹਿੰਮ ਦਾ ਮੁੱਖ ਕਾਰਨ ਹਾਲ ਹੀ ਵਿੱਚ ਹੋਈਆਂ ਬੰਗਲਾਦੇਸ਼ ਦੀਆਂ ਚੋਣਾਂ ਨੇ ਔਰ ਜਿਸ ਦਾ ਆਪੋਜੀਸ਼ਨ ਪਾਰਟੀਆਂ ਨੇ ਮੁਕੰਮਲ ਬਾਈਕਾਟ ਕੀਤਾ ਹੈ ਔਰ ਬੰਗਲਾਦੇਸ਼ੀ ਲੋਕਾਂ ਦਾ ਕਹਿਣਾ ਹੈ ਕਿ ਭਾਰਤੀ ਏਜੰਸੀਆਂ ਜਿਹੜੀਆਂ ਨੇ ਉਹ ਬੰਗਲਾਦੇਸ਼ ਵਿੱਚ ਦਖਲਅੰਦਾਜ਼ੀ ਕਰਦੀਆਂ ਨੇ ਔਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਇੰਡੀਆ ਦੀ ਏਜੰਟ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੋਵਿੰਦਰ ਸਿੰਘ ਔਰ ਅਮਨਵੀਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਉਹਨਾਂ ਦੀ ਰੈਗੂਲਰ ਕਮਿਟਮੈਂਟ ਹੈ ਔਰ ਪਿਛਲੇ ਲਗਭਗ 1 ਸਾਲ ਤੋਂ ਹੀ ਲਗਾਤਾਰਤਾ ਨਾਲ ਮਹੀਨੇ ਦੇ ਵਿੱਚ ਇੱਕ ਸਪਾਂਸਰਸ਼ਿਪ ਇਹਨਾਂ ਦੇ ਨਾਂ ਹੁੰਦੀ ਹੈ ਜੀ। ਔਰ ਵੀਰ ਅਮਨਵੀਰ ਸਿੰਘ ਤਾਂ ਹੁਣ ਗ੍ਰਸਤੀ ਬਣਨ ਜਾ ਰਹੇ ਨੇ। ਉਹਨਾਂ ਦਾ ਆਨੰਦ ਕਾਰਜ ਹੈ ਕਮਿੰਗ ਸੈਚਰਡੇ ਡਾਲਸ ਜੀ ਔਰ ਇਹ ਨੌਜਵਾਨ ਪੂਰਾ ਉਤਸ਼ਾਹ ਦੇ ਨਾਲ ਭਰਿਆ ਹੋਇਆ ਖਾਲਿਸਤਾਨੀ ਜ਼ੀਲ ਔਰ ਖਾਲਿਸਤਾਨੀ ਸੋਚ ਜਾਂ ਵਿਚਾਰਧਾਰਾ ਇੱਕ ਪਾਸੇ ਹੁੰਦੀ ਹੈ ਪਰ ਉਹਦੇ ਲਈ ਵਕਤ ਦੇਣਾ ਫਾਈਨੈਂਸ਼ੀਅਲ ਹੈਲਪ ਕਰਨੀ। ਸੈਨ ਫਰਾਂਸਿਸਕੋ ਦੇ ਖਾਲਿਸਤਾਨ ਰੈਫਰੈਂਡਮ 'ਚ ਵੀ ਵੀਰ ਨੇ ਸ਼ਮੂਲੀਅਤ ਕੀਤੀ ਔਰ ਟੀਵੀ 84 ਦੇ ਖੈਰ ਖੁਆਈ ਨਹੀਂ ਸਗੋਂ ਜਿਵੇਂ ਕੋਈ ਆਪਣੇ ਮੋਢੇ ਤੇ ਵੀ ਭਾਰ ਚੁੱਕਦਾ ਹੈ। ਵੀਰ ਗੋਬਿੰਦਰ ਸਿੰਘ ਹੋਰਾਂ ਨੇ ਡਾਕਟਰ ਜੀਤ ਸੁਖਨਾ ਦੇ ਜਾਣ ਤੋਂ ਬਾਅਦ ਜਿਸ ਕਿਸਮ ਦਾ ਇਮੋਸ਼ਨਲ ਸਪੋਰਟ ਬੇਸ ਸਾਨੂੰ ਦਿੱਤਾ ਹੈ ਫਾਈਨੈਂਸ਼ੀਅਲ ਸਪੋਰਟ ਬੇਸ ਦਿੱਤਾ ਹੈ ਅਸੀਂ ਹਮੇਸ਼ਾ ਇਸ ਦੇ ਲਈ ਸ਼ੁਕਰਗੁਜ਼ਾਰ ਵੀ ਹਾਂ ਔਰ ਅਸੀਂ ਇਹ ਸਮਝਦੇ ਹਾਂ ਕਿ ਇਹ ਗੁਰੂ ਦੇ ਭਾਣੇ 'ਚ ਹੁੰਦਾ ਹੈ। ਇੱਕ ਪਾਸੇ ਜਦੋਂ ਜ਼ਿੰਦਗੀ 'ਚ ਅਸੀਂ ਕਿਸੇ ਚੀਜ਼ ਤੋਂ ਮਰਹੂਮ ਹੁੰਦੇ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਡਾਕਟਰ ਰਣਜੀਤ ਸਿੰਘ ਹੋਰਾਂ ਦਾ ਵਿਛੋੜਾ ਉਸ ਦੀ ਪੀੜ ਕਸਕ ਇਹ ਸਦਾ ਹੀ ਨਾਲ ਹੈ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਉਹਨਾਂ ਦੇ ਜਾਣ ਨੇ ਇੱਕ ਵੱਡਾ ਖਲਾਅ ਪੈਦਾ ਕੀਤਾ ਹੈ। ਪਰ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਜਿਸ ਦੇ ਲਈ ਉਹਨਾਂ ਨੇ ਬਹੁਤ ਮਿਹਨਤ ਕੀਤੀ ਟੀਵੀ 84 ਪਿਛਲੇ 1 ਸਾਲ ਤੋਂ ਉਸ ਜ਼ੁੰਬਸ਼ ਦੇ ਨਾਲ ਕਿਉਂਕਿ ਇੱਕ ਮੌਜੂਦਗੀ ਹੁੰਦੀ ਹੈ ਇੱਕ ਗੈਰ ਹਾਜ਼ਰੀ ਦੇ ਵਿੱਚ ਜਿਨ੍ਹਾਂ ਵੀਰਾਂ ਭੈਣਾਂ ਨੂੰ ਇਹ ਲੱਗਦਾ ਹੈ ਕਿ ਨਹੀਂ ਇਸ ਨੂੰ ਅਸੀਂ ਡਿੱਗਣ ਨਹੀਂ ਦੇਣਾ ਹੈ ਇਸ ਨੂੰ ਅੱਗੇ ਵਧਾਉਣਾ ਹੈ ਉਹਨਾਂ ਦੇ ਵਿੱਚ ਵੀਰ ਗੋਵਿੰਦਰ ਸਿੰਘ ਵੀਰ
ਅਮਨਵੀਰ ਸਿੰਘ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਅੱਛਾ। ਔਰ ਅਸੀਂ ਇਹੀ ਕਾਮਨਾ ਕਰਦੇ ਹਾਂ ਕਿ ਸਤਿਗੁਰੂ ਰਹਿਮਤ ਕਰਨ, ਬਿਲਕੁਲ ਇਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ਣ। ਇਵੇਂ ਹੀ ਇਹ ਪੰਥਕ ਪਿੜ ਦੇ ਵਿੱਚ ਪੂਰੇ ਉਤਸ਼ਾਹ ਔਰ ਜੋਸ਼ੋ ਖਰੋਸ਼ ਦੇ ਨਾਲ ਜਿਹੜਾ ਹੈ ਉਹ ਲੱਗੇ ਰਹਿਣ, ਇਹੀ ਸਾਡੀ ਕਾਮਨਾ ਹੈ ਜੀ। ਅੱਜ ਅਸੀਂ ਓਪਨਿੰਗ ਸੈਗਮੈਂਟ ਹੀ ਇੰਟਰਨੈਸ਼ਨਲ ਪੋਲਿਟਿਕਸ ਦਾ ਲਿਆ ਹੈ ਔਰ ਇੰਟਰਨੈਸ਼ਨਲ ਪੋਲਿਟਿਕਸ ਦਾ ਵੀ ਉਹ ਜਿਵੇਂ ਕਈਆਂ ਨੂੰ ਲੱਗਦਾ ਹੋਏਗਾ ਕਿ ਜਦੋਂ ਪੰਜਾਬ ਦੇ ਵਿੱਚ ਇੱਕ ਜ਼ਮਾਨਾ ਸੀ ਜਦੋਂ ਕਿ ਕਿਸੇ ਨੇ ਕੋਈ ਹੋਣਾ ਤੰਗ ਦਸਤੀ ਜਾਂ ਦੂਜਾ ਤੇ ਉਹਨੇ ਕਹਿਣਾ ਜੀ ਹੋਰ ਮੈਂ ਹੁਣ ਬੰਗਲਾਦੇਸ਼ ਜਾਵਾਂ। ਮਤਲਬ ਇਹ ਹੈ ਕਿ ਵੀ ਜਿੱਥੇ ਭੁੱਖ ਨੰਗ ਹੈ। ਔਰ ਇਹ ਇੱਕ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਵੀ ਆਪਣੇ ਰੇਡੀਓ ਪ੍ਰੋਗਰਾਮ 'ਚ ਮੈਂ ਕਿਹਾ ਸੀ ਕਿ ਜਦੋਂ ਅਸੀਂ ਬੰਗਲਾਦੇਸ਼ ਜਾਂ ਵੈਸਟ ਬੰਗਾਲ ਜਾਂ ਬੰਗਾਲੀ ਲੋਕਾਂ ਨੂੰ ਸਮਝਣਾ ਤਾਂ ਫਿਰ ਸਾਨੂੰ ਕਾਫੀ ਪਿੱਛੇ ਜਾ ਕੇ ਦੇਖਣਾ ਪਏਗਾ ਕਿ ਵੀ ਇਹ ਕਿਵੇਂ ਜਿਹੜਾ ਸੋਚਦੇ ਨੇ, ਕਿਸ ਪੱਧਰ ਦੇ ਉੱਤੇ ਇਹਨਾਂ ਦੀ ਕਮਿਟਮੈਂਟ ਜਾਂ ਐਕੈਡੈਮਿਕ ਲੈਵਲ ਹੁੰਦਾ ਹੈ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਬੰਗਾਲ ਜਦੋਂ ਮੁਗਲਿਆ ਹਕੂਮਤ ਜਾਂ ਉਸ ਤੋਂ ਪਹਿਲਾਂ ਦੇ ਦੌਰ 'ਚ ਵੀ ਅਸੀਂ ਸੂਬਾ ਬੰਗਾਲ ਦੇਖਦੇ ਹਾਂ ਤੇ ਸੂਬਾ ਬੰਗਾਲ ਦੇ ਵਿੱਚ ਅੱਜ ਦਾ ਵੈਸਟ ਬੰਗਾਲ ਜਿਹਦੀ ਬਹੁਤ ਵੱਡੀ ਆਬਾਦੀ ਹੈ, 40 ਤੋਂ ਜ਼ਿਆਦਾ MP ਉਹ ਪਾਰਲੀਮੈਂਟ 'ਚ ਭੇਜਦੇ ਨੇ। ਅੱਜ ਦਾ ਸਮੁੱਚਾ ਬੰਗਲਾਦੇਸ਼ ਜਿਹੜਾ ਜ਼ਾਹਰ ਹੈ ਕਿ 47 ਦੇ ਵਿੱਚ ਜਦੋਂ ਬੰਗਾਲ ਦੀ ਡਿਵੀਜ਼ਨ ਹੋਈ ਉਦੋਂ ਪੂਰਬੀ ਪਾਕਿਸਤਾਨ ਜਿਹਨੂੰ ਕਹਿੰਦੇ ਸੀ ਪੂਰਬੀ ਬੰਗਾਲ, ਪੂਰਬੀ ਪਾਕਿਸਤਾਨ, ਉਹ ਪਾਕਿਸਤਾਨ ਦਾ ਹਿੱਸਾ ਬਣਿਆ। ਪੱਛਮੀ ਬੰਗਾਲ ਇੱਧਰ ਆਇਆ। ਇਹ ਸਮੁੱਚਾ ਔਰ ਅਸਾਮ ਅੱਡ ਸੂਬਾ ਨਹੀਂ ਸੀ, ਉਹ ਬੰਗਾਲ ਦਾ ਹੀ ਹਿੱਸਾ ਸੀ। ਇਹੀ ਕਾਰਨ ਹੈ ਕਿ ਅੱਜ ਵੀ ਅਸਾਮ ਦੇ ਵਿੱਚ 40% ਦੇ ਕਰੀਬ ਜਿਹੜੀ ਆਬਾਦੀ ਹੈ ਉਹ ਮੁਸਲਮਾਨਾਂ ਦੀ ਹੈ। ਔਰ ਵੈਸਟ ਬੰਗਾਲ ਦੇ ਵਿੱਚ ਹਰ ਤੀਸਰਾ ਵੈਸਟ ਬੰਗਾਲ ਦਾ ਸ਼ਹਿਰੀ ਮੁਸਲਮਾਨ ਹੈ। ਔਰ ਬੰਗਲਾਦੇਸ਼ ਦੀ ਆਬਾਦੀ ਵੀ ਆਲਮੋਸਟ ਪਾਕਿਸਤਾਨ ਤੋਂ ਜ਼ਿਆਦਾ ਹੈ। ਇਸ ਵੇਲੇ ਸ਼ਾਇਦ 23-24 ਮਿਲੀਅਨ ਹੋਏਗੀ ਜਿਹਨੂੰ ਅਸੀਂ ਕਿਉਂਕਿ ਜਦੋਂ ਦੋਨੋਂ ਪਾਸੇ ਸੀਟਾਂ ਦਾ ਬਟਵਾਰਾ ਵੀ ਸੀ, ਪੂਰਬੀ ਪਾਕਿਸਤਾਨ ਔਰ ਪੱਛਮੀ ਪਾਕਿਸਤਾਨ, ਤੇ ਬੰਗਲਾਦੇਸ਼ ਦੀਆਂ ਸੀਟਾਂ ਜ਼ਿਆਦਾ ਹੁੰਦੀਆਂ ਸੀ। ਉਦੋਂ ਬੰਗਲਾਦੇਸ਼ ਤਾਂ ਨਹੀਂ ਸੀ ਪਰ ਪੂਰਬੀ ਬੰਗਾਲ ਦੀਆਂ। ਸੋ ਇਹਨਾਂ ਦਾ ਜਦੋਂ ਅਸੀਂ ਇੰਨਾ ਵੱਡਾ ਸੂਬਾ ਬੰਗਾਲ ਦਾ ਦੇਖਦੇ ਹਾਂ ਔਰ ਮੁਗਲਿਆ ਪੀਰੀਅਡ ਦੇ ਵਿੱਚ ਬਹੁਤ ਵੱਡੀ ਵਪਾਰ ਦੀ ਹੱਬ ਬਾਅਦ 'ਚ ਅੰਗਰੇਜ਼ਾਂ ਦੇ ਵੇਲੇ ਵੀ, ਕਿਉਂਕਿ ਇੱਥੇ ਜਿੱਥੇ ਕਿ ਕੁਦਰਤੀ ਜਿਹੜੀ ਹੈ ਦੌਲਤ ਵੀ ਹੈ ਔਰ ਪਟਸਨ ਜਿਸ ਨੂੰ ਜੂਟ ਕਿਹਾ ਜਾਂਦਾ ਹੈ ਔਰ ਇਸੇ ਤਰ੍ਹਾਂ ਸਿਲਕ ਔਰ ਜਿਹੜੇ ਕਾਰਾਗਰੀ ਔਰ ਰੈਵਨਿਊ ਜਨਰੇਟਿੰਗ ਸੂਬੇ ਸੀ, ਕਿਉਂਕਿ ਇਹ ਬਹੁਤ ਵੱਡਾ ਰੈਵਨਿਊ ਜਨਰੇਟ ਕਰਨ ਵਾਲਾ ਸੀ। ਇਹੀ ਅੰਗਰੇਜ਼ਾਂ ਦੇ ਵੇਲੇ ਵੀ ਉਹਨਾਂ ਨੇ ਫਿਰ ਬਿਜ਼ਨਸ ਇੰਟਰਸਟ ਦੇ ਲਈ ਜਿਹਨੂੰ ਅਸੀਂ ਕੱਚਾ ਮਾਲ ਇੱਥੋਂ ਲਿਜਾਣਾ ਔਰ ਉੱਥੋਂ ਜਿਹੜਾ ਬਰਤਾਨੀਆ ਦੀਆਂ ਫੈਕਟਰੀਜ਼ ਦੇ ਵਿੱਚ ਉਹਨਾਂ ਦਾ ਬਣ ਕੇ ਆਉਣਾ, ਇਹ ਸਾਰੀ ਜਿਹੜੀ ਨੀਤੀ ਦੇਖਦੇ ਤੇ ਬੰਗਾਲ ਨੂੰ ਇੱਕ ਸਟੇਜ ਦੇ ਉੱਤੇ ਅੰਗਰੇਜ਼ਾਂ ਨੇ ਵੀ 20ਵੀਂ ਸਦੀ ਦੀ ਬਿਗਨਿੰਗ 'ਚ ਵੰਡਣ ਦੀ ਕੋਸ਼ਿਸ਼ ਕੀਤੀ। ਵੰਡ ਵੀ ਦਿੱਤਾ ਸੀ ਲੇਕਿਨ ਉਹ ਇੰਨਾ ਕੁ ਪ੍ਰੋਟੈਸਟ ਉਹਨਾਂ ਵੱਲੋਂ ਹੋਇਆ ਕਿ ਨਤੀਜੇ ਦੇ ਤੌਰ ਤੇ ਵਾਪਸ ਜਿਹੜਾ ਹੈ ਉਹ ਜੋੜ ਦਿੱਤਾ ਗਿਆ। ਹਾਲਾਂਕਿ ਉਦੋਂ ਵੀ ਕਾਰਨ ਵੱਡੇ ਜ਼ਿਮੀਂਦਾਰਾ ਸਿਸਟਮ ਸੀ ਜਿਹੜੇ ਹਿੰਦੂ ਓਨ ਕਰਦੇ ਸੀ, ਜਿਹੜਾ ਅੱਜ ਦਾ ਬੰਗਲਾਦੇਸ਼ ਹੈ। ਪਰ ਅਖੀਰ ਉਸੇ ਲਾਈਨ ਤੇ ਭਾਵੇਂ ਮਜ਼ਹਬ ਦੇ ਨਾਮ ਦੇ ਉੱਤੇ ਹੀ 47 ਦੇ ਵਿੱਚ ਬੰਗਾਲ ਦੀ ਵੰਡ ਹੋਈ ਜਿਵੇਂ ਪੰਜਾਬ ਦੀ ਹੋਈ। ਔਰ ਇਸ ਗੱਲ ਨੂੰ ਮੈਂ ਇਸ ਲਈ ਵੀ ਵੇਰਵੇ ਵਿੱਚ ਕਹਿਣਾ ਚਾਹੁੰਦਾ ਵੀ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਬੰਗਲਾਦੇਸ਼ ਦੇ ਵਿੱਚ ਔਰ ਇਹ ਸਟੋਰੀ ਅਲ ਜਜ਼ੀਰਾ ਨੇ ਆਲਮੋਸਟ 6-7 ਪੇਜਿਸ ਦੀ ਪ੍ਰੋਮੀਨੈਂਸ ਦੇ ਨਾਲ ਅੱਜ ਕੀਤੀ ਹੈ। ਇੰਡੀਆ ਆਊਟ ਕੈਂਪੇਨਸ ਸਿਮਰ ਇਨ ਬੰਗਲਾਦੇਸ਼ ਅਮਿਡ ਇਲੈਕਸ਼ਨ ਫਾਲ ਆਊਟ, calls to boycott Indian goods in Bangladesh follow allegations of Indian interference in national elections। ਹੁਣ ਇਹ ਸਟੋਰੀ ਹੈ ਕਿ ਵੀ ਬੰਗਲਾਦੇਸ਼ ਦੇ ਵਿੱਚ ਇੱਕ ਫੁੱਲ ਸਕੇਲ ਮੁਹਿੰਮ ਦੁਕਾਨਾਂ ਤੋਂ ਲੈ ਕੇ ਔਰ ਕੰਜ਼ਿਊਮਰਸ ਤੱਕ ਚੱਲ ਰਹੀ ਹੈ ਕਿ ਇੰਡੀਆ ਆਊਟ, ਕਿ ਵੀ ਭਾਰਤ ਦੀਆਂ ਚੀਜ਼ਾਂ ਦਾ ਬਾਈਕਾਟ ਕਰੋ, ਇੱਥੋਂ ਨਿਕਲੋ ਇੰਡੀਆ ਦਾ। ਔਰ ਇਹ ਕਿਉਂਕਿ ਤਾਜ਼ਾ ਹੁਣੇ ਹੀ ਪਿੱਛੇ ਇਲੈਕਸ਼ਨਸ ਹੋ ਕੇ ਹਟੀਆਂ, ਜਿਨ੍ਹਾਂ ਇਲੈਕਸ਼ਨਸ ਨੂੰ ਈਵਨ ਅਮਰੀਕਾ ਨੇ ਵੀ ਕਿਹਾ ਵੀ ਇਹ ਪਾਰਟੀਸਨ ਨੇ, ਉਹਨਾਂ ਦੀਆਂ ਆਪੋਜੀਸ਼ਨ ਧਿਰਾਂ ਨੇ ਟੋਟਲ ਬਾਈਕਾਟ ਕੀਤਾ। ਔਰ ਅਮਰੀਕਾ ਨੇ ਤਾਂ ਬਹੁਤ ਸਾਰੇ ਬੰਗਲਾਦੇਸ਼ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਉੱਤੇ ਵੀਜ਼ੇ ਦੇ ਉੱਤੇ ਵੀ ਰੈਸਟ੍ਰਿਕਸ਼ਨ ਲਾਈ ਹੈ। ਪਰ ਇਸ ਸਭ ਦੇ ਬਾਵਜੂਦ ਜਿਹੜਾ ਹੈ ਉਹ ਭਾਰਤ ਨੇ ਮੁਕੰਮਲ ਹਮਾਇਤ ਨਹੀਂ ਕੀਤੀ, ਸਗੋਂ ਭਾਰਤ ਦੀ ਇੰਟਰਫੇਰੈਂਸ ਜਾਂ ਰਾਹ ਦਾ ਵੱਡਾ ਰੋਲ ਹੈ ਇਸ ਸਾਰੇ ਦੇ ਵਿੱਚ। ਔਰ ਸ਼ੇਖ ਹਸੀਨਾ ਜਿਹੜੀ ਪ੍ਰਾਈਮ ਮਿਨਿਸਟਰ ਹੈ ਉਹ ਚੌਥੀ ਵਾਰ ਜਿੱਤ ਕੇ
आई है क्योंकि ओपोजिशन का मुकम्मल बाईकाट सी चोणां दा 300 सीटां चों 223 सीटां जिहड़ियां ने ये शेख हसीना दी अवामी लीग नूं मिलियां। हुण इस सब दे चलदिआं ਇਹ ਕਿਉਂਕਿ ਇੰਡੀਆ ਆਊਟ ਕੈਂਪੇਨ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਇਹ ਦੇਖਾਂਗੇ ਕਿ ਵੀ ਕਿਹਨਾਂ ਹਾਲਾਤਾਂ ਦੇ ਵਿੱਚ ਜਿਹੜਾ 47 ਤੋਂ ਬਾਅਦ ਪੂਰਬੀ ਬੰਗਾਲ ਨੇ ਜਾਂ ਈਸਟ ਬੰਗਾਲ ਉਸ ਦਾ ਜਿਹੜਾ ਵਰਤਾਰਾ ਰਿਹਾ। ਪਰ ਇੱਥੇ ਇਹ ਵੀ ਗੱਲ ਦੇਖਣ ਵਾਲੀ ਹੈ ਕਿ ਜਿਹੜੇ ਬੰਗਾਲੀ ਤੁਸੀਂ ਹਿਸਟਰੀ ਵੱਲ ਦੇਖੋਗੇ ਤੇ ਪਾਕਿਸਤਾਨ ਦੀ ਬੁਨਿਆਦ ਜਾਂ ਪਾਕਿਸਤਾਨ ਦੀ ਨਹੀਂ ਕੋਈ ਲਹਿੰਦੇ ਪੰਜਾਬ ਦੇ ਮੁਸਲਮਾਨਾਂ ਨੇ ਜਾਂ ਬਲੋਚਿਸਤਾਨ ਦੇ ਜਾਂ ਸਿੰਧ ਦੇ ਜਾਂ ਫਰੰਟੀਅਰ ਦੇ ਜਿਹਨੂੰ ਅੱਜ ਖੈਬਰ ਪਖਤੂਨਖਵਾ ਕਹਿੰਦੇ ਨੇ ਨਹੀਂ ਰੱਖੀ। ਪਾਕਿਸਤਾਨ ਦੀ ਮੰਗ ਬੰਗਲਾਦੇਸ਼ ਦੇ ਜਿਹੜੀ ਮੁਸਲਿਮ ਲੀਗ ਹੈ ਉਸ ਨੇ ਹੀ ਮਤਾ ਪਾਸ ਕੀਤਾ ਸੀ ਔਰ ਇਧਰਲੇ ਪੰਜਾਬ ਦੇ ਵਿੱਚ ਕਦੇ ਵੀ ਮੁਸਲਿਮ ਲੀਗ ਦੀ ਹਕੂਮਤ ਨਹੀਂ ਰਹੀ। ਲੇਕਿਨ 47 ਤੋਂ ਪਹਿਲਾਂ ਹੀ 45-46 ਦੇ ਵਿੱਚ ਜਿਹੜੀਆਂ ਚੋਣਾਂ ਹੁੰਦੀਆਂ ਨੇ ਉਹਦੇ ਵਿੱਚ ਮੁਸਲਿਮ ਲੀਗ ਦੀ ਹਕੂਮਤ ਸਹੁਰਾਵਰਦੀ ਉੱਥੋਂ ਦਾ ਪ੍ਰਾਈਮ ਮਿਨਿਸਟਰ ਬਣਿਆ ਔਰ ਉਸ ਵੇਲੇ ਹੀ ਡਾਇਰੈਕਟ ਐਕਸ਼ਨ ਵੀ 1944 ਜਿਹੜੀ ਮੂਵਮੈਂਟ ਸੀ ਬਹੁਤ ਵੱਡੇ ਲੈਵਲ ਤੇ ਵਾਇਲੈਂਸ ਹੋਈ। ਸੋ ਇੱਕ ਪਾਸੇ ਬੰਗਾਲੀ ਜਿਹੜਾ ਹੈ ਉਹ ਆਪਣਾ ਇੰਨਾ ਮਜ਼ਹਬ ਦੇ ਨਾਲ ਡੈਡੀਕੇਟਡ ਹੈ ਕਿ ਵੀ ਉਹਨਾਂ ਨੇ ਮਹਿਸੂਸ ਕਰ ਲਿਆ ਸੀ ਕਿ ਵੀ ਅਸੀਂ ਇਹ ਮੈਜੋਰਿਟੀ ਹਿੰਦੂਆਂ ਦੇ ਨਾਲ ਨਹੀਂ ਰਹਿਣਾ, ਅਸੀਂ ਆਜ਼ਾਦ ਮੁਲਕ ਪਾਕਿਸਤਾਨ ਚਾਹੁੰਦੇ ਹਾਂ ਔਰ ਲੇਟਰ ਔਨ ਜਿਹੜਾ ਉਹ ਪਾਕਿਸਤਾਨ ਬਣਿਆ ਵੀ ਔਰ ਪੂਰਬੀ ਬੰਗਾਲ ਜਿਹੜਾ ਹੈ ਉਹ ਪਾਕਿਸਤਾਨ ਦਾ ਹੀ ਹਿੱਸਾ ਸੀ। ਹੁਣ ਇੱਕ ਪੱਖ ਤਾਂ ਇਹ ਹੈ ਪਰ ਬੰਗਾਲੀ ਹਰ ਹਾਲਤ ਦੇ ਵਿੱਚ ਆਪਣੀ ਇੰਡੀਪੈਂਡੈਂਸ ਨੂੰ, ਆਪਣੀ ਆਜ਼ਾਦ ਸੋਚਣੀ ਨੂੰ ਔਰ ਆਪਣੀ ਬੋਲੀ ਨੂੰ ਬਹੁਤ ਪਿਆਰ ਕਰਦਾ। ਔਰ ਬੇਸ਼ੱਕ ਭਾਰਤ ਨੇ 1971 ਦੇ ਵਿੱਚ ਜੋ ਮੁਕਤੀ ਵਾਹਿਨੀ ਦਾ ਡਰਾਮਾ ਕਰਕੇ ਪਾਕਿਸਤਾਨ ਨੂੰ ਦੋ ਹਿੱਸਿਆਂ ਦੇ ਵਿੱਚ ਤੋੜਿਆ ਔਰ ਉਸ ਤੋਂ ਬਾਅਦ ਬੰਗਲਾਦੇਸ਼ ਬਣਿਆ। ਪਰ ਮੈਂ ਅੱਜ ਵੀ ਆਪਣੇ ਇਸ ਪ੍ਰੈਜੈਂਟੇਸ਼ਨ 'ਚ ਕਿਹਾ ਸੀ ਕਿ ਬੰਗਲਾਦੇਸ਼ ਦੀ ਨੀਂਹ ਉਦੋਂ ਹੀ ਰੱਖੀ ਗਈ ਸੀ ਜਦੋਂ 1950s ਦੇ ਵਿੱਚ ਜਿਹੜਾ ਉਹਨਾਂ ਨੇ ਐਜੀਟੇਸ਼ਨ ਸ਼ੁਰੂ ਕੀਤੀ ਔਰ ਕਾਰਨ ਸੀ ਕਿ ਪਾਕਿਸਤਾਨ ਨੇ ਆਪਣੀ ਆਫੀਸ਼ੀਅਲ ਲੈਂਗੁਏਜ ਉਰਦੂ ਡਿਕਲੇਅਰ ਕੀਤੀ ਔਰ ਬੰਗਾਲੀਆਂ ਨੂੰ, ਬੇਸ਼ੱਕ ਬੰਗਾਲੀ ਇੱਧਰ ਦਾ ਹੈ ਜਾਂ ਉੱਧਰ ਦਾ ਹੈ, ਇਹ ਸਾਡੇ ਵਾਂਗ ਨਹੀਂ ਹੈ ਪੰਜਾਬੀਆਂ ਦੇ ਕਿ ਭਾਈ ਅਸੀਂ ਜਿੱਥੇ ਗਏ ਉੱਥੋਂ ਦੀ ਬੋਲੀ ਦੇ ਵਿੱਚ ਹੀ ਰੰਗੇ ਗਏ ਔਰ ਆਪਣੀ ਜ਼ੁਬਾਨ ਨੂੰ ਜਿਹੜਾ ਹੈ ਉਹ ਛੋਟਾ ਸਮਝਦੇ ਹੈ। ਔਰ ਇਹ ਬੰਗਾਲੀਆਂ ਦੇ ਹਿੱਸੇ ਆਇਆ ਕਿ ਬੰਗਾਲੀ ਆਪਣੀ ਬੰਗਲਾ ਨੂੰ, ਜ਼ੁਬਾਨ ਨੂੰ ਬਹੁਤ ਪਿਆਰ ਕਰਦੇ ਨੇ। ਉੱਥੇ ਮਜ਼ਹਬ ਦਾ ਫੈਕਟਰ ਵੀ ਕਈ ਵਾਰ ਪਿੱਛੇ ਰਹਿ ਜਾਂਦਾ ਹੈ। ਕਈ ਵਾਰ ਨਹੀਂ ਅਸੀਂ ਦੇਖਿਆ ਕਿ ਜਿਹੜਾ ਬੰਗਾਲੀ ਮਜ਼ਹਬ ਦੇ ਆਧਾਰ ਦੇ ਉੱਤੇ ਜਿਹੜਾ ਉਹ ਭਾਰਤ ਨਾਲੋਂ ਅੱਡ ਹੋ ਕੇ ਪਾਕਿਸਤਾਨ ਬਣਾਉਣ ਦਾ ਸਭ ਤੋਂ ਵੱਡਾ ਜਿਹੜਾ ਉਹ ਹਮਾਇਤੀ ਸੀ ਜਾਂ ਜਿਸ ਨੇ ਮੁਹਿੰਮ ਵਿੱਢੀ, ਉਹੀ ਬੰਗਾਲੀ ਜਦੋਂ ਉਰਦੂ ਜਿਹੜੀ ਹੈ ਨੈਸ਼ਨਲ ਲੈਂਗੁਏਜ ਬਣਦੀ ਹੈ ਉਹਦੇ ਵਿਰੋਧ ਦੇ ਵਿੱਚ ਖਲੋਂਦਾ ਔਰ 1952-53 ਦੇ ਪੀਰੀਅਡ 'ਚ ਜਿਹੜਾ ਸਟੂਡੈਂਟਸ ਢਾਕਾ ਯੂਨੀਵਰਸਿਟੀ ਦੇ ਉਹ ਪ੍ਰੋਟੈਸਟ ਕਰਦੇ ਨੇ, ਗੋਲੀ ਚੱਲਦੀ ਹੈ ਔਰ ਉਹ 21 ਫਰਵਰੀ ਦਾ ਦਿਨ ਸੀ ਜਿਸ ਦਿਨ ਉਹ ਸਟੂਡੈਂਟ ਮਰੇ। ਔਰ ਉਸ ਦੇ ਉੱਤੇ ਹੀ ਜਦੋਂ ਫਿਰ ਬੰਗਲਾਦੇਸ਼ ਆਜ਼ਾਦ ਮੁਲਕ ਬਣਿਆ ਉਹਨਾਂ ਨੇ ਯੂਨਾਈਟਿਡ ਨੇਸ਼ਨ 'ਚ ਲੌਬੀ ਕਰਕੇ 21 ਫਰਵਰੀ ਦਾ ਦਿਨ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਦੇ ਤੌਰ ਦੇ ਉੱਤੇ ਰੈਕਗਨਾਈਜ਼ ਕਰਵਾਇਆ। ਔਰ ਇਹ ਪਾਕਿਸਤਾਨ ਦੇ ਨਾਲ 1947 ਤੋਂ 1971 ਤੱਕ ਜਿਹੜੀ ਪੂਰਬੀ ਬੰਗਾਲ ਦੀ ਸਾਂਝ ਸੀ ਉਸ ਦੇ ਵਿੱਚ ਵੀ ਜਦੋਂ ਬੰਗਾਲੀਆਂ ਨੇ ਕਿਤੇ ਨਾ ਕਿਤੇ ਮਹਿਸੂਸ ਕਰਨਾ ਸ਼ੁਰੂ ਕੀਤਾ, ਬੇਸ਼ੱਕ ਫਾਈਨਲ ਇੰਟਰਵੈਂਸ਼ਨ ਭਾਰਤ ਵੱਲੋਂ ਹੀ ਹੋਈ ਕਿ ਭਾਈ ਅਸੀਂ ਸਾਡੇ ਨਾਲ ਡਿਸਕ੍ਰਿਮੀਨੇਟ ਹੁੰਦਾ ਹੈ ਜਾਂ ਜਿਹੜਾ ਇਕਨੋਮਿਕਲੀ ਜਿਹੜੀ ਹੁਣ ਮੂਵਮੈਂਟ ਅਸੀਂ ਗੱਲ ਕਰਾਂਗੇ ਕਿ ਨਾਰਥ ਇੰਡੀਆ ਵਰਸਸ ਸਾਊਥ ਇੰਡੀਆ ਬਣ ਰਹੀ ਹੈ। ਬੰਗਲਾਦੇਸ਼ੀਆਂ ਨੂੰ ਵੀ ਲੱਗਦਾ ਸੀ ਕਿ ਵੀ ਜਿਹੜੀ ਜੂਟ ਹੈ, ਪਟਸਨ ਹੈ ਔਰ ਬਾਕੀ ਜਿਹੜੀ ਫੋਰਨ ਐਕਸਚੇਂਜ ਹੈ ਪਾਕਿਸਤਾਨ ਦੀ ਉਹ ਤਾਂ ਅਸੀਂ ਦਿੰਦੇ ਆ, ਸਾਡੇ ਖਿੱਤੇ 'ਚੋਂ ਜਾਂਦੀ ਹੈ। ਪਰ ਅਲਟੀਮੇਟਲੀ ਵੈਸਟ ਪੰਜਾਬ ਔਰ ਦੂਸਰੇ ਜਿਹੜਾਂ ਦੇ ਕੋਲ ਫੌਜ ਸੀ ਔਰ 1959 ਦੇ ਵਿੱਚ ਪਾਕਿਸਤਾਨ ਦੇ ਵਿੱਚ ਅਯੂਬ ਖਾਨ ਨੇ ਮਾਰਸ਼ਲ ਲਾਅ ਲਾ ਕੇ ਹਕੂਮਤ ਲੈ ਲਈ ਸੀ ਔਰ ਮੁੜ ਕੇ ਅਯੂਬ ਖਾਨ ਫਿਰ ਬਾਅਦ ਦੇ ਵਿੱਚ ਯਹੀਆ ਖਾਨ ਜਿਹਨੇ ਵੱਡੇ ਪੈਮਾਨੇ ਤੇ ਬੰਗਾਲ ਦੇ ਵਿੱਚ ਫੌਜ ਭੇਜ ਕੇ ਬੰਗਾਲੀਆਂ ਦਾ ਕਤਲੇਆਮ ਵੀ ਕੀਤਾ ਫੌਜ ਨੇ ਔਰ ਉਹਦੇ 'ਚੋਂ ਹੀ ਭਾਰਤ ਨੇ ਇੰਟਰਵੀਨ ਕੀਤਾ ਔਰ 90,000 ਤੋਂ ਜ਼ਿਆਦਾ ਪਾਕਿਸਤਾਨੀ ਸੋਲਜਰ ਔਰ ਸਿਵਿਲੀਅਨ ਬਾਅਦ ਦੇ ਵਿੱਚ ਪ੍ਰਿਜ਼ਨਰ ਆਫ ਵਾਰ ਬਣੇ। ਸੋ ਉਦੋਂ ਵੀ ਬੰਗਾਲੀਆਂ ਨੇ ਮਹਿਸੂਸ ਕੀਤਾ ਕਿ ਭਾਈ ਸਾਡੇ ਨਾਲ ਦੋ ਜਾਗੀ ਹੁੰਦੀ ਹੈ ਜਾਂ ਸਾਡੇ ਨਾਲ ਜਿਹੜਾ ਉਹ ਵਿਤਕਰਾ ਹੁੰਦਾ ਹੈ। ਤੇ ਉਹ ਹੌਲੀ ਹੌਲੀ ਹੋਰ ਵੀ ਬਹੁਤ ਸਾਰੇ ਰੀਜ਼ਨ ਨੇ, ਇੰਡੀਅਨ ਇੰਟਰਫੇਰੈਂਸ,
ਆਪਣੇ ਲੈਵਲ ਤੇ ਹੈ। ਪਰ ਜਦੋਂ ਸ਼ੇਖ ਮੁਜੀਬੁਰ ਰਹਿਮਾਨ ਜੀ ਨੇ ਜਿਹੜੇ ਮੈਜੋਰਟੀ ਸੀਟਾਂ ਵੀ ਜਿੱਤੀਆਂ, ਪਰ ਯਹੀਆ ਖਾਨ ਨੇ ਉਹਨੂੰ ਕੈਦ ਕਰ ਲਿਆ ਔਰ ਫੌਜ ਭੇਜ ਕੇ ਉੱਥੇ ਫੌਜੀ ਕਾਰਵਾਈ ਕੀਤੀ। ਆਪਰੇਸ਼ਨ ਸਰਚ ਲਾਈਟ ਸ਼ਾਇਦ ਉਹਦਾ ਨਾਂ ਰੱਖਿਆ ਗਿਆ, ਔਰ ਉਹ ਫੇਲ ਹੋਇਆ। ਭਾਰਤੀ ਫੌਜ ਆਈ, ਮੁਕਤੀ ਬਾহিਨੀ ਉਹਨਾਂ ਨੇ ਬਣਾਈ ਹੋਈ ਸੀ, ਔਰ 14 ਦਿਨ ਦੀ ਵਾਰ ਤੋਂ ਬਾਅਦ ਸਰੈਂਡਰ ਆਫ ਢਾਕਾ, ਜਿਸ ਨੂੰ ਸਕੂਤੇ ਢਾਕਾ ਕਿਹਾ ਜਾਂਦਾ, ਉਹ ਹੋਇਆ। ਔਰ ਉਸ ਤੋਂ ਬਾਅਦ ਜਿਹੜਾ ਉਹੀ ਮੁਜੀਬੁਰ ਰਹਿਮਾਨ ਨੂੰ ਛੱਡਣਾ ਪਿਆ। ਪਾਕਿਸਤਾਨ ਭੁੱਟੋ ਨੇ ਰਿਲੀਜ਼ ਕੀਤਾ, ਉਹ ਜਹਾਜ਼ ਦੇ ਉੱਤੇ UK ਆਇਆ, ਉਹਨੂੰ ਹੀਰੋਜ਼ ਵੈਲਕਮ ਦਿੱਤੀ ਗਈ। ਉਹ ਫਿਰ ਦਿੱਲੀ ਉਸੇ ਹੀ ਜਹਾਜ਼ ਰਾਹੀਂ ਗਿਆ। ਇੰਦਰਾ ਗਾਂਧੀ ਸਾਰੀ ਕੈਬਨਿਟ ਉਹਨੂੰ ਰਿਸੀਵ ਕਰਨ ਆਈ, ਔਰ ਉਹਨੇ ਬੰਗਾਲੀ ਦੇ ਵਿੱਚ ਜਿਹੜਾ ਐਡਰੈਸ ਕੀਤਾ, ਉਹਨੂੰ ਉਸਨੂੰ ਬੰਗ ਬੰਧੂ ਵੀ ਸ਼ੇਖ ਮੁਜੀਬੁਰ ਰਹਿਮਾਨ ਨੂੰ ਕਿਹਾ ਜਾਂਦਾ। ਹੁਣ ਇਹ ਇੱਕ ਉਹ ਚੈਪਟਰ ਹੈ ਜਦੋਂ ਲੱਗਦਾ ਸੀ ਕਿ ਵੀ ਸ਼ੇਖ ਮੁਜੀਬੁਰ ਰਹਿਮਾਨ ਜਿਹਨੂੰ ਬੰਗ ਬੰਧੂ ਕਿਹਾ ਗਿਆ, ਜਿਸ ਦੀ ਇੰਨੀ ਵੱਡੀ ਜਿਹੜੀ ਹੈ ਦੇਣ ਹੈ, ਜਾਂ ਦੂਜਾ ਉਹ ਤਾਂ ਪੁਸ਼ਤਾਂ ਤੱਕ ਰਾਜ ਕਰੇਗਾ ਜਾਂ ਉਹਦਾ ਖਾਨਦਾਨ ਹੋਏਗਾ। ਪਰ ਬਹੁਤ ਜਲਦੀ, ਕੁਛ ਦੇਰ ਬਾਅਦ ਹੀ, ਸ਼ਾਇਦ 72 ਜਾਂ 73 ਦੇ ਵਿੱਚ, ਮੈਨੂੰ ਐਗਜ਼ੈਕਟ ਯਾਦ ਨਹੀਂ ਹੈ, ਜਦੋਂ ਉਹਨਾਂ ਨੇ ਦੇਖਿਆ ਕਿ ਸ਼ੇਖ ਮੁਜੀਬੁਰ ਹੈ, ਇੱਕ ਪਾਸੇ ਉਹੀ ਭਾਰਤੀ ਫੌਜ ਦੀ ਇੰਟਰਵੈਂਸ਼ਨ ਦੇ ਨਾਲ ਜਿਹੜਾ ਪੂਰਬੀ ਬੰਗਾਲ ਬੰਗਲਾਦੇਸ਼ ਬਣਦਾ, ਪਰ ਜਦੋਂ ਥੋੜੀ ਦੇਰ ਬਾਅਦ ਆਮ ਬੰਗਾਲੀਆਂ ਨੂੰ ਇਹ ਲੱਗਣ ਲੱਗ ਗਿਆ ਵੀ ਇਹ ਭਾਰਤ ਤਾਂ ਸਾਨੂੰ ਇੱਕ ਆਪਣੇ ਸੂਬੇ ਵਾਂਗ ਟਰੀਟ ਕਰਦਾ, ਔਰ ਸ਼ੇਖ ਮੁਜੀਬੁਰ ਰਹਿਮਾਨ ਜਿਹੜਾ ਇਹ ਉਹਨਾਂ ਦਾ ਬਿਲਕੁਲ ਹੀ ਏਜੰਟ ਬਣਿਆ ਹੋਇਆ ਭਾਰਤ ਦਾ, ਔਰ ਉੱਥੇ ਫੌਜ ਨੇ ਕੂ ਕੀਤਾ। ਸ਼ੇਖ ਮੁਜੀਬੁਰ ਰਹਿਮਾਨ ਦੇ ਸਣੇ ਉਹਦੀ ਘਰਵਾਲੀ ਦੇ ਸਾਰੇ ਜੀ ਮਾਰਤੇ ਟੱਬਰ ਦੇ 16-17। ਇਹ ਜਿਹੜੀ ਸ਼ੇਖ ਹਸੀਨਾ ਹੈ, ਹੁਣ ਪ੍ਰਾਈਮ ਮਿਨਿਸਟਰ, ਡਾਟਰ ਹੈ ਸ਼ੇਖ ਮੁਜੀਬ ਦੀ, ਇਹ ਬਾਹਰ ਸੀ ਇੰਡੀਆ, ਪਤਾ ਨਹੀਂ ਪੜ੍ਹਾਈ ਲਈ ਸੀ ਜਾਂ ਕਿਤੇ ਹੋਰ, ਇਹ ਬਚ ਗਈ। ਸੋ ਉਹਨਾਂ ਨੇ ਜ਼ਿਆਉਰ ਰਹਿਮਾਨ ਨੇ ਸ਼ਾਇਦ ਕੂ ਕੀਤਾ ਸੀ, ਜਿਹੜਾ ਫੌਜੀ ਸੀ ਜਨਰਲ, ਔਰ ਇਵੇਂ ਸ਼ੇਖ ਮੁਜੀਬ ਦੀ ਲੈਗੇਸੀ ਦਾ ਐਂਡ ਹੋਇਆ। ਔਰ ਬਾਅਦ ਦੇ ਵਿੱਚ ਜ਼ਿਆਉਰ ਰਹਿਮਾਨ ਵੀ ਜਦੋਂ ਮੂਵ ਜਿਹੜਾ ਪਾਸੇ ਹੋਇਆ, ਤੇ ਫਿਰ ਉਸ ਦੀ ਘਰਵਾਲੀ ਖਾਲਿਦਾ ਜ਼ਿਆ, ਲੰਬਾ ਵਕਤ ਬੰਗਲਾਦੇਸ਼ ਦੇ ਵਿੱਚ ਇਹੀ ਦੋਨੋਂ ਪਾਰਟੀਆਂ, ਅਵਾਮੀ ਲੀਗ, ਸ਼ੇਖ ਹਸੀਨਾ ਔਰ ਖਾਲਿਦਾ ਜ਼ਿਆ, ਇਹਨਾਂ ਦੇ ਵਿਚਾਲੇ ਟੱਕਰ ਹੋਈ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਬੰਗਾਲੀਆਂ ਦੀ ਕੋਈ ਇਹ ਇੰਡੀਆ ਇਹ ਸਮਝਦਾ ਸੀ, ਦੇਖੋ ਜੀ ਅਸੀਂ ਇਹਨਾਂ ਨੂੰ ਮੁਲਕ ਬਣਾ ਕੇ ਦੇ ਦਿੱਤਾ, ਇਹ ਹੁਣ ਸਾਡੇ ਗੋਲੇ ਬਣ ਕੇ ਰਹਿਣ। ਨਹੀਂ, ਬੰਗਾਲੀ ਆਪਣੀ ਬੋਲੀ ਨਾਲ, ਆਪਣੀ ਆਜ਼ਾਦੀ ਨਾਲ, ਔਰ ਉਹ ਕਿਸੇ ਦੇ ਦੁਬੈਲ ਰਹਿਣ ਵਾਲੇ ਨਹੀਂ ਨੇ। ਔਰ ਨਤੀਜੇ ਦੇ ਤੌਰ ਤੇ ਜਿਹੜਾ ਜਿੰਨੀ ਕੁ ਦੇਰ ਉਹਨਾਂ ਦਾ ਜ਼ੋਰ ਚੱਲਿਆ, ਜਦੋਂ ਫਿਰ ਜ਼ਿਆਉਰ ਰਹਿਮਾਨ ਜਾਂ ਉਸ ਸਾਰੇ ਦਾ ਐਂਡ ਹੁੰਦਾ, ਔਰ ਇੱਕ ਸਟੇਜ ਦੇ ਉੱਤੇ ਫਿਰ ਭਾਰਤੀ ਏਜੰਸੀਆਂ ਵਾਪਸੀ, ਸ਼ੇਖ ਹਸੀਨਾ ਦੀ ਘਰ ਵਾਪਸੀ ਵਾਂਗ ਉਸ ਨੂੰ ਪਾਵਰ ਦਿੰਦੀਆਂ ਨੇ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ ਕਿ ਇਹ ਸ਼ੇਖ ਹਸੀਨਾ ਬਿਲਕੁਲ, ਬੇਸ਼ੱਕ ਉਹਨੇ ਬੰਗਲਾਦੇਸ਼ ਨੇ ਇਹਦੀ ਕਮਾਂਡ ਥੱਲੇ ਵਨ ਬੈਲਟ ਵਨ ਰੋਡ ਜਿਹੜਾ ਚਾਈਨਾ ਦਾ ਇਨੀਸ਼ੀਏਟਿਵ ਹੈ, ਉਸ ਦਾ ਵੀ ਹਿੱਸਾ ਬਣਿਆ ਹੋਇਆ ਬੰਗਲਾਦੇਸ਼। ਚੀਨ ਨਾਲ ਵੀ ਬੰਗਲਾਦੇਸ਼ ਦੇ ਚੰਗੇ ਸਬੰਧ ਨੇ, ਇਸ ਲਈ ਇਹ ਜਿਹੜੀਆਂ ਚੋਣਾਂ ਬਿਲਕੁਲ ਮੈਨੀਪੂਲੇਟ ਕੀਤੀਆਂ ਇਹਨਾਂ ਨੇ, ਰਾਅ ਨੇ, ਔਰ ਆਪੋਜੀਸ਼ਨ ਪਾਰਟੀਆਂ ਨੇ ਬਾਈਕਾਟ ਕੀਤਾ। ਅਮਰੀਕਾ ਨੇ ਜਿਵੇਂ ਕਿਹਾ ਵੀ ਉਹਨਾਂ ਨੂੰ ਠੀਕ ਨਹੀਂ ਮੰਨਿਆ ਹੈ, ਔਰ ਚੀਨ ਨੇ ਫਿਰ ਵੀ ਸ਼ੇਖ ਹਸੀਨਾ ਨੂੰ ਮੁਬਾਰਕਬਾਦ ਦਿੱਤੀ, ਕਿਉਂਕਿ ਚਾਈਨਾ ਨੂੰ ਬੰਗਲਾਦੇਸ਼ ਨੂੰ ਆਪਣੀਆਂ ਗੁੱਡ ਬੁੱਕਸ 'ਚ ਰੱਖਣਾ ਚਾਹੁੰਦਾ। ਪਰ ਕੁੱਲ ਮਿਲਾ ਕੇ ਬੰਗਲਾਦੇਸ਼ ਦਾ ਜਿਹੜਾ ਵਰਤਾਰਾ ਸ਼ੇਖ ਹਸੀਨਾ ਦਾ, ਉਹ ਇੰਨਾ ਕੁ ਪ੍ਰੋ ਇੰਡੀਆ ਹੋਇਆ। ਔਰ ਜਿਵੇਂ ਇਲੈਕਸ਼ਨਾਂ, ਆਪੋਜੀਸ਼ਨ ਨੇ ਤਾਂ ਦੇਖ ਲਿਆ ਕਿ ਬਈ ਇਹ ਬਿਲਕੁਲ ਹੀ ਏਜੰਸੀਆਂ ਇੰਡੀਆ ਦੀਆਂ ਇੰਟਰਫੀਅਰ ਕਰ ਰਹੀਆਂ, ਔਰ ਉਹਨਾਂ ਨੇ ਬਾਈਕਾਟ ਦਾ ਸੱਦਾ ਦਿੱਤਾ। ਲੇਕਿਨ ਇਹਦੇ ਬਾਵਜੂਦ ਜਦੋਂ ਸੀ ਇੱਕ ਧਿਰ ਬਾਈਕਾਟ ਕਰਦੀ ਹੈ, ਦੂਸਰੇ ਦੇ ਲਈ ਕੇਕ ਵਾਕ ਹੋ ਜਾਂਦੀ। ਲੇਕਿਨ ਅਜੇ ਇਲੈਕਸ਼ਨਾਂ ਦੇ ਨਤੀਜਿਆਂ ਦੀ ਸਿਆਹੀ ਵੀ ਨਹੀਂ ਸੁੱਕੀ ਹੈ ਕਿ ਆਪੋਜੀਸ਼ਨ ਨੇ ਕਾਲ ਦਿੱਤੀ। ਪਰ ਆਪੋਜੀਸ਼ਨ ਨਾਲੋਂ ਵੀ ਪਹਿਲਾਂ ਇੱਕ ਬੀਬੀ ਜਿਹੜੀ ਐਗਜ਼ਾਈਲਡ ਹੈ, ਡਾਕਟਰ ਹੈ, ਪਿੰਕੀ ਭੱਟਾਚਾਰੀਆ, 2018 ਦੇ ਵਿੱਚ ਇਹਨੂੰ ਜਿਹੜਾ ਪਹਿਲਾਂ ਉੱਥੇ ਤੰਗ ਤੁੰਗ ਕੀਤਾ, ਫਿਰ ਉਹਨੂੰ ਮਜਬੂਰਨ ਜਲਾਵਤਨ ਕੀਤਾ ਗਿਆ। ਔਰ ਇਹ ਪਿੰਕੀ ਭੱਟਾਚਾਰੀਆ ਨੇ ਕੁਝ ਦਿਨ ਪਹਿਲਾਂ ਹੀ ਇਹ ਮੁਹਿੰਮ ਚਲਾਈ। ਇਹ ਕਾਫੀ ਪਪੂਲਰ ਹੈ ਪਿੰਕੀ ਭੱਟਾਚਾਰੀਆ, ਸੋਸ਼ਲ ਮੀਡੀਆ ਦੇ ਉੱਤੇ 2 ਮਿਲੀਅਨ ਦੇ ਲਗਭਗ ਇਹਦੇ ਫਾਲੋਅਰ ਨੇ। ਸੋ ਇਹਨੇ ਮੁਹਿੰਮ ਚਲਾਈ ਕਿ ਬਾਈਕਾਟ ਇੰਡੀਆ, ਕਿ ਇੰਡੀਆ ਦੇ ਸਾਰੇ ਪ੍ਰੋਡਕਟ ਜਿਹੜੇ ਨੇ ਉਹ ਬਾਈਕਾਟ ਕਰੋ, ਨਾ ਕੋਈ ਦੁਕਾਨਦਾਰ ਆਪਣੇ ਸ਼ੈਲਫ ਤੇ ਰੱਖੇ, ਨਾ ਲੋਕ ਖਰੀਦਣ। ਕਿਉਂਕਿ ਸਭ ਤੋਂ ਵੱਡਾ ਜਿਹੜਾ ਬਿਜ਼ਨਸ ਪਾਰਟਨਰ, ਇੱਕ ਤਰਫਾ ਜਿਹੜੀ ਬਿਜ਼ਨਸ ਐਡਵਾਂਟੇਜ ਇੰਡੀਆ ਨੂੰ ਹੈ, $12 ਬਿਲੀਅਨ ਦਾ ਸਟਫ, ਜਿਹਦੇ 'ਚ ਬਹੁਤ ਸਾਰੇ ਆਇਲ, ਹੋਰ ਈਟੇਬਲ ਪ੍ਰੋਡਕਟਸ, ਵਰਤੋਂ ਦੀਆਂ ਚੀਜ਼ਾਂ
ਉਹ ਇੰਡੀਆ ਐਕਸਪੋਰਟ ਕਰਦਾ ਬੰਗਲਾਦੇਸ਼ ਨੂੰ। $12 ਬਿਲੀਅਨ ਦੀ ਐਕਸਪੋਰਟ ਹੈ ਇੰਡੀਆ ਦੀ ਬੰਗਲਾਦੇਸ਼ ਨੂੰ। ਔਰ ਇਹ ਬੀਬੀ ਦੇ ਜਿਹੜਾ ਬਾਈਕਾਟ ਕਾਲ ਦੇਣ ਦਾ ਨਤੀਜਾ ਸੋਸ਼ਲ ਮੀਡੀਆ ਤੇ ਉਹ ਇੰਨੀ ਤੇਜ਼ੀ ਦੇ ਨਾਲ ਇਹ ਮੂਵਮੈਂਟ ਚੱਲੀ। ਔਰ ਜਿਹੜੀ ਆਪੋਜੀਸ਼ਨ ਪਾਰਟੀ ਹੈ BNP ਉਹਨਾਂ ਨੇ ਵੀ ਇਸ ਦੀ ਹਮਾਇਤ ਕੀਤੀ। ਔਰ ਇਸ ਦਾ ਅਸਰ ਕਿਸ ਹੱਦ ਤੱਕ ਹੋ ਰਿਹਾ ਹੈ, ਕਿਵੇਂ ਹਰਟ ਹੋਣਾ ਸ਼ੁਰੂ ਹੋਇਆ, ਔਰ ਇਹ ਅਲਟੀਮੇਟਲੀ ਲੋਕਾਂ ਦੇ ਰਿਬੈਲੀਅਨ ਦੇ ਵਿੱਚ, ਕਿਉਂਕਿ ਇਹ ਜਦੋਂ ਲਫ਼ਜ਼ ਅਸੀਂ ਇੰਡੀਆ ਆਊਟ ਦੇਖਦੇ ਹਾਂ, ਅਸੀਂ ਇਹੀ ਹਾਲ ਕਿਵੇਂ ਇੰਡੀਆ ਨੂੰ ਮਾਲਦੀਵਸ ਦੇ ਵਿੱਚੋਂ, ਮਾਲਦੀਵ ਦਾ ਛੋਟਾ ਜਿਹਾ 4-5 ਲੱਖ ਦੀ ਆਬਾਦੀ, 98% ਮੁਸਲਮਾਨ ਉੱਥੇ, ਜਿਹੜਾ ਬਿਲਕੁਲ ਉਹਨੂੰ ਇੱਕ ਆਈਲੈਂਡ ਵਾਂਗ ਹੀ ਇੰਡੀਆ ਸਮਝਦਾ ਸੀ। ਪਰ ਜਿਹੜਾ ਹੁਣ ਪ੍ਰੈਜ਼ੀਡੈਂਟ ਉੱਥੇ ਬਣਿਆ ਉਹਨੇ ਕੈਂਪੇਨ ਹੀ ਵਨ ਲਾਈਨ ਰੱਖੀ ਸੀ, ਇੰਡੀਆ ਆਊਟ। ਔਰ ਉਹ ਕਾਮਯਾਬ ਹੋਇਆ। ਇੰਡੀਆ ਨੇ ਬੜੀ ਕੋਸ਼ਿਸ਼ ਕੀਤੀ ਮੈਨੀਪੂਲੇਟ ਕਰਨ ਦੀ। ਉੱਥੇ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਪਾਰਲੀਮੈਂਟ 'ਚ ਜਿਹੜੇ ਉਹ ਪ੍ਰੋ ਇੰਡੀਆ ਨੇ ਉਹਨਾਂ ਰਾਹੀਂ ਨੋਟਿਸ ਵੀ ਕਿ ਜੀ ਇੰਪੀਚ ਹੋਏਗਾ ਔਰ ਫਲਾਣਾ ਹੋਏਗਾ, ਪਰ ਮੌਜ਼ੂ ਉਹਦਾ ਨਾਂ ਹੈ, ਉਹਨੇ ਕਿਹਾ ਵੀ ਨਹੀਂ। ਔਰ ਹੁਣ ਇੰਡੀਆ ਫਾਈਨਲੀ ਬੈਂਡ ਹੋਇਆ ਜੀ, ਇੰਨੀ ਤਰੀਕ ਤੱਕ ਅਸੀਂ ਆਪਣੀ ਫੌਜ ਉੱਥੋਂ ਕੱਢਾਂਗੇ। ਔਰ ਉਹਨੇ ਈਵਨ ਆਪਣਾ ਹੋਰ ਵੀ ਜਿਹੜੇ ਮੇਸ਼ਰਸ ਨੇ ਮਾਲਦੀਵਸ ਨੇ ਲਏ। ਹੁਣ ਇਹ ਲਫ਼ਜ਼ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵਨ ਲਾਈਨਰ ਉਹਦਾ ਮੌਜੂਦ ਦਾ ਸੀ ਇਲੈਕਸ਼ਨ ਕੈਂਪੇਨ ਕਿ ਇੰਡੀਆ ਆਊਟ। ਨਤੀਜਾ ਭਾਰਤ ਸੱਚਮੁੱਚ ਬਾਹਰ ਹੋਇਆ। ਔਰ ਫਿਰ ਉਹ ਮੋਦੀ ਨੇ ਉਹਨਾਂ ਨੂੰ ਨੀਵਾਂ ਦਿਖਾਉਣ ਲਈ ਲਕਸ਼ਦੀਪ ਜਾ ਕੇ ਬੀਚ ਦੇ ਕੰਢੇ ਬਹਿ ਗਿਆ ਇਹ ਦੱਸਣ ਲਈ ਵੀ ਅਸੀਂ ਬਾਈਕਾਟ ਕਰਾਂਗੇ ਔਰ ਸਾਡਾ ਟੂਰਿਸਟ ਜਾਂਦਾ। ਦੂਜਾ ਉਹਨਾਂ ਨੇ ਕਿਹਾ ਕਿ ਵੀ ਗੈਟ ਆਫ ਇਸ ਸਾਰੇ ਵਹਿਮ ਤੋਂ ਕਿ ਵੀ ਤੁਹਾਡੇ ਸਿਰ ਦੇ ਉੱਤੇ ਹੈ। ਉਹਨੇ ਚਾਈਨਾ ਦਾ ਪਹਿਲਾਂ ਟਰਕੀ ਦਾ ਦੌਰਾ ਕੀਤਾ, ਫਿਰ ਚਾਈਨਾ ਦਾ ਕੀਤਾ, ਕਿਉਂਕਿ ਸਾਡੇ ਲਈ ਜਦੋਂ ਅਸੀਂ ਖਾਲਿਸਤਾਨ ਦੇ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਤੇ ਭਾਰਤ ਦਾ ਡਾਊਨਫਾਲ ਜਿਸ ਲੈਵਲ ਤੇ ਵੀ ਹੋਏ, ਇੰਟਰਨੈਸ਼ਨਲੀ ਅਸੀਂ ਦੇਖਿਆ ਵੀ ਇਸ ਵੇਲੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਅਮਰੀਕਾ ਔਰ ਕੈਨੇਡਾ ਨੇ ਜਿਹੜਾ ਉਸ ਨੂੰ ਵਾਲਾਂ ਤੋਂ ਫੜਿਆ ਹੋਇਆ। ਇਕਨੋਮਿਕਲੀ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਈਵਨ ਚਾਈਨਾ ਦੀ ਜਿਹੜੀ ਫੋਰਨ ਆਫਿਸ ਵਾਲਿਆਂ ਦੀ ਇੱਕ ਪ੍ਰੈਸ ਕਾਨਫਰੰਸ ਸੀ, ਉਹਨਾਂ ਨੇ ਕਿਹਾ ਜੀ 2023 ਦੇ ਵਿੱਚ ਰਿਕਾਰਡ ਜਿਹੜੀ ਐਕਸਪੋਰਟ ਇੰਡੀਆ ਨੂੰ ਹੋਈ ਹੈ 2022 ਦਾ ਵੀ ਪਿੱਛੇ ਰਹਿ ਗਿਆ। $112 ਬਿਲੀਅਨ ਕਿ ਕਿੰਨੇ ਦਾ ਟ੍ਰੇਡ ਸਰਪਲਸ ਹੈ। ਸੋ ਇਹ ਉਹਨਾਂ ਦੇ ਇਸ ਮਿੱਥ ਨੂੰ ਤੋੜਦਾ ਹੈ। ਜਦੋਂ ਹਾਲਾਂਕਿ ਗਲਵਾਨ ਵੈਲੀ ਵਾਕਿਆ ਹੋਇਆ ਸੀ, ਇੰਡੀਆ ਵਾਲਿਆਂ ਨੇ ਜੀ ਚੀਨ ਦੀਆਂ ਚੀਜ਼ਾਂ ਬਾਹਰ ਚੁੱਕ ਕੇ ਸੁੱਟੋ ਜਾਂ ਦੂਜਾ, ਤੇ ਅਸੀਂ ਕਿਹਾ ਸੀ ਵੀ ਤੁਹਾਨੂੰ ਭਗਵਾਨ ਵੀ ਬਾਹਰ ਸੁੱਟਣੇ ਪੈਣੇ ਨੇ, ਕਿਉਂਕਿ ਜਿੰਨੀਆਂ ਮੂਰਤੀਆਂ ਮੰਦਰਾਂ 'ਚ ਰੱਖੀਆਂ ਹੋਈਆਂ ਉਹ ਚੀਨ ਤੋਂ ਹੀ ਬਣ ਕੇ ਆਉਂਦੀਆਂ। ਬਿਲਕੁਲ ਇਸੇ ਤਰ੍ਹਾਂ ਚੀਨ ਦੇ ਨਾਲ ਭੂਟਾਨ ਨੇ ਆਪਣਾ ਮਾਮਲਾ ਸਿੱਧੇ ਕਰਨ ਦੀ ਕੋਸ਼ਿਸ਼ ਕੀਤੀ, ਜਿਹੜਾ ਭੂਟਾਨ ਜਸਟ ਇੰਡੀਆ ਦੀ ਸ਼ੈਲਟਰ ਦੇ ਥੱਲੇ ਹੈ। ਔਰ ਲੈ ਦੇ ਕੇ ਬੰਗਲਾਦੇਸ਼ ਇੱਕ ਬਚਿਆ ਸੀ, ਔਰ ਜਿਸ ਲੈਵਲ ਤੇ ਉਹਨਾਂ ਨੇ ਚੋਣਾਂ 'ਚ ਮੈਨੀਪੂਲੇਟ ਕਰਕੇ ਸ਼ੇਖ ਹਸੀਨਾ ਨੂੰ ਵਾਪਸ ਪਾਵਰ ਦਵਾਈ, ਸੋ ਉਹਨਾਂ ਨੂੰ ਇੰਡੀਆ ਨੂੰ ਲੱਗਦਾ ਸੀ ਕਿ ਵੀ ਦੇਖੋ ਅਸੀਂ ਘੱਟੋ ਘੱਟ ਬੰਗਲਾਦੇਸ਼ ਸਾਡੇ ਨਾਲ ਖੜਾ ਹੈ, ਹੋਰ ਤਾਂ ਗਵਾਂਢ 'ਚੋਂ ਕਿਹੜਾ ਮੁਲਕ ਇਹਨਾਂ ਦੇ ਨਾਲ ਰਹਿ ਗਿਆ। ਲੇਕਿਨ ਜਿਵੇਂ ਇਹਨੇ ਅਲ ਜਜ਼ੀਰਾ ਦੀ ਸਟੋਰੀ ਨੇ ਇਹ ਮਿਥ ਤੋੜਿਆ। ਔਰ ਈਵਨ ਜਿਹੜਾ ਟ੍ਰੇਡ ਗੁੱਡ ਸਪਲਾਈ ਕਰਨ ਵਾਲਾ ਜਾਇੰਟ ਮੈਰੀਕੋ ਹੈ, ਉਹਨਾਂ ਦਾ ਵੀ ਕਹਿਣਾ ਕਿ ਜੀ ਬਿਲਕੁਲ ਕੁਝ ਮਾਮਲਿਆਂ 'ਚ ਤਾਂ ਜ਼ੀਰੋ ਸੇਲ ਹੋ ਗਈ ਹੈ। ਔਰ ਈਵਨ ਕਿਉਂਕਿ ਅਮੁਲ ਬਟਰ ਹੈ ਜਾਂ ਡਾਬਰ ਪ੍ਰੋਡਕਟ ਨੇ, ਉਹਨਾਂ ਦਾ ਬਹੁਤ ਵੱਡੇ ਪੈਮਾਨੇ ਤੇ, ਕਿਉਂਕਿ ਕੱਲਾ ਇਹੀ ਨਹੀਂ ਵੀ ਇਹਦੇ ਨਾਲ ਬੰਗਲਾਦੇਸ਼ ਦੀ ਐਲੀਨੇਸ਼ਨ ਹੋਏਗੀ ਇੰਡੀਆ ਨਾਲੋਂ। ਇਹ ਜਿਹੜੇ ਸਾਰੇ ਨੇ, ਇੰਡੀਆ ਜਿਹੜੀ ਆਪਣਾ ਬੜਾ ਐਕਸਪੋਰਟ ਦਾ ਦਾਵਾ ਜਾਂ ਇੰਨੇ ਟ੍ਰਿਲੀਅਨ ਦੀ ਹੈ ਜੀ ਇਕਨੋਮੀ, ਅਸੀਂ ਹੁਣ ਚੌਥੀ ਬਣ ਜਾਾਂਗੇ, ਤੀਜੀ ਬਣ ਜਾਾਂਗੇ, ਜੇ ਈਵਨ ਇਸ ਲੈਵਲ ਦੇ ਉੱਤੇ ਬੰਗਲਾਦੇਸ਼ ਜਿਹੜਾ ਸਭ, ਔਰ ਉਹਦੀ ਮਾਰਕੀਟ ਕੀ ਹੋਏਗਾ ਅਲਟੀਮੇਟਲੀ ਜਦੋਂ ਲੋਕਾਂ ਦਾ ਇਹ ਬਹਾ ਇਵੇਂ ਹੀ ਰਿਹਾ, ਉੱਥੇ ਜਿਹੜਾ ਉਹ ਪੂਰਾ ਰਿਵੋਲਟ ਹੋਏਗਾ। ਔਰ ਚੀਨੇ ਤਾਂ ਪਹਿਲਾਂ ਹੀ ਬੈਠੇ ਆ ਸਸਤੀਆਂ ਚੀਜ਼ਾਂ ਬਣਾ ਕੇ, ਔਰ ਚਾਈਨਾ ਦੇ ਨਾਲ ਬੰਗਲਾਦੇਸ਼ ਦਾ ਬਾਰਡਰ ਉਹ ਸਾਰਾ ਲੱਗਦਾ ਉਸ ਪਾਸਿਓਂ, ਕਿਉਂਕਿ ਭਾਰਤ ਦਾ ਰਵੱਈਆ ਕੱਲਾ ਇਹ ਨਹੀਂ ਹੈ ਕਿ ਬਈ ਉਹਨਾਂ ਦੀ ਇਸ ਕਿਸਮ ਦੀ ਡੁਪਲੀਕੇਸੀ ਹੈ ਜਦੋਂ ਉਹ ਡੀਲ ਕਰਦੇ ਨੇ। ਹੁਣ ਮੈਂ ਇਸੇ ਹੀ ਰਿਪੋਰਟ ਦੇ ਵਿੱਚ ਦੇਖ ਰਿਹਾ ਸੀ ਕਿ ਚਾਈਨਾ ਬੰਗਲਾਦੇਸ਼ ਬਾਰਡਰ ਤੇ ਪਿਛਲੇ ਆਲਮੋਸਟ 10 ਸਾਲਾਂ 'ਚ 1276 ਬੰਗਲਾਦੇਸ਼ੀ ਮਾਰੇ ਗਏ, 1183 ਇੰਜਰ ਕੀਤੇ ਇੰਡੀਅਨ ਬਾਰਡਰ ਫੋਰਸਿਸ ਨੇ। ਔਰ ਇਹ ਜਿਹੜਾ ਫਿਗਰ ਹੈ ਇਹ ਹਿਊਮਨ ਰਾਈਟ ਆਰਗੇਨਾਈਜੇਸ਼ਨ ਅਧਿਕਾਰ ਹੈ ਉਹਨਾਂ ਵੱਲੋਂ ਇਹ ਕਹਿਣਾ। ਔਰ ਇਹਦੇ 'ਚ ਕਿਉਂਕਿ ਵਾਟਰ ਇਸ਼ੂ ਵੀ ਅਨਰਿਜ਼ੋਲਵਡ ਹੈ, 53 ਰਿਵਰਸ ਇਸ ਕਿਸਮ ਦੀਆਂ ਨੇ ਜਿਹੜੀਆਂ ਇੰਡੀਆ ਔਰ ਜਿਹੜਾ ਬੰਗਲਾਦੇਸ਼ ਦੀਆਂ ਸਾਂਝੀਆਂ ਨੇ, ਪਰ ਇੰਡੀਆ ਜਿਹੜਾ ਉਹ ਧੱਕਾ ਕਰਦਾ ਹੈ, ਟ੍ਰੇਡ ਡੈਫਿਸਿਟ ਵੀ ਹੈ,
ਬੰਗਲਾਦੇਸ਼ ਦਾ ਉਸ ਦੇ ਨਾਲ, ਔਰ ਬੰਗਲਾਦੇਸ਼ੀਆਂ ਨੂੰ ਲੱਗਦਾ ਹੈ ਵੀ ਇੰਡੀਆ ਜਿਹੜਾ ਸਾਡੀ ਸੋਵਰਨਿਟੀ ਔਰ ਇਕਨੋਮਿਕਲ ਇੰਡੀਪੈਂਡੈਂਸ ਉਸ ਨੂੰ ਹਰਟ ਕਰਦਾ ਹੈ। ਔਰ ਇਸ ਸਟੋਰੀ ਨੂੰ ਹੀ ਮੈਂ ਸਾਰੀ ਸਟੋਰੀ ਤਾਂ ਸਾਂਝੀ ਨਹੀਂ ਕਰ ਸਕਾਂਗਾ ਕਿਉਂਕਿ ਬਹੁਤ ਸਾਰੇ ਆਮ ਲੋਕਾਂ ਦੇ ਵੀ ਇਸ ਦੇ ਵਿੱਚ ਕਮੈਂਟ ਨੇ, ਪਰ ਉਹਨਾਂ ਨੇ ਇਸ ਦੀ ਕਿ ਵੀ ਇਹ ਕਿੰਨਾ ਇਫੈਕਟਿਵ ਕੈਂਪੇਨ ਹੈ ਬਾਈਕਾਟ ਇੰਡੀਆ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਦੇ ਗਰੋਸਰੀ ਸ਼ਾਪਸ usually eager to stock their shelves with its hair oil, cooking oil, body lotion, other products, refuse to take new deliveries. ਇਹ ਮੈਰੀਕੋ ਜਾਂ ਮਾਰੀਕੋ ਜਿਹੜਾ ਵੀ ਜਾਇੰਟ ਹੈ ਉਸ ਬਾਰੇ ਹੈ, ਔਰ ਉਹਨਾਂ ਨੇ ਕਿਹਾ sales of parachute oil, ਇਹ ਮਾਰੀਕੋ best seller have plummeted to almost zero in recent weeks. Local shopkeeper Aman Ullah said, Indian products just are not moving. We are stuck with unsold stock and want to be restocked. ਉਹਨੇ ਕਿਹਾ ਜੀ ਅਸੀਂ ਹੁਣ ਨਹੀਂ ਲੈ ਰਹੇ, ਜਿਹੜੇ ਪਏ ਨੇ ਉਹ ਵੀ ਨਹੀਂ ਵਿਕ ਰਹੇ। ਲੋਕਾਂ ਨੇ ਬਿਲਕੁਲ ਬਾਈਕਾਟ ਦੀ ਲਾਈਨ ਦਿੱਤੀ ਹੋਈ ਔਰ ਉਸ ਦੇ ਉੱਤੇ ਫੋਲੋ ਹੋ ਰਿਹਾ। ਔਰ ਉਹਨਾਂ ਨੇ ਕਿਹਾ ਇੱਕ ਹੋਰ ਦੁਕਾਨਦਾਰ ਨੇ ਆਪਣਾ ਨਾਂ ਨਹੀਂ ਦੱਸਿਆ, ਉਹਨੇ ਕਿਹਾ ਆਈ ਡੋਂਟ ਵਾਂਟ ਟੂ ਸੈਲ ਇੰਡੀਅਨ ਪ੍ਰੋਡਕਟਸ ਐਨੀ ਮੋਰ। ਔਰ ਫਿਰ ਉਹਨੇ YouTube ਵੀਡੀਓਜ਼ ਦੀ ਗੱਲ ਕੀਤੀ ਕਿ ਬਈ ਉਹਦੇ ਉੱਤੇ ਚੱਲ ਰਿਹਾ ਪੂਰਾ ਬਾਈਕਾਟ ਆਫ ਇੰਡੀਅਨ ਗੁੱਡਸ। ਔਰ ਇਹੀ ਨਹੀਂ, ਉਹਨਾਂ ਨੇ ਕਿਹਾ ਵੀ ਇਹ ਜਿਹੜੀ ਐਂਟੀ ਇੰਡੀਆ ਸੈਂਟੀਮੈਂਟ ਹੈ ਉਹ ਬੰਗਲਾਦੇਸ਼ 'ਚ ਇੰਨਾ ਪਾਵਰਫੁਲ ਹੈ ਕਿ ਹਾਲ ਦੀ ਵਿੱਚ ਜਦੋਂ ਗੁਜਰਾਤ ਦੇ ਵਿੱਚ ਆਸਟ੍ਰੇਲੀਆ ਨੇ ਇੰਡੀਅਨ ਕ੍ਰਿਕਟ ਟੀਮ ਨੂੰ ਹਰਾਇਆ ਤੇ ਢਾਕਾ ਦੇ ਵਿੱਚ ਬਹੁਤ ਵੱਡੀ ਸੈਲੀਬ੍ਰੇਸ਼ਨ ਹੋਈ, ਲੋਕਾਂ ਨੇ ਜਿਹੜਾ ਉਸ ਨੂੰ ਸੈਲੀਬ੍ਰੇਟ ਕੀਤਾ ਇੰਡੀਆ ਦੀ ਹਾਰ ਨੂੰ। ਹੁਣ ਜਦੋਂ ਇਸ ਲੈਵਲ ਤੇ ਸੈਂਟੀਮੈਂਟ ਹੁੰਦਾ ਹੈ, ਔਰ ਉਹਨਾਂ ਨੇ ਕਿਹਾ ਵੀ ਕੱਲਾ ਇਹੀ ਨਹੀਂ, ਜਿਹੜਾ ਬੰਗਲਾਦੇਸ਼ੀ ਡਾਇਸਪੋਰਾ ਹੈ ਔਰ ਆਪੋਜੀਸ਼ਨ ਗਰੁੱਪਸ ਨੇ ਉਹ ਬਿਲਕੁਲ ਐਂਟੀ ਇੰਡੀਆ ਮੂਵਮੈਂਟ ਨੂੰ ਪੂਰੀ ਹਵਾ ਦੇ ਰਹੇ ਨੇ, ਪੂਰੀ ਬਾਈਕਾਟ ਇੰਡੀਅਨ ਪ੍ਰੋਡਕਟਸ ਦਾ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਮਾਲਦੀਵਸ ਦੇ ਵਿੱਚ ਮਿਊਜ਼ੂ ਜਿਹੜਾ ਇੰਡੀਆ ਆਊਟ ਕੈਂਪੇਨ ਦੇ ਨਾਲ ਜਿੱਤ ਸਕਦਾ ਹੈ ਤੇ ਬੰਗਲਾਦੇਸ਼ ਦੇ ਵਿੱਚ ਵੀ ਧਿਰਾਂ ਨੂੰ ਜਿਹੜੀਆਂ ਵਿਰੋਧ 'ਚ ਨੇ ਔਰ ਜਿਨ੍ਹਾਂ ਨੂੰ ਲੱਗਦਾ ਵੀ ਫੇਅਰ ਇਲੈਕਸ਼ਨ ਨਹੀਂ ਹੋਈਆਂ, ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹ ਜਿਹੜੀ ਸ਼ੇਖ ਹਸੀਨਾ ਹੈ ਇਹ ਤਾਂ ਇੰਡੀਆ ਦੀ ਏਜੰਟ ਬਣੀ ਹੋਈ ਹੈ, ਔਰ ਇਸ ਨੂੰ ਇਸੇ ਹੀ ਤਰੀਕੇ ਨਾਲ ਕੱਢਿਆ ਜਾ ਸਕਦਾ ਵੀ ਇੰਡੀਆ ਨੂੰ ਉੱਥੇ ਹਰਟ ਕਰੋ ਸਭ ਤੋਂ ਜ਼ਿਆਦਾ, ਤਾਂ ਕਿ ਜਿਹੜਾ ਸਭ ਤੋਂ ਜ਼ਿਆਦਾ ਹਰਟ ਹੋਏ ਜਦੋਂ ਇੰਡੀਆ ਦੇ ਬਟੂਏ ਨੂੰ ਬਾਣੀਏ ਦੀ ਜਿਹੜਾ ਉਹ ਗੋਲ ਕਰੂ ਹੱਥ ਪਏਗਾ ਤੇ ਫਿਰ ਉਹਨਾਂ ਨੂੰ ਸਮਝ ਆਏਗੀ। ਔਰ ਉਹਨਾਂ ਨੇ ਕਿਹਾ ਵੀ ਇਸ ਦਾ ਹੀ ਨਤੀਜਾ ਹੈ ਦ ਐਂਟੀ ਇੰਡੀਆ ਮੂਵਮੈਂਟ ਹੈਜ਼ ਸਰਜਡ ਆਨਲਾਈਨ fueled by user generated content. Photo of crossed out Indian products like Amul butter, Dabur honey are circulating along barcode identification tips to boycott those goods. और 890 ਦੇ ਕਰੀਬ ਉਹਨਾਂ ਨੇ ਕਿਹਾ ਇੰਡੀਅਨ ਪ੍ਰੋਡਕਟਸ ਨੂੰ ਜਿਹੜਾ ਉਹਨਾਂ ਨੇ ਮਾਰਕ ਕੀਤਾ ਵੀ ਇਹ ਸਾਰੇ ਜਿਹੜੇ ਨੇ ਇਹਨਾਂ ਦਾ ਬਾਈਕਾਟ ਕਰੋ। ਔਰ ਇਹਦੇ ਬਾਰੇ ਜਦੋਂ ਇੰਡੀਆ ਦਾ ਜਿਹੜਾ ਹਾਈ ਕਮਿਸ਼ਨਰ ਹੈ ਢਾਕਾ 'ਚ ਉਹਨੂੰ ਪੁੱਛਿਆ ਅਲ ਜਜ਼ੀਰਾ ਵਾਲਿਆਂ ਨੇ ਵੀ ਇਹ ਕੀ ਕਿੱਧਰ ਨੂੰ ਜਾ ਰਿਹਾ ਤਾਂ ਉਹਨੇ ਬਿਲਕੁਲ ਉਹਦਾ ਜਵਾਬ ਹੀ ਨਹੀਂ ਦਿੱਤਾ, ਇਸ ਤੇ ਕਹਿਣ ਤੋਂ ਨਾ ਕਰ ਦਿੱਤੀ ਕੁਛ ਵੀ। ਔਰ ਜਿਹੜਾ ਭਾਰਤ ਦਾ ਵਿਦੇਸ਼ ਮੰਤਰੀ ਜੈ ਸ਼ੰਕਰ ਹੈ ਜਿਹੜਾ ਜਿਹਨੂੰ ਕ੍ਰੋਨਿਕ ਕਨਸਟੀਪੇਸ਼ਨ ਹੁੰਦੀ ਹੈ ਆਲਵੇਜ਼ ਉਹਦਾ ਮੂੰਹ ਦੇਖੋ ਪੂਰਾ ਉਸ ਨਫ਼ਰਤ ਨਾਲ ਭਰਿਆ ਹੁੰਦਾ, ਉਹਨੇ ਜਿਹੜਾ ਬੜੇ ਇਹ ਕਿਹਾ ਕਿ ਜੀ ਥੋੜਾ ਬਹੁਤ ਸ਼ਾਰਟ ਕਮਿੰਗਸ ਨੇ ਪਰ ਅਲਟੀਮੇਟਲੀ ਠੀਕ ਹੋ ਜਾਏਗਾ। ਔਰ ਇਹ ਕਿਉਂਕਿ ਚਾਈਨਾ ਨਾਲ ਵੀ ਉਹਨਾਂ ਦੀ ਪ੍ਰੋਕਸੀਮਿਟੀ ਆ ਬੰਗਲਾਦੇਸ਼ ਦੀ, ਔਰ ਇਹ ਵੀ ਜਿਹੜਾ ਮਾਲਦੀਵ ਸ੍ਰੀਲੰਕਾ ਬੰਗਲਾਦੇਸ਼ ਨੂੰ ਚਾਈਨਾ ਵੀ ਪ੍ਰਭਾਵਿਤ ਕਰਦਾ ਹੈ। ਔਰ ਹਾਲਾਂ ਜਿਹੜੀ ਉਹਦੀ ਸ਼ੇਖ ਹਸੀਨਾ ਦੀ ਹਕੂਮਤ ਦੇ ਮਿਨਿਸਟਰ ਨੇ ਅਵਾਮੀ ਲੀਗ ਮੁਹੰਮਦ ਅਰਾਫਾਤ, ਉਹਨੇ ਕਿਹਾ ਜੀ ਆਪੋਜੀਸ਼ਨ ਪਾਰਟੀਆਂ ਕਰ ਰਹੀਆਂ ਨੇ ਕਿਉਂਕਿ ਉਹ ਇਲੈਕਸ਼ਨਾਂ 'ਚ ਨਹੀਂ ਜਿੱਤ ਸਕੀਆਂ, ਉਹ ਤਾਂ ਬਾਈਕਾਟ ਹੀ ਕੀਤਾ, ਅਦਰਵਾਈਜ਼ ਤਾਂ ਬਾਈਕਾਟ ਇਸ ਲਈ ਕੀਤਾ ਕਿਉਂਕਿ ਇਲੈਕਸ਼ਨ ਰਿਗ ਕੀਤੀ ਹੈ। ਔਰ ਉਹਨਾਂ ਨੇ ਕਿਹਾ ਜੀ ਅਮਰੀਕਾ ਵੀ ਜਿਹੜਾ ਸਾਡੀਆਂ ਚੋਣਾਂ ਨੂੰ ਨਹੀਂ ਮੰਨਦਾ, ਪਰ ਦੇਖੋ on the other hand India from the very onset officially stated that Bangladesh elections is its internal matter and it has no say in it। ਔਰ ਮੈਂ ਯਾਦ ਦਹਾਨੀ ਕਰਵਾ ਦਿਆਂ ਕਿ ਜਦੋਂ ਕੈਨੇਡਾ ਨੇ ਇੰਡੀਆ ਦੇ ਉੱਤੇ ਇਲਜ਼ਾਮ ਲਾਇਆ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਕਿ ਭਾਈ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਤੁਸੀਂ ਕਰ ਰਹੇ ਹੋ, ਸਿਰਫ 2 ਹਕੂਮਤਾਂ ਨੇ ਇੰਡੀਅਨ ਗਵਰਨਮੈਂਟ ਦੀ ਹਮਾਇਤ ਕਰਕੇ ਕੈਨੇਡਾ ਨੂੰ ਕੰਡੈਮ ਕੀਤਾ ਸੀ, ਉਹਨਾਂ ਦੇ ਵਿੱਚ ਬੰਗਲਾਦੇਸ਼ ਦੀ ਸ਼ੇਖ ਹਸੀਨਾ ਦੀ ਗਵਰਨਮੈਂਟ ਸੀ ਔਰ ਦੂਸਰੇ ਪਾਸੇ ਸ੍ਰੀਲੰਕਾ ਸੀ, ਕਿਉਂਕਿ ਸ੍ਰੀਲੰਕਾ ਨੇ ਖੁਦ ਜੈਨੋਸਾਈਡ ਕੀਤਾ ਹੋਇਆ ਜੋ ਤਾਮਿਲਾਂ ਦੇ ਨਾਲ, ਔਰ ਦੂਸਰਾ ਪਰ ਕਿਉਂਕਿ ਇੰਡੀਆ ਦੇ ਨਾਲ ਤਾਂ 5 ਆਈਜ਼ ਕੰਟਰੀਜ਼ ਯੂਰਪੀਅਨ ਕੋਈ ਵੀ ਨਹੀਂ ਖਲੋਤਾ, ਸਿਰਫ ਉਹੀ ਨੇ। ਸੋ ਜ਼ਾਹਿਰ ਹੈ ਕਿ ਵੀ ਇਹ
ਜਿਹੜੀ ਹੈ ਬੰਗਲਾਦੇਸ਼ ਦੀ ਲਾਈਨ ਤਾਂ ਉਸੇ ਹੀ ਲਾਈਨ ਦੇ ਉੱਤੇ ਹੈ ਜੋ ਉਹਨਾਂ ਦਾ ਜੋ ਰਾਹ ਚਾਹੁੰਦੀ ਹੈ। ਸੋ ਇਸ ਸਟੋਰੀ ਨੂੰ ਮੈਂ ਅੱਗੇ ਹੋਰ ਨਹੀਂ ਜਾ ਸਕਦਾ ਕਿਉਂਕਿ ਇਹ ਸਾਰੇ ਚੋਂ ਇੱਕ ਪਾਰਟ ਬਿਲਕੁਲ ਕਲੀਅਰ ਹੈ ਕਿ ਸੂਨਰ ਔਰ ਲੇਟਰ ਜਿਹੜਾ ਉਹ ਬੰਗਲਾਦੇਸ਼ ਵੀ ਉਹਦੇ 'ਚ ਬੰਗਲਾਦੇਸ਼ 'ਚ ਤਬਦੀਲੀ ਹੋਏਗੀ ਕਿਉਂਕਿ ਜਦੋਂ ਇਸ ਲੈਵਲ ਤੇ ਬਾਈਕਾਟ ਲਾਈਨ ਹੁੰਦੀ ਹੈ ਇਕਨੋਮੀ ਨੂੰ ਥੋੜਾ ਬਹੁਤ ਫਰਕ ਪਏਗਾ, ਲੋਕਾਂ ਦੇ ਵਿੱਚ ਹੋਰ ਰਿਜ਼ੈਂਟਮੈਂਟ ਹੋਏਗੀ ਔਰ ਇਵੈਂਚੁਅਲੀ ਬੰਗਲਾਦੇਸ਼ ਚੋਂ ਇਹ ਜਿਹੜਾ ਰਾਹ ਦੀ ਗ੍ਰਿਪ ਹੈ ਉਹ ਖਤਮ ਹੋਏਗੀ ਔਰ ਲੋਕ ਕਿਉਂਕਿ ਜੋ ਬੰਗਾਲੀਆਂ ਦੇ ਸੁਭਾਅ ਨੂੰ ਜਾਣਦੇ ਨੇ ਔਰ ਮੈਂ ਇਸ ਲਈ ਬੈਕਗਰਾਉਂਡ 47 ਤੋਂ ਹੁਣ ਤੱਕ ਹੀ ਦੱਸ ਦਿੱਤੀ ਕਿ ਭਾਈ ਉਹ ਜਦੋਂ ਫਿਰ ਉਹਨਾਂ ਨੂੰ ਲੱਗੇ ਕਿ ਵੀ ਇਹ ਕੋਈ ਸਾਡੀ ਬੋਲੀ ਦੇ ਉੱਤੇ ਹਮਲਾ ਕਰ ਰਿਹਾ, ਸਾਡੇ ਸਵੈਮਾਨ ਨੂੰ, ਸਾਡੇ ਸੈਲਫ ਰਿਸਪੈਕਟ ਨੂੰ ਹਰਟ ਕਰ ਰਿਹਾ, ਤਾਂ ਫਿਰ ਬੰਗਾਲੀ ਜਿਹੜਾ ਉਹ ਖਲੋ ਜਾਂਦਾ ਹੈ ਔਰ ਇਹੀ ਇਸ ਸਾਰੀ ਰਿਪੋਰਟ 'ਚੋਂ ਵੀ ਨਜ਼ਰ ਆ ਰਿਹਾ ਹੈ ਕਿ ਆਉਣ ਵਾਲੇ ਪੀਰੀਅਡ 'ਚ ਬੰਗਲਾਦੇਸ਼ 'ਚੋਂ ਵੀ ਭਾਰਤ ਦਾ ਪੱਤਾ ਸਾਫ਼ ਹੋਣ ਜਾ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Longland City, New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜਦੋਂ ਸਾਡੀ ਜ਼ਮੀਰਾਂ ਦੀ ਗੱਲ ਹੋਊਗੀ, ਜਦੋਂ ਸਾਡੀ ਹੋਂਦ ਦੀ ਗੱਲ ਹੋਊਗੀ, ਉਦੋਂ ਅਸੀਂ ਖੜੇ ਹੋ ਜਾਾਂਗੇ। ਉਹ ਵੱਖਰੀ ਗੱਲ ਆ ਵੀ ਅਸੀਂ ਆਪਣੀ ਪਛਾਣ ਤੋਂ ਦੂਰ ਹੋਏ ਫਿਰਦੇ ਹਾਂ। ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ ਇੰਡੀਆਨਾ ਵਿਖੇ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਸ਼ਹਾਦਤ ਨੂੰ ਸਮਰਪਿਤ ਅਖੰਡ ਪਾਠ ਸਾਹਿਬ 16 ਫਰਵਰੀ 2024 ਨੂੰ ਆਰੰਭ ਹੋਣਗੇ ਅਤੇ 18 ਫਰਵਰੀ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ। ਐਤਵਾਰ ਦੇ ਦਿਨ ਦੇ ਦੀਵਾਨ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਕਥਾਵਾਚਕ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸੰਗਤ ਨੂੰ ਨਿਹਾਲ ਕਰਨਗੇ। ਅਜੋਕੇ ਸਿੱਖ ਸੰਘਰਸ਼ ਅਤੇ ਮੌਜੂਦਾ ਹਾਲਾਤਾਂ ਬਾਰੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਪਹਿਲਵਾਨ ਯੂਥ ਗਰੁੱਪ ਆਰਗੇਨਾਈਜੇਸ਼ਨ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ।
व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि दिल्ली ਦੇ ਜੰਤਰ ਮੰਤਰ ਰੋਡ ਤੇ ਕਰਨਾਟਕਾ ਸਰਕਾਰ ਵੱਲੋਂ ਧਰਨਾ ਦਿੱਤਾ ਜਾ ਰਿਹਾ ਔਰ ਜਿਸ ਵਿੱਚ ਦੱਖਣੀ ਭਾਰਤ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਨੇ ਔਰ ਇਉਂ ਜਾਪਦਾ ਹੈ ਕਿ ਦੱਖਣੀ ਭਾਰਤ ਦੇ ਲੋਕ ਭਾਰਤ ਨਾਲੋਂ ਟੁੱਟ ਕੇ ਆਪਣਾ ਅੱਡ ਮੁਲਕ ਬਣਾਉਣਾ ਚਾਹੁੰਦੇ ਨੇ ਔਰ ਵੱਧ ਵੀ ਰਹੇ ਨੇ ਔਰ ਭਾਵੇਂ ਹਾਲ ਦੀ ਘੜੀ ਵਿੱਚ ਇਹ ਲਹਿਰ ਆਰਥਿਕ ਤੌਰ ਤੇ ਆਧਾਰਿਤ ਹੈ ਔਰ ਲੇਕਿਨ ਇਹ ਭਾਰਤ ਦੇ ਟੁੱਟਣ ਦੀ ਦਸ਼ਾ ਵੱਲ ਜਾਂ ਦਿਸ਼ਾ ਵੱਲ ਵੱਧ ਰਹੇ ਕਦਮ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ 2 ਦਿਨ ਪਹਿਲਾਂ ਅਸੀਂ ਇੱਕ ਜਿਹੜਾ ਕਰਨਾਟਕਾ ਤੋਂ ਲੋਨ MP ਹੈ ਕਾਂਗਰਸ ਪਾਰਟੀ ਦਾ, ਉਸ ਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਕਿਹਾ ਸੀ ਔਰ ਫਿਗਰਸ ਦੇ ਕੇ ਕਿ ਕਿਵੇਂ ਅਸੀਂ ਕਿੰਨਾ ਰੈਵਨਿਊ ਜਾਂ ਕਿੰਨਾ ਟੈਕਸ ਸੈਂਟਰ ਨੂੰ ਦਿੰਦੇ ਹਾਂ ਔਰ ਉਹਦੇ ਚੋਂ ਕਿੰਨਾ ਜਿਹੜਾ ਹੈ ਉਹ ਸਾਨੂੰ ਵਾਪਸ ਮਿਲਦਾ ਹੈ। ਔਰ ਮੈਂ ਇੱਕ ਹੋਰ ਯੂਟਿਊਬਰ ਦਾ ਦੇਖ ਰਿਹਾ ਸੀ ਕਿ ਵੀ ਹਾਲ ਇਹ ਹੈ ਕਿ ਜੇ 1 ਰੁਪਿਆ ਦੱਖਣੀ ਭਾਰਤ ਚੋਂ ਉਹਨਾਂ ਨੂੰ ਟੈਕਸ ਜਾਂਦਾ ਤੇ ਉਹਨਾਂ ਨੂੰ ਵਾਪਸ 7 ਪੈਸੇ ਮਿਲਦੇ ਨੇ ਰੁਪਈਏ ਚੋਂ, ਜਦੋਂ ਕਿ ਬਿਹਾਰ ਔਰ UP ਔਰ ਮੱਧ ਪ੍ਰਦੇਸ਼ ਜੇ ਉਹ 1 ਰੁਪਈਆ ਦਿੰਦੇ ਨੇ ਤਾਂ ਉਹਨਾਂ ਨੂੰ ਜਿਹੜਾ 8 ਰੁਪਏ ਮਿਲਦੇ ਨੇ। ਮਤਲਬ ਇਹ ਪਰਸੈਂਟੇਜ ਉਸ ਲਿਹਾਜ਼ ਦੇ ਨਾਲ, ਕਿਉਂਕਿ ਪੋਪੂਲੇਸ਼ਨ ਬੇਸ ਔਰ ਦੂਸਰੀਆਂ ਲੋੜਾਂ ਦੇ ਥੱਲੇ ਇਵੇਂ ਦਾ ਕਰਦੇ ਨੇ। ਔਰ ਉਹਨੇ ਕਾਂਗਰਸ ਦਾ ਇੱਕੋ ਇੱਕ MP ਹੈ, ਉਹਨੇ ਇਹ ਗੱਲ ਕਹੀ ਕਿ ਜੀ ਜੇ ਇਹੀ ਹਾਲ ਰਿਹਾ ਤੇ ਫਿਰ ਅਸੀਂ ਦੱਖਣ ਦੇ ਸੂਬੇ, ਜਦੋਂ ਅਸੀਂ ਦੱਖਣੀ ਭਾਰਤ ਕਹਿੰਦੇ ਹਾਂ ਤਾਂ ਦੱਖਣੀ ਭਾਰਤ ਦੇ ਵਿੱਚ ਇਹ 5 ਸੂਬੇ ਮੁੱਖ ਤੌਰ ਦੇ ਉੱਤੇ, ਜਿਨ੍ਹਾਂ ਦੇ ਵਿੱਚ ਕਰਨਾਟਕਾ, ਆਂਧਰਾ ਔਰ ਤੇਲੰਗਾਨਾ, ਤਮਿਲਨਾਡੂ ਔਰ ਕੇਰਲਾ, ਜਿਹੜਾ ਭਾਰਤ ਦੀ ਆਬਾਦੀ ਦਾ ਲਗਭਗ ਸ਼ਾਇਦ 30 ਕਰੋੜ ਆਬਾਦੀ ਬਣ ਜਾਂਦੀ ਹੈ। ਪਰ ਜੇ ਉਹਨਾਂ ਦੀ ਇਕਨੋਮੀ ਦਾ ਆਧਾਰ ਦੇਖੀਏ ਔਰ ਖਾਸ ਤੌਰ ਤੇ ਜਿਹੜਾ ਅੱਜ ਭਾਰਤ ਦੇ ਲਈ ਵੱਡਾ ਰੈਵਨਿਊ ਜਨਰੇਟ ਹੁੰਦਾ ਹੈ IT ਸੈਕਟਰ ਦਾ, ਆਊਟਸੋਰਸਿੰਗ, ਉਹ 120 ਬਿਲੀਅਨ ਡਾਲਰ ਦੇ ਨੇੜੇ ਤੇੜੇ ਦੀ ਜਿਹੜੀ ਹੈ, ਉਹਦੇ ਸਾਰੇ ਹੀ ਹੱਬ ਜਿਹੜੇ ਨੇ ਉਹ ਸਾਊਥ ਦੇ ਵਿੱਚ ਹੀ ਨੇ। ਉਹ ਚੇਨਈ ਹੈ, ਉਹ ਬੈਂਗਲੁਰੂ ਹੈ, ਜਾਂ हैदराबाद है ਜਿਹੜੀ ਹੱਬ, ਜਦੋਂ ਨਾਇਡੂ ਬਾਬੂ ਸੀ ਚੀਫ ਮਿਨਿਸਟਰ ਉਦੋਂ ਕੀ ਇਸ ਦੀ ਸ਼ੁਰੂਆਤ ਹੋਈ। ਸੋ ਇਹ ਇੱਕ ਔਰ ਉਸ ਨੂੰ ਸਾਡੇ ਕਾਫੀ ਵਿਊਅਰਸ ਵੱਲੋਂ ਪਸੰਦ ਵੀ ਕੀਤਾ ਗਿਆ ਕਿਉਂਕਿ ਇਹ ਇੱਕ ਨਵੀਂ ਡਾਇਮੈਂਸ਼ਨ ਵੱਲ ਇਸ਼ਾਰਾ ਕਰ ਰਿਹਾ ਸੀ। ਪਰ ਕੁਛ ਨੇ ਜਿਹੜਾ ਇੰਡੀਅਨਸ ਨੇ ਇਹ ਕਹਿ ਕੇ ਜਦੋਂ ਭਾਰਤ ਦੇ ਵਿੱਚ ਮੰਗ ਹੋਈ ਕਿ ਜੀ ਇਹ ਕਾਂਗਰਸ ਦੀ ਸ਼ਰਾਰਤ ਹੈ, ਇੱਕ ਸੋਲ ਇੱਕ ਬੰਦੇ ਦਾ ਕਹਿਣਾ ਹੈ, ਇਵੇਂ ਨਹੀਂ ਸੋਚਿਆ ਜਾਂਦਾ। ਪਰ ਹੁਣ ਇਸ ਦੇ ਉੱਤੇ ਜਦੋਂ ਮੋਦੀ ਨੂੰ ਰਾਜ ਸਭਾ ਦੇ ਵਿੱਚ 4 ਪੈਰਾਗ੍ਰਾਫ ਦੀ ਤਕਰੀਰ ਕਰਨੀ ਪਈ ਔਰ ਵਜ੍ਹਾ ਕਿ ਕਰਨਾਟਕਾ ਦਾ ਚੀਫ ਮਿਨਿਸਟਰ ਖੁਦ, ਜਿਹਦਾ ਨਾਂ ਸਿੱਧਾਰਮਈਆ ਚੀਫ ਮਿਨਿਸਟਰ ਸਿੱਧਾਰਮਈਆ, ਉਹਨੇ ਲੀਡ ਕੀਤਾ ਜੰਤਰ ਮੰਤਰ ਦੇ ਉੱਤੇ ਦਿੱਲੀ ਦੇ ਵਿੱਚ ਜਿੱਥੇ ਧਰਨੇ ਦਿੱਤੇ ਜਾਂਦੇ ਨੇ ਵੱਡੀ ਗਿਣਤੀ 'ਚ ਸਾਊਥ ਦੇ ਲੋਕ। ਔਰ ਇਕੱਲੇ ਇਹੀ ਨਹੀਂ ਕਿਉਂਕਿ ਕਰਨਾਟਕਾ ਦੀ ਤਾਂ ਸਰਕਾਰ ਹੀ ਕਾਂਗਰਸ ਦੀ ਹੈ, ਸਿੱਧਾਰਮਈਆ ਖੁਦ ਆਇਆ, ਪਰ ਉਹਨਾਂ ਨਾਲ ਕੇਰਲਾ ਤੋਂ ਵੀ ਔਰ ਚੱਲ ਰਿਹਾ ਧਰਨਾ, ਤਮਿਲਨਾਡੂ ਤੋਂ ਵੀ ਔਰ ਦੂਸਰੇ ਨੁਮਾਇੰਦੇ ਜਿਹੜੇ ਨੇ ਆ ਕੇ ਸ਼ਮੂਲੀਅਤ ਕਰ ਰਹੇ ਨੇ। ਔਰ ਇਸ ਦਾ ਮਤਲਬ ਇਹ ਹੈ ਕਿ ਵੀ ਇਹ ਜਿਹੜਾ ਜਦੋਂ ਇਹ ਕਿਹਾ ਜਾਂਦਾ ਹੈ ਕਿ ਵੀ ਇਹ ਨਾਰਥ ਸਾਊਥ, ਹੁਣ ਇੱਕ ਪਾਸੇ ਤਾਂ ਹਿੰਦੂਤਵਾ ਦੇ ਏਜੰਡੇ ਥੱਲੇ ਇਹਨਾਂ ਨੇ ਇੱਕ ਭਾਵਕ ਏਕਤਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਇਮੋਸ਼ਨਲ ਯੂਨਿਟੀ, ਔਰ ਰਾਮ ਮੰਦਰ ਦੇ ਨਾਂ ਥੱਲੇ ਕਿ ਜੀ ਅਸੀਂ ਜਿਹੜਾ ਉਹ ਸਾਰਾ, ਪਰ ਅਸੀਂ ਉਸ ਡਿਸਕਸ਼ਨ 'ਚ ਵੀ ਕਿਹਾ ਸੀ ਕਿ ਵੀ ਜੇ ਇਹਨਾਂ ਦੇ ਦੇਵਤਿਆਂ ਨੂੰ ਔਰ ਦੂਸਰਿਆਂ ਨੂੰ ਦੇਖ ਲਈਏ ਤੇ ਉਹ ਵੀ ਇਲਾਕਿਆਂ ਦੇ ਵਿੱਚ ਵੰਡੇ ਹੋਏ ਨੇ। ਸਾਰਾ ਭਾਰਤ ਕੋਈ ਰਾਮਚੰਦਰ ਜੀ ਨੂੰ ਜਿਹੜਾ ਉਹ ਨਹੀਂ ਮੰਨਦਾ। ਔਰ ਈਵਨ ਵਿਸ਼ਨੂੰ ਅਵਤਾਰ ਵਾਲਾ ਵਿਸ਼ਨੂੰ ਦਾ ਕਨਸੈਪਟ ਤੁਹਾਨੂੰ ਸਾਊਥ 'ਚ ਨਜ਼ਰ ਨਹੀਂ ਆਏਗਾ। ਸਾਊਥ ਜਿਹੜਾ ਹੈ ਉਹ ਸ਼ਿਵ ਜੀ ਦਾ ਪੁਜਾਰੀ ਹੈ, ਉੱਥੇ ਤੁਹਾਨੂੰ ਸ਼ਿਵ ਮੰਦਿਰ ਮਿਲਣਗੇ। ਵਿਸ਼ਨੂੰ, ਰਾਮ ਜਾਂ ਕ੍ਰਿਸ਼ਨ ਜਿਹੜੇ ਵਿਸ਼ਨੂੰ ਅਵਤਾਰ ਨੇ ਉਹਨਾਂ ਦਾ ਕੋਈ ਆਧਾਰ ਨਹੀਂ ਹੈ। ਹੁਣ ਜਿਹੜਾ ਬਨਾਰਸ ਹੈ ਜਾਂ ਕਾਸ਼ੀ ਹੈ, ਜਿਹਦੀ ਹੁਣ ਗਿਆਨ ਵਿਆਪੀ ਮਸੀਤ ਜਾਂ ਉਹਦੀ ਪੂਜਾ ਜਾਂ ਦੂਜੇ ਦਾ ਆਧਾਰ ਨੂੰ ਬਣਾਇਆ ਹੋਇਆ, ਉਹਦਾ ਸ਼ਿਵ ਦੇ ਨਾਲ ਰਿਸ਼ਤਾ ਜੋੜਿਆ ਜਾਂਦਾ ਹੈ। ਔਰ ਉਹਦਾ ਈਵਨ ਇਹਨੇ ਉਹ ਗੁੰਡਾ ਯੋਗੀ ਆਦਿੱਤਿਆਨਾਥ ਉਹਨੇ ਕਿਹਾ ਜੀ ਜੇ ਹੁਣ ਅਯੁੱਧਿਆ 'ਚ ਰਾਮ ਬਣ ਗਿਆ ਤਾਂ ਨੰਦੀ ਕਹਾਂ ਬੈਠਣੇ ਵਾਲਾ ਹੈ। ਹੁਣ ਉਹ ਜਿਹੜਾ ਸ਼ਿਵ ਜੀ ਦੀ ਸਵਾਰੀ ਉਹ ਬੋਲਦ ਹੈ, ਬੈਲ ਹੈ, ਉਹਨੂੰ ਨੰਦੀ ਕਿਹਾ ਜਾਂਦਾ ਜਿਹੜਾ ਉਹਦਾ। ਇਹਦਾ ਮਤਲਬ ਇਹ ਹੈ ਕਿ ਇਸ ਲਈ ਇਹ ਕਹਿੰਦਾ ਵੀ ਇਹ ਜਿਹੜਾ ਬਨਾਰਸ ਦੀ ਵਾਲਾ ਵੀ शिव जी खड़े हो गए ना हूँ कि भाई ये है। फिर उन्हें कहा जी अगर शिव जी है तो कान्हा कहाँ आराम से बैठेंगे, मतलब मथुरा कृष्ण का जन्म स्थान भी कान्हा भी जड़ा है और ये असी जड़ा लिबरेट करवाना है। हुण
ਦੂਸਰਿਆਂ ਨੇ ਬਿਲਕੁਲ ਠੀਕ ਕਿਹਾ ਵੀ ਇਹ ਜਿਹੜੀ ਸਾਊਥ ਦੇ ਉੱਤੇ ਇਹਨਾਂ ਦੀ ਗ੍ਰਿਪ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਇਹ ਬਨਾਰਸ ਵਾਲੀ ਮਸਜਿਦ ਨੂੰ ਢਾਹ ਕੇ ਇੱਥੇ ਜਿਹੜਾ ਮੰਦਿਰ ਬਣਾਉਣ ਦੀ ਲਾਈਨ ਹੈ ਉਹ ਸ਼ਿਵ ਜੀ ਦੇ ਪੁਜਾਰੀਆਂ ਲਈ, ਔਰ ਇਹ ਮੋਦੀ ਨੇ 2 ਇਸ ਕਿਸਮ ਦੇ ਫੰਕਸ਼ਨ ਵੀ ਕੀਤੇ ਕਿ ਜੀ ਇਹ ਬਨਾਰਸ ਔਰ ਤਮਿਲਨਾਡੂ ਦਾ ਕੀ ਤਾਲੁਕ ਹੈ ਔਰ ਕਿਵੇਂ ਕੀ ਹੈ। ਲੇਕਿਨ ਇਸ ਸਾਰੇ ਚੋਂ ਰਾਮ ਮੰਦਿਰ ਜਿਹੜਾ ਬੜਾ ਧੂਮ ਧੜੱਕੇ ਦੇ ਨਾਲ ਜਿਹੜਾ ਉਹਨਾਂ ਨੇ 22 ਜਨਵਰੀ ਨੂੰ ਕਿ 24 ਜਨਵਰੀ ਸੀ ਜੀ ਉਹਦੀ ਪ੍ਰਾਣ ਪ੍ਰਤਿਸ਼ਠਾ, ਪਰ ਉਹ ਅਸੀਂ ਦੇਖਦੇ ਹਾਂ ਵੀ ਬਬਲ ਬਹੁਤ ਜਲਦੀ ਗਾਇਬ ਹੋ ਗਿਆ। ਠੀਕ ਹੈ ਵੀ ਉੱਥੇ ਜਾਣ ਵਾਲੇ ਨਾਰਥ ਜਿਵੇਂ ਇਹਨਾਂ ਨੇ ਡਿਊਟੀਆਂ ਲਾਈਆਂ ਕਿ ਬਈ ਇਲੈਕਸ਼ਨਾਂ ਤੱਕ ਜਿਹੜੀ ਬੀਜੇਪੀ ਰੂਲਡ ਸਟੇਟ ਨੇ ਉੱਥੇ ਇੰਨੀਆਂ ਬੱਸਾਂ ਜਾਣ, ਇੰਨੇ ਲੋਕ ਜਾਣ, ਉਹਨਾਂ ਨੂੰ ਫ੍ਰੀ ਜਿਹੜਾ ਉਹ ਟੂਰਿੰਗ ਫੈਸਿਲਿਟੀ ਦਿੱਤੀ ਜਾਏ। ਲੇਕਿਨ ਇਹਦੇ ਫੌਰਨ ਬਾਅਦ ਅਸੀਂ ਦੇਖਦੇ ਹਾਂ ਕਿ ਜਿਹੜਾ ਇੰਪੈਕਟ ਇਹ ਸਮਝਦੇ ਸੀ ਕਿ ਵੀ ਭਾਵਨਾਤਮਕ ਏਕਤਾ ਜਾਂ ਭਾਵਕ ਏਕਤਾ ਹਿੰਦੂਆਂ 'ਚ ਹੈ, ਇਹ ਗੱਲ ਸਾਹਮਣੇ ਆਈ ਕਿ ਭਾਈ ਇਹ ਤਾਂ ਬਿਲਕੁਲ ਉਸ ਦੇ ਉਲਟ ਇੱਕ ਪਾਸੇ ਜਿਵੇਂ ਇਹਨਾਂ ਨੇ ਉਸ ਨੂੰ ਸ਼ਿਬੂ ਸੋਰੇਨ ਦੇ ਮੁੰਡੇ ਨੂੰ ਹਿਮੰਤਾ ਨੂੰ ਫੜਿਆ ਔਰ ਫਿਰ ਜੋਕ ਬਣਾਇਆ। ਝਾਰਖੰਡ ਦੇ ਵਿੱਚ ਲੱਖਾਂ ਦੀ ਗਿਣਤੀ ਜਿਹੜੇ ਆਦੀਵਾਸੀ ਨੇ, ਪੀਪਲ ਆਫ ਦਾ ਬੁਸ਼ਿਸ, ਜਿਨ੍ਹਾਂ ਨੂੰ ਇਹ ਬੀਜੇਪੀ ਵਾਲੇ ਆਦਿਵਾਸੀ ਨਹੀਂ ਕਹਿੰਦੇ, ਵਨਵਾਸੀ ਕਹਿੰਦੇ ਨੇ, ਜੰਗਲਾਂ ਦੇ ਰਹਿਣ ਵਾਲੇ, ਉਹ ਬਾਹਰ ਨਿਕਲੇ। ਔਰ ਨਤੀਜਾ ਜਿਹੜਾ ਕਿ ਉੱਥੇ ਉਹਨਾਂ ਦੀ ਸਰਕਾਰ ਕਾਂਗਰਸ ਦੀ ਔਰ ਉਹਨਾਂ ਦੀ ਝਾਰਖੰਡ ਮੁਕਤੀ ਮੋਰਚੇ ਦੀ ਮਿਲਵੀਂ ਸਰਕਾਰ ਉਹਨੂੰ ਤੋੜਨਾ ਚਾਹੁੰਦੇ ਸੀ, ਉਹਦੇ 'ਚ ਫੇਲ ਹੋਏ ਔਰ ਉੱਥੇ ਵੀ ਉਹਨਾਂ ਦਾ ਰਾਮ ਦਾ ਮੰਤਰ ਚੱਲਿਆ ਨਹੀਂ ਹੈ। ਪਰ ਜਿਹੜੀ ਇਹਨਾਂ ਦੇ ਲਈ ਹੁਣ ਸਭ ਤੋਂ ਵੱਡੀ ਇੱਕ ਫਿਕਰ ਵਾਲੀ ਗੱਲ ਔਰ ਜਿਹੜੀ ਸੀਰੀਅਸ ਡਿਬੇਟ ਸ਼ੁਰੂ ਹੋ ਗਈ ਕਿ ਦੱਖਣ ਦੀਆਂ ਸਟੇਟਾਂ ਨੇ, ਜਿਵੇਂ ਉਹਨੇ ਕਰਨਾਟਕਾ ਦੇ ਐਮਪੀ ਨੇ ਕਿਹਾ ਜੇ ਇਹੀ ਰਿਹਾ ਤੇ ਸਾਡੇ ਕੋਲ ਕੋਈ ਚੋਇਸ ਨਹੀਂ ਰਹੇਗੀ ਅਦਰ ਦੈਨ ਕਿ ਅਸੀਂ ਅੱਡ ਮੁਲਕ ਦੀ ਮੰਗ ਕਰੀਏ। ਔਰ ਇਸ ਨੂੰ ਹੁਣ ਆਰਐਸਐਸ ਨੂੰ ਸਮਝ ਆਈ ਕਿ ਭਾਈ ਇੱਥੇ ਨਾ ਹਿੰਦੂਤਵਾ ਚੱਲਣਾ, ਨਾ ਕੋਈ ਹੋਰ ਡਰਾਮੇਬਾਜ਼ੀ ਚੱਲਣੀ ਹੈ, ਨਾ ਰਾਮ ਮੰਦਿਰ ਚੱਲਣਾ। ਔਰ ਇਹਨੂੰ ਜਿਹੜਾ ਹੈ ਉਹ ਇਹ ਭਾਰਤ ਦੇ ਵਿੱਚ ਉਹਦੀ ਸੋ ਕਾਲਡ ਜਿਹੜੀ ਹੈ ਯੂਨਿਟੀ ਦੇ ਵਿੱਚ ਇੱਕ ਵੱਡਾ ਕਰੈਕ ਆ ਗਿਆ। ਔਰ ਮੈਂ ਮੋਦੀ ਦੇ ਲਫ਼ਜ਼ ਹੀ ਦੁਹਰਾਉਣਾ ਚਾਹੁੰਦਾ ਔਰ ਇਹ ਅੱਜ ਦੇ ਹਿੰਦੂ, ਕਿਉਂਕਿ ਵੀ ਦਾ ਹਿੰਦੂ ਅਖਬਾਰ ਸਾਊਥ ਦੀ ਹੈ, ਤਮਿਲਨਾਡੂ ਦੀ ਹੈ, ਥੋੜੀ ਜਿਹੀ ਫੇਰ ਰਿਪੋਰਟਿੰਗ ਕਰਦੇ ਨੇ। ਆਪੋਜੀਸ਼ਨ ਇਜ਼ ਕ੍ਰੀਏਟਿੰਗ ਏ ਨਾਰਥ ਸਾਊਥ ਡਿਵਾਈਡ। ਪ੍ਰਾਈਮ ਮਿਨਿਸਟਰ ਮੋਦੀ, an entire state is speaking this language. Nothing can be worse than this. It is painful that such language is emerging from a national party. They asked Congress to stop divisive politics. ਹੁਣ ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵੀ ਆਰਐਸਐਸ ਦੇ ਨਾਗਪੁਰ ਹੈੱਡਕੁਆਟਰ ਦੇ ਵਿੱਚ ਇਸ ਸਾਰੇ ਦੇ ਉੱਤੇ ਕਿੰਨੀ ਭੱਜ ਦੌੜ ਮਚੀ ਹੋਏਗੀ। ਔਰ ਮੋਦੀ ਦੀ ਜਿਹੜੀ ਉਹ ਸਪੀਚ ਹੈ ਰਾਜ ਸਭਾ 'ਚ ਇਸ ਦੇ ਉੱਤੇ, ਔਰ ਉਹਨਾਂ ਨੇ ਕਿਹਾ ਜੀ ਕਿ ਵੀ ਇਹ ਜਿਹੜਾ ਪ੍ਰੋਟੈਸਟ ਧਰਨਾ ਕਾਂਗਰਸ ਦਾ ਚੀਫ ਮਿਨਿਸਟਰ ਸਿਧਾਰਥ ਮਈਆ ਦੇ ਰਿਹਾ over alleged injustice meted out by the center on devolution of tax share to the state. ਹੁਣੇ ਮੈਂ ਮੋਦੀ ਦੇ ਲਫ਼ਜ਼ ਦੁਹਰਾਉਣਾ ਚਾਹੁੰਦਾ। Today I want to share my pain on a specific matter. The way language is being spoken these days to break the country. These new narratives are being made for political gains. An entire state is speaking this language. Nothing can be worse for the country than this. What language have we started saying? कि ये all of a sudden north south ਦੀ language ਕਿੱਥੋਂ ਸ਼ੁਰੂ ਹੋ ਗਈ ਕਿ ਬਈ break ਦੀ language ਭਾਰਤ ਨੂੰ ਤੋੜਨ ਦੀ ਲਾਈਨ। ਫਿਰ ਉਹਨਾਂ ਨੇ ਕਿਹਾ ਮਿਸਟਰ ਮੋਦੀ said such narratives were not good for the country and could jeopardize its future. ਕਿ ਭਾਰਤ ਦਾ ਤਾਂ ਭਵਿੱਖ ਹੀ ਖਤਮ ਹੋ ਜਾਏਗਾ, ਇਹ ਠੀਕ ਨਹੀਂ ਹੈ। He lamented that a vaccine is made in one part of the country and someone says that it can't be given to the other parts. What is this thinking? And it is very painful that such language is emerging from a national party. It is very sad. ਇਸ ਤੋਂ ਮਤਲਬ ਹੈ ਵੀ ਉਹਨਾਂ ਨੂੰ ਰਿਅਲਾਈਜ਼ ਹੋਣਾ ਸ਼ੁਰੂ ਹੋ ਗਿਆ ਹੈ ਕਿ ਭਾਈ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ। ਦਿਸ ਨੇਸ਼ਨ ਹੁਣ ਇਹ ਕਿੱਥੇ ਹਿੰਦੂਤਵਾ ਦਾ ਮੰਤਰ 22-24 ਪ੍ਰਾਣ ਪ੍ਰਤਿਸ਼ਠਾ ਤੱਕ ਸੀ, ਹੁਣ ਇਹਨਾਂ ਨੂੰ ਨੇਸ਼ਨਹੁੱਡ ਦਾ ਫਿਕਰ ਪੈ ਗਿਆ। ਉਹਨਾਂ ਨੂੰ ਇਹ ਨਜ਼ਰ ਆ ਗਿਆ ਵੀ ਹਾਲਾਂ ਜਿਹੜੇ ਸਾਊਥ ਦੇ ਹਿੰਦੂ ਨੇ ਉਹ ਤੁਸੀਂ ਦੇਖੋ ਅੱਜ ਵੀ ਉਹੀ ਲੁੰਗੀ, ਉਹੀ ਪਹਿਰਾਵਾ, ਕਿੰਨੇ ਤਿਲਕ, ਸਭ ਤੋਂ ਪੁਰਾਣੇ ਡਿਵਾਊਟ ਹਿੰਦੂ ਨੇ। ਪਰ ਇਹ ਨਾਰਥ ਦੇ ਸ਼ੈਤਾਨ ਹਿੰਦੂਆਂ ਵਾਂਗ, ਹਿੰਦੂ ਤਵੀਆਂ ਵਾਂਗ
ਉਹ ਬਾਂਦਰ ਵਾਂਗ ਉਛਲਦੇ ਕੁੱਦਦੇ ਨਹੀਂ, ਔਰ ਨਫ਼ਰਤ ਨਹੀਂ ਹੈ ਉਹਨਾਂ 'ਚ। ਜੀ। ਇਸੇ ਲਈ ਪਹਿਲਾਂ ਇਹਨਾਂ ਨੇ ਤਮਿਲਨਾਡੂ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਫੈਲਾਉਣੀ ਚਾਹੀ, ਕੇਰਲਾ ਦੇ ਵਿੱਚ ਫੈਲਾਉਣ ਦੇ ਲਈ ਕਿਵੇਂ ਕੇਰਲਾ ਫਾਈਲਸ ਨਾਂ ਦੀ ਫਿਲਮ ਬਣਾਈ ਕਿ ਜੀ ਈਸਾਈ ਕੁੜੀਆਂ ਔਰ ਹਿੰਦੂ ਕੁੜੀਆਂ ਉਹਨਾਂ ਨੂੰ ਮੁਸਲਮਾਨ ਕਿਵੇਂ ਕਨਵਰਟ ਕਰ ਰਹੇ ਨੇ, ਉਹ ਕੰਮ ਨਹੀਂ ਚੱਲਿਆ। ਔਰ ਉੱਥੇ ਦੱਖਣ ਵਾਲੇ ਤਾਂ ਇਕੱਠੇ ਹੋ ਗਏ ਕੇਰਲਾ 'ਚ, ਦਾ ਉਹਨਾਂ ਦੀ ਪੂਰੀ ਉੱਥੋਂ ਦੇ ਕ੍ਰਿਸਚੀਅਨ ਵੀ, ਮੁਸਲਮਾਨ ਵੀ, ਹਿੰਦੂ ਵੀ, ਜਿਹੜੇ 20 ਫੀਟਰ ਹਿੰਦੂ ਨੇ, ਉਹਨਾਂ ਨੇ ਕਿਹਾ ਕਿ ਭਾਈ ਇਹ ਤੁਹਾਡਾ ਅਸੀਂ ਨਾਰਥ ਦਾ ਜਿਹੜੀ ਡੋਮੀਨੈਂਸ ਹੈ ਇਹਨੂੰ ਨਹੀਂ ਕਬੂਲਦੇ। ਔਰ ਇੱਥੇ ਹੁਣ ਇਹ ਕਹਿ ਰਿਹਾ ਆਲ ਆਫ ਅ ਸਡਨ a change of the tone. This nation is not just a piece of land for us. It is like the human body. If there is pain somewhere, the hand doesn't say that the thorn is in the foot and it doesn't concern me. If there is pain anywhere in this country, pain should be felt for everyone. ਕਿ ਜੀ ਅਸੀਂ ਤਾਂ ਦੇਸ਼ ਇੱਕ ਇਨਸਾਨੀ ਸਰੀਰ ਵਾਂਗ ਆ, ਜੇ ਕੰਡਾ ਪੈਰ 'ਚ ਲੱਗਾ ਤੇ ਇਹ ਤਾਂ ਨਹੀਂ ਹੈ ਉਹ ਸਭ ਪੀੜ ਸਾਰੇ ਸਰੀਰ ਨੂੰ ਹੋਏਗੀ। ਔਰ ਦੂਸਰਾ, if one body part doesn't work, the entire body is dubbed as handicapped. If any part of the country is left without development, then the country cannot become developed. ਹੁਣ ਉਹ ਕਹਿੰਦਾ ਜੀ ਜੇ ਇਹ ਹੋ ਗਿਆ ਤੇ ਅਸੀਂ ਕਿਵੇਂ ਡਿਵੈਲਪ ਹੋਵਾਂਗੇ? Therefore we should look at the country as one and not separate parts. ਇਹ ਛੋਟੀ ਗੱਲ ਨਹੀਂ ਹੈ ਜਿੰਨੇ ਜੁਮਲੇ ਫਿਰ ਉਹ ਕਹਿ ਰਿਹਾ। ਉਹਨੇ ਹਿਮਾਲਿਆ ਦੀ ਗੱਲ ਕੀਤੀ। ਦੇਖੋ ਕੱਲ ਨੂੰ ਉਹ ਕਹੇਗਾ ਜੀ ਕਿਉਂਕਿ ਰਿਵਰ ਸਾਡੇ ਚੋਂ ਨਿਕਲਦੀਆਂ ਨੇ, ਸਾਡਾ ਹੀ ਇਹਦੇ ਤੇ ਹੱਕ ਹੈ। what will happen to the country? Where will this stop? States which have coal, if they say that we won't share it with others, how will the country function? ਪਰ ਮੋਦੀ ਨੂੰ ਇਹ ਪਤਾ ਹੈ ਕਿ ਜਿਨ੍ਹਾਂ ਸੂਬਿਆਂ ਦੇ ਵਿੱਚੋਂ ਕੋਲ ਨਿਕਲਦਾ ਹੈ ਉਹਨਾਂ ਸੂਬਿਆਂ ਦਾ ਉਹਦੇ ਤੇ ਅਧਿਕਾਰ ਹੁੰਦਾ ਹੈ, ਉਹ ਸੈਂਟਰ ਦੇ ਥੱਲੇ ਨੇ, ਲੇਕਿਨ ਉਹਨਾਂ ਨੂੰ ਉਹਦੇ ਚੋਂ ਪਰਸੈਂਟੇਜ ਮਿਲਦੀ ਹੈ। ਇਸੇ ਤਰ੍ਹਾਂ ਲੇਕਿन वो ये कह रहे हैं कि देश के अंदर ये भाव तोड़ने की क्या प्रयास हो रहा है कि भाई ये तोड़ रहे हैं हमारा टैक्स हमारा मनी। ये उन्होंने स्लोगन है जो उन्होंने उत्थे धरना चल रहा है कि हमारा टैक्स हमारा मनी, कि भाई तुसी टैक्स असी दईए ते तुसी जिहड़ा वो पैसा लुट के उन्होंने हिंदू बेल्ट वालियां नूं देई जाओ। सो असी जिहड़ा रिपीटेडली कह कि भाई ऑलरेडी भारत दा हशर ਉਹੀ ਹੋਣ ਜਾ ਰਿਹਾ ਹੈ ਜੋ ਸੋਵੀਅਤ ਯੂਨੀਅਨ ਦਾ ਹੋਇਆ 15 ਟੁਕੜਿਆਂ 'ਚ ਟੁੱਟ ਕੇ, ਜੋ ਯੂਗੋਸਲਾਵੀਆ ਦਾ ਹੋਇਆ। ਔਰ ਇੱਥੇ ਇੱਕ ਪਾਸੇ ਜਿੱਥੇ ਇਹਨਾਂ ਨੇ ਗੰਦੀ ਰਿਲੀਜੀਅਸ ਡਿਵਾਈਡ ਦਾ ਏਜੰਡਾ ਰੱਖ ਕੇ ਲੋਕਾਂ ਦੇ ਵਿੱਚ ਫਸਾਦ ਪਾਉਣ ਦੀ ਕੋਸ਼ਿਸ਼ ਕੀਤੀ, ਉੱਥੇ ਹੁਣ ਸਾਊਥ ਦੀਆਂ 5 ਪਾਵਰਫੁਲ ਸਟੇਟਾਂ 25-30 ਕਰੋੜ ਲੋਕਾਂ ਵੱਲੋਂ ਆਲਮੋਸਟ ਇਕਨੋਮਿਕਲ ਡਿਵਾਈਡ ਦੇ ਨਾਂ ਥੱਲੇ ਉਹ ਲੈਵਲ ਆ ਗਿਆ ਵੀ ਇਹਨਾਂ ਦੇ ਹੈਡਲਾਈਨ ਹੀ ਹੈ ਕਿ ਨਾਰਥ ਸਾਊਥ ਡਿਵਾਈਡ। ਸੋ ਭਾਰਤ ਬੜੀ ਤੇਜ਼ੀ ਨਾਲ ਟੁੱਟਣ ਵੱਲ ਵੱਧ ਰਿਹਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਨੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜਦੋਂ ਸਾਡੀ ਜ਼ਮੀਰਾਂ ਦੀ ਗੱਲ ਹੋਊਗੀ, ਜਦੋਂ ਸਾਡੀ ਹੋਂਦ ਦੀ ਗੱਲ ਹੋਊਗੀ, ਉਦੋਂ ਅਸੀਂ ਖੜੇ ਹੋ ਜਾਾਂਗੇ। ਉਹ ਵੱਖਰੀ ਗੱਲ ਆ ਵੀ ਅਸੀਂ ਆਪਣੀ ਪਛਾਣ ਤੋਂ ਦੂਰ ਹੋਏ ਫਿਰਦੇ ਹਾਂ। ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ ਇੰਡੀਆਨਾ ਵਿਖੇ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਸ਼ਹਾਦਤ ਨੂੰ ਸਮਰਪਿਤ ਅਖੰਡ ਪਾਠ ਸਾਹਿਬ 16 ਫਰਵਰੀ 2024 ਨੂੰ ਆਰੰਭ ਹੋਣਗੇ ਅਤੇ 18 ਫਰਵਰੀ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ। ਐਤਵਾਰ ਦੇ ਦਿਨ ਦੇ ਦੀਵਾਨ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਕਥਾਵਾਚਕ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸੰਗਤ ਨੂੰ ਨਿਹਾਲ ਕਰਨਗੇ। ਅਜੋਕੇ ਸਿੱਖ ਸੰਘਰਸ਼ ਅਤੇ ਮੌਜੂਦਾ ਹਾਲਾਤਾਂ ਬਾਰੇ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਭਲਵਾਨ ਯੂਥ ਗਰੁੱਪ ਆਰਗੇਨਾਈਜੇਸ਼ਨ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486।
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਵੱਲੋਂ ਇਸ ਵੇਲੇ ਡਾਇਸਪੋਰਾ ਸਿੱਖਾਂ ਨੂੰ ਡਰਾਉਣ ਅਤੇ ਭਰਮਾਉਣ ਦੇ ਏਜੰਡੇ ਤੇ ਪੂਰੀ ਤਰ੍ਹਾਂ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ ਔਰ ਅਮਰੀਕਾ ਵਾਸੀ ਸੁਖੀ ਚਾਲ ਨਾਂ ਦਾ ਭਾਰਤੀ ਏਜੰਸੀਆਂ ਦਾ ਹੱਥ ਠੋਕਾ ਆਉਣ ਵਾਲੇ ਦਿਨਾਂ ਵਿੱਚ ਆਸਟ੍ਰੇਲੀਆ ਦਾ ਦੌਰਾ ਕਰ ਰਿਹਾ ਔਰ ਉਸਨੇ ਧਾਰਮਿਕ ਏਜੰਡੇ ਥੱਲੇ ਆਸਟ੍ਰੇਲੀਅਨ ਸਿੱਖਾਂ ਨੂੰ ਗੁੰਮਰਾਹ ਕਰਨਾ ਹੈ। ਸੋ ਇਸ ਤੋਂ ਖਬਰਦਾਰ ਹੋਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਅਸੀਂ ਜਦੋਂ ਇਹ ਕਹਿੰਦੇ ਆ ਵੀ ਇਸ ਵੇਲੇ ਅਮਰੀਕਾ, ਕੈਨੇਡਾ, ਯੂਕੇ ਔਰ ਆਸਟ੍ਰੇਲੀਆ ਜੀ ਇਹ ਜਿੱਥੇ ਸਿੱਖ ਪੋਪੂਲੇਸ਼ਨ ਦੇ 4 ਵੱਡੇ ਸੈਂਟਰ ਨੇ, ਇੱਥੇ ਖਾਲਿਸਤਾਨ ਦੀ ਮੂਵਮੈਂਟ ਬੜੀ ਤਾਕਤ ਦੇ ਨਾਲ, ਪਾਵਰ ਦੇ ਨਾਲ ਔਰ ਖਾਸ ਤੌਰ ਤੇ ਖਾਲਿਸਤਾਨ ਰੈਫਰੈਂਡਮ ਨੇ ਉਸ ਪਾਵਰ ਨੂੰ ਰਿਫਲੈਕਟ ਵੀ ਕੀਤਾ, ਜਿਹੜੀ ਆਲਰੇਡੀ ਇਹਨਾਂ 4 ਮੁਲਕਾਂ ਦੇ ਵਿੱਚ ਹੀ ਜਿਹੜਾ ਕੁਝ ਗੇੜ ਦੀਆਂ ਵੋਟਾਂ ਪਈਆਂ ਨੇ। ਯੂਕੇ ਤੋਂ ਸ਼ੁਰੂ ਹੋਇਆ ਔਰ ਆਸਟ੍ਰੇਲੀਆ 'ਚ ਵੀ ਹੋਇਆ ਔਰ ਕੈਨੇਡਾ 'ਚ ਵੀ ਅਸੀਂ ਦੇਖਿਆ, ਪਲੱਸ ਯੂਰਪ 'ਚ ਵੀ, ਹੁਣ ਅਮਰੀਕਾ 'ਚ ਵੀ ਸੈਨ ਫਰਾਂਸਿਸਕੋ ਇਸ ਜਲਵਾ ਦਿਖਾਇਆ ਸਿੱਖਾਂ ਨੇ ਕਿ ਉਹ ਖਾਲਿਸਤਾਨ ਦੇ ਲਈ ਖਲੋਤੇ ਨੇ ਜੀ। ਸੋ ਬੇਸ਼ੱਕ ਜਦੋਂ ਅਸੀਂ ਭਾਰਤੀ ਏਜੰਸੀਆਂ ਦੀ ਖੇਡ ਦੀ ਗੱਲ ਕਰਦੇ ਹਾਂ ਤੇ ਇਹ ਤਾਂ 1970s ਦੇ ਵਿੱਚ ਵੇ ਬੈਕ ਚਲਾ ਜਾਂਦਾ ਹੈ, ਜਦੋਂ ਕੈਨੇਡਾ ਦੇ ਵਿੱਚ ਇੰਟਰਫੀਰੈਂਸ ਸ਼ੁਰੂ ਹੋਈ, ਪੇਪ ਗੁਰਦੁਆਰੇ 'ਚ ਉਹਨਾਂ ਨੇ ਕੀ ਕੀਤਾ। ਫਿਰ ਅਸੀਂ ਏਅਰ ਇੰਡੀਆ ਹਾਦਸੇ ਦੀ ਗੱਲ ਕਰਦੇ ਹਾਂ ਜਿਹੜਾ ਕਨਿਸ਼ਕਾ ਦਾ ਇਹਨਾਂ ਨੇ ਕਰਵਾਇਆ। ਲੇਕਿਨ ਜਦੋਂ ਦੀ ਇਹ ਐਗਰੈਸਿਵ ਅਪਰੋਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੱਕ ਜਿਹੜੀ ਅਜੀਤ ਡੋਵਲ ਔਰ ਦਿਨਕਰ ਗੁਪਤਾ ਔਰ ਗੌਰਵ ਯਾਦਵ ਔਰ ਜਿਹੜਾ ਰਾਹ ਦਾ ਰਿਟਾਇਰ ਹੋਇਆ 30 ਜੂਨ ਨੂੰ ਗੋਇਲ, ਇਹਨਾਂ ਨੇ ਅਪਣਾਈ। ਇਹਨਾਂ ਨੇ ਦੋਵੇਂ ਹੀ ਪਲੈਂਕ ਹਾਲਾਂ ਇਹ ਨੀਤੀ ਤਾਂ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਜਦੋਂ ਪਿੱਛੇ ਮੁੜ ਕੇ ਦੇਖਦੇ ਹਾਂ ਕਿ ਕਿਵੇਂ ਜਿਹੜਾ ਕਿਤੇ ਪਾਸਪੋਰਟ ਔਰ ਵੀਜ਼ਿਆਂ ਨੂੰ ਹਥਿਆਰ ਦੇ ਤੌਰ ਤੇ ਵਰਤਿਆ, ਕਿੰਨੀ ਦੇਰ ਬਲੈਕ ਲਿਸਟ ਦਾ ਰੌਲਾ, ਇੰਨੇ ਬੰਦੇ ਬਲੈਕ ਲਿਸਟ ਨੇ, ਇੰਨੇ ਅਸੀਂ ਕਰਤੇ। ਫਿਰ ਮੋਦੀ, ਫਿਰ ਉਹ ਰੁਲਦਾ ਸਿੰਘ RSS ਦਾ ਚੀਫ ਜਿਹਨੂੰ ਬਾਅਦ ਕਿਸੇ ਨੇ ਰੋਲ ਦਿੱਤਾ, ਉਹਦੇ ਰਾਹੀਂ ਕਿਵੇਂ ਇਹਨਾਂ ਨੇ ਘੁਸਪੈਠ ਕੇ ਜੀ ਅਸੀਂ ਜੇਲ੍ਹਾਂ ਚੋਂ ਛਡਾਉਂਦੇ ਆ। ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦਾ ਕੇਸ, ਦੂਸਰੇ ਕੇਸਾਂ ਦੇ ਹਵਾਲੇ ਨਾਲ ਘੁਸਪੈਠ ਵੀ ਕੀਤੀ। ਭੀਸ਼ਮ ਅਗਨੀਹੋਤਰੀ ਨੂੰ ਜਦੋਂ ਇੱਥੇ ਐਂਬੈਸਡਰ ਐਟ ਲਾਰਜ ਲਾਇਆ ਵਾਜਪਾਈ ਦੀ ਸਰਕਾਰ ਨੇ, ਉਹਨੇ ਕੈਨੇਡਾ ਦੇ ਵਿੱਚ ਸਾਡੇ ਕਾਫੀ ਕਮਿਟਡ ਬੰਦੇ ਜਿਹੜੇ ਲੱਗਦੇ ਸੀ ਉਹ ਉਸ ਜਾਲ ਦੇ ਵਿੱਚ ਫਸੇ, ਜਿਨ੍ਹਾਂ ਨੇ ਹੁਣ ਜਦੋਂ ਮੈਂ ਆਪਣੀ ਵਿਜ਼ਿਟ ਵੇਲੇ ਵੀ ਗਿਆ ਉਹਨਾਂ ਚੋਂ ਕਈਆਂ ਨੇ ਪ੍ਰਾਈਵੇਟਲੀ ਕਿਹਾ ਕਿ ਜੀ ਅਸੀਂ ਉਸ ਪੀਰੀਅਡ ਦੇ ਵਿੱਚ ਕੁਝ ਹੋਰ ਹੀ ਬਣ ਗਿਆ ਸੀ, ਪਤਾ ਹੀ ਨਹੀਂ ਲੱਗਾ ਕੀ ਹੋਇਆ। ਔਰ ਇਹ ਠੀਕ ਹੈ ਵੀ ਇਹ ਏਜੰਸੀਆਂ ਦੀ ਖੇਡ ਹੈ, ਉਹ ਦੁਸ਼ਮਣ ਬਾਤ ਕਰੇ ਅਨਹੋਣੀ। ਹੁਣ ਇੱਕ ਪਾਸੇ ਤਾਂ ਸਿੱਧੇ ਤੌਰ ਤੇ ਉਹਨਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮਤਲਬ ਹੈ ਕਿਲਿੰਗ ਸਪਰੀ, ਕਿ ਵੀ ਜੋ ਲਾਹੌਰ 'ਚ ਕੀਤਾ, ਜੋ ਬਰਮਿੰਗਮ 'ਚ ਅਵਤਾਰ ਸਿੰਘ ਖੰਡਾ ਨਾਲ ਕੀਤਾ, ਹਰਦੀਪ ਸਿੰਘ ਨਿੱਜਰ ਨਾਲ ਕੀਤਾ ਔਰ ਜੋ ਗੁਰਪਤਵੰਤ ਸਿੰਘ ਪੰਨੂ ਔਰ ਬਾਕੀ ਖਾਲਿਸਤਾਨੀ ਐਕਟਿਵਿਸਟ ਨਾਲ ਕਰਨ ਜਾ ਰਹੇ ਸੀ। ਸੋ ਇੱਕ ਪਾਸੇ ਤਾਂ ਇਹ ਖੌਫ ਦਾ ਮਾਹੌਲ ਸਿਰਜਣਾ, ਦੂਸਰਾ ਪੱਖ ਹੈ ਕਨਫਿਊਜ਼ਨ, ਭੰਬਲ ਭੂਸਾ। ਤੁਹਾਡੇ ਚੋਂ ਹੀ ਤੁਹਾਡੀਆਂ ਵਰਗੀਆਂ ਸ਼ਕਲਾਂ ਵਰਗੇ, ਜੇ ਨਹੀਂ ਨੇ ਸ਼ਕਲਾਂ, ਉਹਨਾਂ ਨੂੰ ਕਿਹਾ ਜਾਂਦਾ ਵੀ ਹੁਣ ਪੱਗ ਬੰਨ ਲਓ, ਵਾਲ ਉਗਲੈਣ ਦਿਓ, ਤੇ ਉਹਨਾਂ ਨੂੰ ਕੋਈ ਇਸ ਤਰੀਕੇ ਦੇ ਨਾਲ ਪ੍ਰੋਜੈਕਟ ਕਰਕੇ ਥਰੋ ਕਰਨਾ। ਇੱਕ ਤਾਂ ਉਹ ਜਿਹੜੇ ਪੱਗਾਂ ਵਾਲੇ ਵਿਰੋਧ ਦੇ ਵਿੱਚ ਉਹਨਾਂ ਦੇ ਟੀਵੀ ਚੈਨਲਸ ਤੇ ANI ਔਰ ਉਹਨਾਂ ਦੀਆਂ ਹੋਰ ਨਿਊਜ਼ ਆਊਟਲੈਟਸ ਤੇ ਬਹਿ ਕੇ ਇਹ ਕਹਿਣ ਕਿ ਜੀ ਇਹ ਦੇਖੋ ਇਹ ਤਾਂ ਚੰਦ ਲੋਕਾਂ ਦੀ ਦੁਕਾਨਦਾਰੀ ਔਰ ਫਲਾਣਾ ਔਰ ਇਹ ਸਿੱਖਤਾ ਚਾਹੁੰਦੇ ਨਹੀਂ, ਇਹ ਤਾਂ ਬਹੁਤ ਨੁਕਸਾਨਦੇਹ ਹੈ। ਬਾਕੀ ਭਾਰਤ ਭਰ 'ਚ ਜਿੱਥੇ ਗੁਰਦੁਆਰੇ ਨੇ ਇਤਿਹਾਸਕ, ਉਹਨਾਂ ਦਾ ਕੀ ਬਣੇਗਾ, ਇਹ ISI ਦੀ ਖੇਡ ਹੈ। ਫਿਰ ਹੌਲੀ ਹੌਲੀ ਹੁਣ CIA ਦੇ ਵੀ ਕਹਿਣ ਲੱਗ ਗਏ ਨੇ ਵਿੱਚੋਂ ਵਿੱਚ। ਇੱਕ ਉਹ ਤਬਕਾ ਹੈ, ਇੱਕ ਉਹ ਹੈ ਜਿਨ੍ਹਾਂ ਤੋਂ ਮਲਟੀਪਲ ਰੋਲ ਲਿਆ ਜਾਂਦਾ ਹੈ, ਕਿ ਜਿਨ੍ਹਾਂ ਦੀ ਮਿਲੀਟੈਂਸੀ ਦੇ ਵੇਲੇ ਹੀ ਜਿਹੜੇ ਕਰੈਕ ਹੋਏ, ਅਪਰੂਵਰ ਬਣੇ, ਗਵਾਹ ਬਣੇ, ਉਦੋਂ ਵੀ ਉਹਨਾਂ ਨੇ ਸ਼ਨਾਖਤ ਕਰਕੇ ਬੰਦੇ ਫੜਾਏ। ਫਿਰ ਬਾਹਰ ਆ ਕੇ ਜਿਹੜਾ ਉਹਨਾਂ ਨੂੰ ਜਿਹੜਾ ਲੱਗਾ ਕਿ ਵੀ ਉਹ ਵਾਪਸ ਆਪਣੇ ਮਾਲਕਾਂ ਨੂੰ ਸਰਵ ਕਰ ਸਕਦੇ ਨੇ, ਆਰਥਿਕ ਤੌਰ ਤੇ ਉਹਨਾਂ ਨੇ ਬੇਸ਼ੱਕ ਆਪਣੇ ਪੈਰਾਂ ਤੇ ਹੋਣ ਜਾਂ ਅਦਰਵਾਈਜ਼ ਕਿਸ ਲੈਵਲ ਤੇ ਅਪਰ ਸਰਕਲ ਦੇ ਵਿੱਚ ਜਦੋਂ ਤੁਸੀਂ ਵਿਚਰਨੇ, ਕਿਉਂਕਿ ਜਿਹੜੇ ਇਸ ਕਿਸਮ ਦੇ ਅਪਰੂਵਰ ਔਰ ਜਿਹੜੇ ਨੇ ਉਹ ਗਵਾਹ ਸਰਕਾਰੀ ਬਣੇ ਹੁੰਦੇ ਨੇ, ਕਮਿਟੀ ਚੋਂ ਤਾਂ ਛਿਟਕੇ ਜਾਂਦੇ ਨੇ, ਉਹ ਤਾਂ ਉਹਨਾਂ ਤੋਂ ਪਹਿਲਾਂ ਹੀ ਵਿੱਤ ਕਰ ਲੈਂਦੇ ਨੇ ਵੀ ਬਚ ਕੇ ਰਹੋ, ਇਹ ਰਲਿਆ ਹੋਇਆ। ਤੇ ਉਹਨਾਂ ਨੂੰ ਰੈਕਗਨੀਸ਼ਨ ਦੀ ਭਾਲ ਹੁੰਦੀ ਹੈ, ਪੈਸੇ ਦੀ ਨਾ ਵੀ ਹੋਏ, ਰੈਕਗਨੀਸ਼ਨ ਉਹਨਾਂ ਨੂੰ ਉਹ ਸੂਟ ਕਰਦੇ ਨੇ। ਸੋ ਇਸ ਕਿਸਮ ਦਿਆਂ ਤੋਂ ਫਿਰ ਇਹ ਪ੍ਰਚਾਰ ਕਰਵਾਇਆ ਜਾਂਦਾ। ਇੱਕ ਪਾਸੇ ਤਾਂ ਉਹ ਬੈਠ ਕੇ ਮੀਡੀਆ ਦੇ ਉੱਤੇ ਖਾਲਿਸਤਾਨ ਦੇ ਅਗੇਂਸਟ ਕਿ ਜੀ ਇਹ ਤਾਂ ਹੈ ਹੀ ਨਹੀਂ, ਇਹ ਤਾਂ ISI ਦੀ ਖੇਡ,
ਕੀ ਬਣੇਗਾ ਦੂਜੇ ਸਿੱਖਾਂ ਦੇ ਇੱਕ ਤਬਕੇ 'ਚ ਖਾਸ ਤੌਰ ਤੇ ਵਪਾਰੀ ਵਰਗ ਜਾਂ ਦੂਜੇ 'ਚ ਉਹ ਆਪਣਾ ਕੋਈ ਨਾ ਕੋਈ ਸਪਿਰਿਚੁਅਲ ਚੋਗਾ ਪਾ ਕੇ ਕਿ ਜੀ ਦੇਖੋ ਅਸੀਂ ਤਾਂ ਹਾਰਮਨੀ ਬ੍ਰਦਰਹੁੱਡ ਇਨਸਾਨੀਅਤ ਸਿੱਖੀ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਉਹ ਇਹ ਨਫ਼ਰਤ ਫੈਲਾਉਣ ਵਾਲੇ ਖਾਲਿਸਤਾਨੀ ਉਹਨਾਂ ਤੋਂ ਅਸੀਂ ਵੱਖਰੇ ਹੁਣ ਇਸ ਕਿਸਮ ਦਾ ਦੇ ਰੋਲ ਵਾਲਾ ਇੱਕ ਬੰਦਾ ਕੈਲੀਫੋਰਨੀਆ ਦੇ ਬੇ ਏਰੀਆ 'ਚ ਰਹਿੰਦਾ ਹੈ ਸੁੱਖੀ ਚਾਹਲ ਉਹਦਾ ਨਾਂ ਹੈ। ਮੈਂ ਕੋਈ ਵੀ ਗੱਲ ਜਿਹੜੀ ਸਬੂਤ ਨਹੀਂ ਨੇ ਉਸ ਬਾਰੇ ਮੈਂ ਨਹੀਂ ਕਰਾਂਗਾ ਕਿਉਂਕਿ ਆਸਟ੍ਰੇਲੀਆ ਤੋਂ ਸਾਡੇ ਵੀਰਾਂ ਨੇ ਸਾਡੇ ਤੱਕ ਇਹ ਪਹੁੰਚ ਕੀਤੀ। ਮੈਂ ਟਰੈਵਲ ਕਰ ਰਿਹਾ ਸੀ ਕੈਨੇਡਾ ਸੀ ਕਿ ਜੀ ਇੱਥੇ ਇਹ ਸੁੱਖੀ ਚਾਹਲ ਔਰ ਪਪੂਲਰ ਨਾਂ ਤਾਂ ਉਹਨਾਂ ਦਾ ਕੈਟ ਹੀ ਹੈ ਕਿ ਵੀ ਉਹ ਆ ਰਿਹਾ ਔਰ ਉਹ ਇਸ ਬਾਰੇ ਵੀ ਬਹੁਤ ਸਾਰਿਆਂ ਨੂੰ ਤਾਂ ਪਤਾ ਹੈ ਜਿਹੜੇ ਉਹ ਤਾਂ ਖਬਰਦਾਰ ਹੋਣਗੇ ਕਿ ਭਾਈ ਇਹ TV 84 ਦਾ ਇੱਕ ਚੌਕੀਦਾਰ ਦੇ ਨਾਤੇ ਇੱਕ ਫਰਜ਼ ਵੀ ਹੈ ਕਿ ਉਹ ਫੋਰਵਾਰਨ ਕਰਨ। ਹਾਲਾਂ ਮੈਂ ਕਿਸੇ ਦੀ ਪਰਸਨਲ ਜ਼ਿੰਦਗੀ ਜਾਂ ਪਰਸਨਲ ਰਿਕਾਰਡ ਕੀ ਹੈ ਇਸ ਦੇ ਉੱਤੇ ਗੱਲ ਕਰਨ ਤੋਂ ਹਮੇਸ਼ਾ ਗਰੇਜ਼ ਕਰਦਾ ਪਰ ਜਿੱਥੇ ਕੌਮੀ ਹਿੱਤ ਜਾਂ ਕੌਮੀ ਪੱਖ ਦੀ ਗੱਲ ਹੈ ਔਰ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਇਹ ਜਿਹੜਾ ਇੱਕ ਪੋਸਟਰ ਜਿਹੜਾ ਸਾਡੇ ਤੱਕ ਪਹੁੰਚਿਆ ਆਸਟ੍ਰੇਲੀਆ ਦੀਆਂ ਸੰਗਤਾਂ ਨੇ ਪਹੁੰਚਾਇਆ ਇਹ ਜਿਹੜਾ ਉਹਦਾ ਸੁੱਖੀ ਚਾਹਲ ਜਿਹਨੇ ਦੋ ਆਪਣੀ ਆਰਗੇਨਾਈਜੇਸ਼ਨ ਇੱਕ ਦਾ ਖਾਲਸਾ ਟੁਡੇ YouTube ਚੈਨਲ ਦੇ ਉੱਤੇ ਬੈਠ ਕੇ ਉਹ ਆਪਣੀ ਗੱਲ ਕਰਦੇ ਨੇ ਔਰ ਕੋਈ ਜਿਹੜਾ ਇਸ ਕਿਸਮ ਦਾ ਪਤਾ ਨਹੀਂ ਕੀ ਹੋਰ ਆਪਣੀ ਆਰਗੇਨਾਈਜੇਸ਼ਨ ਦਾ ਨਾਂ ਰੱਖਿਆ ਚਲੋ ਸਾਹਮਣੇ ਆ ਜਾਏਗਾ ਔਰ ਉਹਦੇ 'ਚ ਉਹਨਾਂ ਨੇ ਇਹ ਪੋਸਟਰ ਜਿਹੜਾ ਸੁੱਖੀ ਚਾਹਲ ਦਾ ਜਿਸ ਦੇ ਵਿੱਚ ਉਹਨੇ ਕਿਹਾ ਕਿ ਜੀ ਜੋੜੋ ਯਾਤਰਾ ਐਂਡ ਗਲੋਬਲ ਕੁਐਸਟ ਫॉर ਪੀਸ ਹਾਰਮਨੀ ਐਂਡ ਬ੍ਰਦਰਹੁੱਡ ਜਿਵੇਂ ਮੈਂ ਕਿਹਾ ਵੀ ਦੂਸਰਾ ਪਾਸਾ ਤਾਂ ਬੈਠ ਕੇ ਨੈਗੇਟਿਵਿਟੀ ਕੀ ਕੀਤੀ ਹੋਈ ਹੈ ਉਹ ਵੀ ਅਸੀਂ ਜ਼ਿਕਰ ਕਰਾਂਗੇ ਕਿਹੜੇ ਮੀਡੀਆ ਆਊਟਲੈਟਸ ਤੇ ਪਰ ਹੁਣ ਇਹ ਜਨਾਬੇ ਆਲਾ ਜਿਹੜੇ ਨੇ ਇਹ ਅਮਨ ਦੇ ਸਦਭਾਵਨਾ ਦੇ ਔਰ ਭਾਈਚਾਰਕ ਸਾਂਝਾਂ ਦੇ ਜਿਹੜੇ ਨੇ ਉਹ ਅਵਤਾਰ ਬਣ ਕੇ ਉਤਰੇ ਨੇ ਔਰ ਇਹ ਉਹਨਾਂ ਨੇ ਸਿਡਨੀ ਦੇ ਵਿੱਚ ਫਰਵਰੀ 9 ਤੋਂ 11 ਤੱਕ ਕੋਈ ਇਹਦੇ 'ਚ ਪਲੇਸ ਦੂਜਾ ਤੀਜਾ ਨਹੀਂ ਹੈ ਇਹ ਵੀ ਇੱਕ ਆਪਣੇ ਆਪ 'ਚ ਚਲਾਕੀ ਹੁੰਦੀ ਹੈ ਕਿ ਵੀ ਜਦੋਂ ਤੱਕ ਤੁਸੀਂ ਬਹੁਤ ਕਲੋਜ਼ ਆ ਕੇ ਦੱਸੋ ਤਾਂ ਕਿ ਕੋਈ ਵਿਰੋਧ ਨਾ ਹੋਏ ਜਾਂ ਦੂਜਾ ਫਿਰ ਨਾਲ ਹੀ ਇਹ ਮਾਰਕ ਕਰਤਾ ਹੈ ਕਿ ਵੀ ਇਹ 9 ਤੋਂ 11 ਵਾਲਾ ਤਾਂ ਸਿਡਨੀ ਆਸਟ੍ਰੇਲੀਆ 'ਚ ਹੈ ਤੇ ਅੱਗੋਂ ਜਿਹੜੇ ਆ ਇਵੈਂਟਸ ਨੇ ਉਹ ਮੈਲਬਰਨ ਬ੍ਰਿਸਬੇਨ ਐਡੀਲੇਡ ਕੈਨਬਰਾ ਹੁਣ ਇਹ ਸਾਰੇ ਹੀ ਉਹ ਥਾਵਾਂ ਨੇ ਇੱਕ ਉਸ ਨੂੰ ਐਡੀਲੇਡ ਨੂੰ ਛੱਡ ਕੇ ਜਿੱਥੇ ਆਲਰੇਡੀ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੋ ਚੁੱਕੀਆਂ ਨੇ ਮੈਲਬਰਨ ਵੀ ਬ੍ਰਿਸਬੇਨ ਵੀ ਔਰ ਕੈਨਬਰਾ ਵੀ ਔਰ ਜ਼ਾਹਰ ਹੈ ਕਿ ਵੀ ਇਹਦੇ 'ਚ ਸਿਡਨੀ ਵੀ ਹੈ ਉਹਦੇ 'ਚ ਸਿਡਨੀ ਤੋਂ ਸ਼ੁਰੂ ਕਰ ਰਿਹਾ ਸੋ ਆਲਮੋਸਟ ਇਹ ਸਾਰੇ ਦੇ ਵਿੱਚ ਔਰ ਇਹ ਦੋ ਜਿਹੜੇ ਦੂਸਰੇ ਸਪੌਟ ਨੇ ਉੱਥੇ ਫਿਊਚਰ 'ਚ ਹੋਣੀਆਂ ਨੇ ਜਿਹਦੇ 'ਚ ਐਡੀਲੇਡ ਪ੍ਰਮੁੱਖ ਤੌਰ ਦੇ ਉੱਤੇ ਹੈ ਹੁਣ ਇਸ ਸਾਰੇ ਦੇ ਚੱਲਦੇ ਆ ਇਹ ਜਿਹੜਾ ਹੈ ਸਪਿਰਿਚੁਅਲ ਆਡੀਸੀ ਇਨਸਪਾਇਰਡ ਬਾਈ ਗੁਰੂ ਨਾਨਕ ਦੇਵ ਜੀ ਹੁਣ ਇਹ ਵੀ ਉਹੀ ਕਲਾਸ ਕਿ ਜੀ ਅਸੀਂ ਤਾਂ ਪੀਸ ਸਭ ਨੂੰ ਨਾਲ ਜੋੜਨ ਦੀ ਗੱਲ ਔਰ ਦੂਸਰੇ ਤੀਸਰੇ ਔਰ ਇੱਕ ਹੋਰ ਦੇ ਵਿੱਚ ਜਿਹਦੇ 'ਚ ਉਹੀ ਪੋਸਟਰ ਹੈ ਪਰ ਉਹਦੇ 'ਚ ਇਹਨੇ ਸੁੱਖੀ ਚਾਹਲ ਦੀ ਆਪਣੀ ਹੈ ਕਿ ਹੇ ਸਿਡਨੀ ਫਰੈਂਡਸ ਸੁਪਰ ਐਕਸਾਈਟਿਡ ਟੂ ਕੈਚ ਅਪ ਵਿਦ ਯੂ ਨੈਕਸਟ ਵੀਕ ਕਾਂਟ ਵੇਟ ਜੋੜੋ ਯਾਤਰਾ ਐਂਡ ਗਲੋਬਲ ਕੁਐਸਟ ਫॉर ਪੀਸ ਹਾਰਮਨੀ ਐਂਡ ਬ੍ਰਦਰਹੁੱਡ a spiritual odyssey inspired by Guru Nanak Dev Ji, a multi-city tour across Australia in February 2024 ਜੋੜੋ ਯਾਤਰਾ ਸੋ ਅਸੀਂ ਪਹਿਲਾਂ ਹੀ ਇਹ ਫੋਰਵਾਰਨ ਕਰ ਦਈਏ ਕਿ ਭਾਈ ਇਸ ਸੱਜਣ ਤੋਂ ਸੱਜਣ ਜਾਂ ਕੋ ਸੱਜਣ ਜੋ ਵੀ ਹੈ ਖਬਰਦਾਰ ਹੋਣ ਦੀ ਲੋੜ ਹੈ ਔਰ ਇਸ ਬਾਰੇ ਦੋ ਸੋਰਸਿਸ ਜਿਹੜੀਆਂ ਦੋ ਸਟੋਰੀਜ਼ ਪ੍ਰਮੁੱਖ ਤੌਰ ਦੇ ਉੱਤੇ ਜਿਹੜੀਆਂ ਨੇ ਇੱਕ ਜਿਹੜੀ ਸਿੱਖ ਨੁਕਤਾ ਨਿਗਾਹ ਤੋਂ ਜਿਹਦੇ 'ਚ ਇਸ ਦਾ ਪੂਰਾ ਪ੍ਰੋਫਾਈਲਿੰਗ ਔਰ ਇਹਨੇ ਕੀ ਪਾਸਟ ਹੈ ਇਹਦਾ ਇਹਨੇ ਕੀ ਕੀਤਾ ਉਹ ਹੈ ਔਰ ਇੱਕ ਜ਼ਾਹਰਾ ਤੌਰ ਦੇ ਉੱਤੇ ਜਿਹੜੀ ANI ਜਿਹਦੇ ਲਈ ਇਹ ਕੰਮ ਕਰਦਾ ANI ਉਹਨਾਂ ਦੀ ਅਜੀਤ ਡੋਵਲ ਔਰ ਉਹ ਸਾਰੇ ਦੀ ਔਰ ਆਸਟ੍ਰੇਲੀਆ ਦਾ ਧਿਆਨ ਰਹੇ ਕਿ ਅਜੀਤ ਡੋਵਲ ਦਾ ਪੁੱਤਰ ਜਿਹੜਾ ਉਹ ਆਸਟ੍ਰੇਲੀਆ ਦੇ ਵਿੱਚ ਔਰ ਉਹੀ ਅਡਾਨੀ ਉਹੀ ਜਦੋਂ ਹੋਰ ਵੀ ਸਾਡੇ ਕੋਲ ਆਰਟੀਕਲ ਨੇ ਪਰ ਮੇਰੇ ਕੋਲ ਉਹਨਾਂ ਵਕਤ ਵੀ ਨਹੀਂ ਹੋਏਗਾ ਕਿ ਅਸੀਂ ਜਿਹੜਾ ਉਹ ਬ੍ਰੌਡਲੀ ਸਾਡਾ ਮਕਸਦ ਤਾਂ ਸੰਗਤ ਨੂੰ ਅਲਰਟ ਕਰਨਾ ਐਕਟਿਵਿਸਟ ਨੂੰ ਅਲਰਟ ਕਰਨਾ ਔਰ ਪਹਿਲਾਂ ਅਸੀਂ ਇਹ ਜਿਹੜਾ ਸਿੱਖ 24 ਵਾਲਿਆਂ ਨੇ ਇਸ ਦਾ ਜਿਹੜਾ ਕੱਚਾ ਚਿੱਠਾ ਕੱਢਿਆ ਸੁੱਖੀ ਚਾਹਲ ਦਾ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਕਿਵੇਂ ਜਿਹੜਾ ਦੂਸਰਾ ਹੈ ਚੇਅਰਮੈਨ ਪੰਜਾਬ ਫਾਊਂਡੇਸ਼ਨ ਹੈ ਇੱਕ ਪਾਸੇ ਇਹਨੇ ਆਪਣਾ ਖਾਲਸਾ ਟੁਡੇ
ਦੇ ਥੱਲੇ YouTube ਚੈਨਲ ਬਣਾਇਆ ਹੋਇਆ ਹੈ। ਔਰ ਜਿਹੜੀ ਆਰਗੇਨਾਈਜੇਸ਼ਨ ਆ ਪੰਜਾਬ ਫਾਊਂਡੇਸ਼ਨ ਹੈ, ਔਰ ਇਸ ਦੇ ਵਿੱਚ ਇਹ ਬੜੀ ਚੰਗੀ ਤਰ੍ਹਾਂ ਇਹਨੂੰ ਐਕਸਪੋਜ਼ ਕੀਤਾ ਹੋਇਆ। ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਕਿਵੇਂ ਜਿਹੜਾ ਇਹ ਲੁਧਿਆਣੇ ਦੇ ਵਿੱਚ ਇੱਕ ਸਟੇਜ ਦੇ ਉੱਤੇ ਜਿਹੜਾ ਉਹ ਮਿਲੀਟੈਂਟ ਬਣ ਕੇ ਕਮਾਂਡੋ ਫੋਰਸ ਦਾ ਜਾਂ ਬੱਬਰ ਖਾਲਸਾ ਦਾ ਇਸ ਨੇ ਐਕਸਟੋਰਸ਼ਨ ਪੈਸੇ ਕਿਸੇ ਤੋਂ ਕਢਾਉਣਾ ਚਾਹੇ। ਬਰਮੀ ਨਾਂ ਦਾ ਉਦੋਂ 1992 ਦੀਆਂ ਚੋਣਾਂ ਚੱਲ ਰਹੀਆਂ ਸੀ, ਔਰ ਇਵੈਂਚੁਅਲੀ ਉਹਨਾਂ ਨੇ ਕਿਹਾ ਜੀ ਆ ਕੇ ਲੈ ਜਾਓ, ਫੜਿਆ ਗਿਆ ਔਰ ਉੱਥੋਂ ਨਿਕਲ ਕੇ ਫਿਰ ਅਮਰੀਕਾ ਪਹੁੰਚ ਕੇ ਖੁਦ ਅਸਾਈਲਮ ਲਈ ਹੋਈ ਹੈ। ਹੁਣ ਇਹ ਕਹਿੰਦਾ ਜੀ ਇਹ ਤਾਂ ਅਸਾਈਲਮ ਦੀਆਂ ਦੁਕਾਨਾਂ ਖੋਲੀਆਂ ਹੋਈਆਂ ਔਰ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਔਰ ਫਲਾਣਾ। ਔਰ ਹੁਣ ਉਹਨਾਂ ਨੇ ਕਿਹਾ ਕਿ ਭਾਈ ਉਸ ਨੂੰ ਜਿਹੜਾ ਉਹਨਾਂ ਨੇ ਜਨਵਰੀ 2012 ਦੇ ਵਿੱਚ ਜਿਹੜਾ ਉਹ ਜਦੋਂ ਵਾਪਸ ਗਿਆ ਔਰ ਉਹ ਪੁਰਾਣਾ ਕੇਸ ਅਜੇ ਮੌਜੂਦ ਸੀ, ਉਹਦੇ ਥੱਲੇ ਉਹਨੂੰ ਫੜ ਲਿਆ। ਫਿਰ ਕਿਵੇਂ ਹਾਈ ਕੋਰਟ 'ਚੋਂ ਜ਼ਮਾਨਤ ਹੋਈ ਔਰ ਕੇਸ ਖਤਮ ਹੋਇਆ। ਬਰਮੀ ਜਿਹੜਾ MLA ਲਈ ਖੜਾ ਸੀ ਸ਼ਾਇਦ, ਉਹਨੇ ਕਿਹਾ ਜੀ ਇਹ ਸਾਡਾ ਸਮਝੌਤਾ ਹੋ ਗਿਆ, ਕੀ ਲੈ ਦੇ ਕੇ ਹੋਇਆ। ਪਰ ਉਸ ਤੋਂ ਫੌਰਨ ਬਾਅਦ ਜਿਹੜਾ ਇਹਨੇ ਆ ਕੇ ਬਿਲਕੁਲ ਉਹ ਰੋਲ ਅਦਾ ਕਰਨਾ ਸ਼ੁਰੂ ਕਰ ਦਿੱਤਾ ਹੈ। ਔਰ ਇਹ ਗੱਲ ਕੋਈ ਹੋਰ ਨਹੀਂ ਕਹਿ ਰਿਹਾ, ਸਿੱਧੂ ਇਸ ਜਿਹੜਾ ਚਾਹਲ ਦਾ ਭਰਾ ਜਿਹੜਾ ਉਹਦਾ ਨਾਂ ਜਿਹੜਾ ਸੁੱਖੀ ਦਾ ਐਲਡਰ ਬ੍ਰਦਰ ਦਿਲਾਵਰ ਚਾਹਲ, ਔਰ ਇਹ ਉਹਦਾ ਇੱਕ ਕਾਲਜ ਦਾ ਦੋਸਤ ਜਸਪ੍ਰੀਤ ਸਿੱਧੂ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਕੋਰਡਿੰਗ ਟੂ ਰਿਪੋਰਟ ਸੁੱਖੀ ਚਾਹਲ ਕੋਆਪਰੇਟਡ ਵਿਦ ਦਾ ਪੁਲਿਸ and gave the names of all his associates and became a police informer, and in return he was spared, said the NRI's elder brother। ਹੁਣ ਦਾ ਵੱਡਾ ਭਰਾ ਹੀ ਕਹਿ ਰਿਹਾ ਵੀ ਮੇਰਾ ਭਰਾ ਏਜੰਟ ਜੇ, ਇਸ ਤੋਂ ਬਚ ਕੇ ਰਹੋ। ਇਹਨੂੰ ਜਦੋਂ ਇਹ ਫੜਿਆ ਗਿਆ ਇਹ ਉਹਨਾਂ ਦੇ ਨਾਲ ਰਲ ਗਿਆ ਔਰ ਇਸ ਦੇ ਥੱਲੇ ਫਿਰ ਉੱਥੋਂ ਇਹ ਦੌੜਿਆ। ਗੁਰਮੀਤ ਪਿੰਕੀ ਜਿਹੜਾ ਹੁਣ ਮਰ ਗਿਆ, ਵੱਡੀ ਕੈਟ ਸੁਮੇਧ ਸੈਣੀ ਦੀ, ਉਹਦੇ ਨਾਲ ਵੀ ਕਿਵੇਂ ਜਿਹੜੀ ਹੈ ਉਹ ਉਹਦੀ ਕੋਆਪਰੇਸ਼ਨ ਰਹੀ ਔਰ ਉਹ ਸਾਰੇ ਦੇ ਚੱਲਦੇ ਆ ਫਿਰ ਬਾਹਰ ਆ ਕੇ ਆਰਥਿਕ ਤੌਰ ਤੇ ਕਾਮਯਾਬ ਤਾਂ ਹੋਇਆ। ਪਰ ਇੱਥੇ ਇੱਕ ਵੱਡਾ ਕੇਸ ਉਹਦੇ ਖਿਲਾਫ ਇੱਕ ਸ਼ਾਪਿੰਗ ਮਾਲ ਦੇ ਵਿੱਚ ਜਿਹੜਾ ਉਹਨੇ ਕਿਸੇ ਬੀਬੀ ਦੇ ਨਾਲ ਮਾੜੀ ਹਰਕਤ ਕੀਤੀ, ਉਹਦੇ ਤੇ ਫਿਰ ਰੈਸਟੇਨਿੰਗ ਆਰਡਰ ਵੀ ਲੱਗੇ। ਮੈਂ ਉਸ ਪਰਸਨਲ 'ਚ ਤਾਂ ਨਹੀਂ ਜਾਵਾਂਗਾ, ਪਰ 2012 ਜਦੋਂ ਇਹ ਫਿਰ ਵਾਪਸ ਗਿਆ, ਇਹ 1992 ਦੀਆਂ ਘਟਨਾਵਾਂ ਨੇ ਜਿਹੜੀਆਂ ਐਕਸਟੋਰਸ਼ਨ ਇਹ ਕਰ ਰਿਹਾ, ਉਦੋਂ ਉਹਨਾਂ ਨੇ ਫੜ ਲਿਆ ਔਰ ਫਿਰ ਇਹ ਹਾਈ ਕੋਰਟ ਜਿਹੜਾ ਸਮਝੌਤੇ ਵਾਲੀ 2012 ਤੋਂ ਬਾਅਦ ਖੁੱਲ ਕੇ ਫਿਰ ਇਹ ਜਿਹੜਾ ਇਹ ਇੰਡੀਅਨ ਸਟੇਟ ਦੀ ਖੇਡ ਖੇਡਣ ਲੱਗ ਗਿਆ। ਔਰ ਹੁਣ ਉਹਨਾਂ ਨੇ ਜਿਹੜਾ ਉਹ ਹਰ ਚੀਜ਼ ਦੇ ਲਈ ਜਿਹੜਾ ਉਹ ਖਾਲਿਸਤਾਨ ਨੂੰ ਜਿਹੜਾ ਉਹ ਟਾਰਗੇਟ ਕਰਦਾ ਔਰ ਇਹਨੇ ਇਹ ਵੀ ਕਲੇਮ ਕੀਤਾ ਕਿ ਜੀ 2017 ਚ ਜਿਹੜੀ ਬਲੈਕ ਲਿਸਟ ਖਤਮ ਹੋਈ, ਕਿਉਂਕਿ ਉਹਨੂੰ ਰਿਕਰੂਟ ਕਰ ਲਿਆ ਉਹਨਾਂ ਨੇ। ਕਿਉਂਕਿ ਇਹ ਠੀਕ ਹੈ ਵੀ ਜਦੋਂ ਐਕਸਟੋਰਸ਼ਨ ਜਾਂ 1992 ਵਾਲਾ ਤਾਂ ਲਟੇਰਾਪਨ ਹੋਏਗਾ ਜਾਂ ਫੁਕਰਾਪਨ ਹੋਏਗਾ, ਬਟ 2012 ਜਦੋਂ ਇਹ ਫਸਿਆ ਔਰ ਹਾਈ ਕੋਰਟ 'ਚ ਸਮਝੌਤੇ ਦੇ ਨਾਂ ਥੱਲੇ ਏਜੰਸੀਆਂ ਨੇ ਉਸ ਨੂੰ ਕੇਸਾਂ 'ਚੋਂ ਬਰੀ ਕੀਤਾ, ਫਿਰ ਇਹਨੂੰ ਰਿਕਰੂਟ ਕੀਤਾ। ਇਹਦੇ ਕੋਲ ਪੈਸੇ ਵੀ ਸੀ, ਇੱਥੇ ਉਹਨਾਂ ਨੂੰ ਵੀ ਲੱਗਾ ਕਿ ਭਾਈ ਇਹ ਕੰਮ ਦਾ ਬੰਦਾ ਹੈ। ਔਰ 2017 'ਚ ਨੇ ਬਲੈਕ ਲਿਸਟ ਖਤਮ ਕਰਨ ਦੇ ਨਾਂ ਥੱਲੇ ਇਹ ਸਾਰੀ ਲਾਈਨ ਲਈ ਔਰ ਫਿਰ ਜਿਹੜਾ ਉਸ ਨੇ 2020 ਦੇ ਵਿੱਚ ਖਾਲਸਾ ਟੁਡੇ ਦਾ ਚੈਨਲ ਬਣਾਇਆ ਔਰ ਉਹਦੀਆਂ ਜੇ ਤੁਸੀਂ ਉਹ ਵੀਡੀਓ ਜਾ ਕੇ ਦੇਖੋਗੇ ਤਾਂ ਉਹਦੇ ਤੇ ਇਸ ਕਿਸਮ ਦੀਆਂ ਬਸਟਿੰਗ ਦਾ ਖਾਲਿਸਤਾਨੀ ਮਿਥ। ਔਰ ਉਦੋਂ ਤੱਕ ਜਦੋਂ ਇਹ ਅਮਰੀਕਾ ਆਇਆ ਜਾਂ ਸਿਰ ਮੁੰਨਿਆ ਸੀ, ਫਿਰ ਇੱਥੇ ਉਹਦੇ ਪੱਗ ਵੀ ਬਣਾ ਦਿੱਤੀ, ਦਾੜੀ ਵੀ ਰਖਾ ਲਈ ਔਰ ਫਿਰ ਉਹ ਹੁਣ ਉਹਦਾ ਜਿਹੜਾ ਪ੍ਰਚਾਰ ਹੁੰਦਾ ਉਹਦੇ ਚੈਨਲ ਤੇ ਵੀ ਉਹਨੇ ANI ਨਾਲ ਜਿਹੜਾ ਇੰਟਰਵਿਊ ਦਿੱਤਾ 2020 ਚ, ਉਹਨੇ ਕਿਹਾ ਸਿੱਖ ਯੂਥ ਗੋਇੰਗ ਅਬਰੋਡ ਗੈਟਿੰਗ ਰੈਡੀਕਲਾਈਜ਼ਡ ਬਾਈ ਖਾਲਿਸਤਾਨੀਜ਼ ਇਨ ਦਾ ਵੈਸਟ। ਸੁੱਖੀ ਚਾਲ ਕਿ ਜੀ ਇਹ ਜਿਹੜੇ ਬਾਹਰ ਆਉਂਦੇ ਨੇ ਖਾਲਿਸਤਾਨੀ ਜਿਹੜੇ ਨੇ ਉਹਨਾਂ ਨੂੰ ਦਬੋਚ ਲੈਂਦੇ ਨੇ ਔਰ ਪਾਕਿਸਤਾਨ ਜਿਹੜਾ ਉਹ ਇਸ ਮੂਵਮੈਂਟ ਲਈ ਰਿਸਪੌਂਸਿਬਲ ਹੈ। ਔਰ ਇਹ ਉਹਨਾਂ ਨੇ ਕਿਹਾ ਜੀ ਖਾਲਿਸਤਾਨ ਇਜ਼ ਨਾਟ ਦਾ ਡਿਮਾਂਡ ਆਫ ਦਾ ਸਿੱਖਸ ਬਟ ਇਟ ਇਜ਼ ਅ ਕ੍ਰੀਏਸ਼ਨ ਆਫ ਪਾਕਿਸਤਾਨਸ ISI। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਈ ਫॉर whom he is working। ਔਰ ਇਹ ਫਿਰ ਟੈਰੀ ਮਿਲਵੇਸਕੀ ਜਿਹੜਾ ਇੱਕ ਬੜਾ ਸ਼ੱਕੀ ਕਿਰਦਾਰ ਹੈ ਕੈਨੇਡਾ ਦਾ, ਉਹ ਵੀ ਪੇਡ ਏਜੰਟ ਹੈ ਇੰਡੀਆ ਦਾ, ਉਹਨੇ ਵੀ ਆਪਣਾ ਇੰਟਰਵਿਊ ਜਾਂ ਜਲਦੀ ਆਪਣੇ ਉਹਨੇ ਕਿਤਾਬ ਵੀ ਲਿਖੀ ਹੋਈ ਹੈ ਖਾਲਿਸਤਾਨੀ ਟੈਰਰਿਜ਼ਮ ਸਭ ਪਾਕਿਸਤਾਨ ਨਾਲ ਜੋੜਨ ਦੀ, ISI ਨਾਲ ਜੋੜਨ ਦੀ। ਔਰ ਇਸ ਨੇ ਜਿਹੜਾ ਟੈਰੀ ਮਿਲਵੇਸਕੀ ਨੂੰ ਵੀ ਜਿਹੜਾ ਉਹ ਆਪਣੇ ਖਾਲਿਸਤਾਨ ਇਹ ਪ੍ਰੋਜੈਕਟ ਆਫ ਇਸ ਦੇ ਉੱਤੇ ਇੰਟਰਵਿਊ ਕੀਤਾ। ਐਕਸਪਰਟ ਪੈਨਲ 'ਚ ਵੀ ਉਹਨੂੰ ਬੈਠਿਆ ਹੁੰਦਾ ਹੈ। ਥਿੰਕ ਟੈਂਕ ਲਾਅ ਐਂਡ ਸੁਸਾਇਟੀ ਦਿੱਲੀ ਦੇ ਵਿੱਚ ਖਾਲਿਸਤਾਨੀ ਟੈਰਰਿਜ਼ਮ ਐਂਡ ਕੈਨੇਡਾ,
ਔਰ ਇਹ ਸਾਰੇ ਜਿਹੜੇ ਤੁਸੀਂ ਪੈਨਲਿਸਟ ਦੇਖੋਗੇ ਜਿਹੜੇ ਦਿੱਲੀ ਲੈਵਲ ਤੱਕ ਉਹਨੂੰ ਇਵੇਂ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਜਿਵੇਂ ਬਹੁਤ ਵੱਡਾ ਇੰਟੈਲੈਕਚੁਅਲ ਔਰ ਬਾਹਰ ਹੈ। ਉਹਦੇ 'ਚ ਟੈਰੀ ਮਿਲਵੈਸਕੀ ਬਾਰੇ ਕਿਸੇ ਨੂੰ ਭੁਲੇਖਾ ਨਹੀਂ ਹੈ ਵੀ ਇੰਡੀਅਨ ਸਟੂਜ ਹੈ। ਲਾਰਡ ਰਾਮੀ ਰੇਂਜਰ, ਇਹ ਲਾਰਡ UK ਦਾ ਪੂਰਾ RSS ਦਾ ਏਜੰਟ ਜਿਹੜਾ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦਾ ਰਹਿੰਦਾ ਹੈ। ਔਰ ਇਸੇ ਤਰੀਕੇ ਨਾਲ ਮੇਜਰ ਗੋਬਰ ਆਰੀਆ ਉਹ ਵੀ ਉਸ ਪੈਨਲ ਦੇ ਵਿੱਚ ਹੁੰਦਾ ਹੈ। ਔਰ ਇਹ ਜਿਹੜਾ BP ਨਿੰਦਰਾ ਔਰ ਕੁਮਾਰ ਵਿਦਿਆਨਾਥਨ, ਸੋ ਇਹ ਜਸਟ a man is known by the company he keeps। ਜਦੋਂ ਤੁਸੀਂ ਸਾਰਿਆਂ ਵੱਲ ਦੇਖਦੇ ਹੋ ਬਿਲਕੁਲ ਤੇ ਅੰਦਾਜ਼ਾ ਹੋ ਜਾਂਦਾ ਵੀ ਇਹ ਕੀ ਹੈ। ਔਰ ਇਹ ਉਹਨਾਂ ਨੇ ਕਲੀਅਰਲੀ ਮਾਰਕ ਹੈ ਕਿ ਵੀ ਇਹ ਬੰਦਾ ਕੌਣ ਹੈ। ANI ਨੂੰ ਜਦੋਂ ਇਹਨੇ 13 ਜੁਲਾਈ ਨੂੰ ਇੰਟਰਵਿਊ ਦਿੱਤਾ ਸੀ 2020 ਦੇ ਵਿੱਚ, ਤੇ ਉਹਦੇ 'ਚ ਉਹੀ ਇੱਥੋਂ ਹੀ ਉਹਨੇ ਸ਼ੁਰੂ ਕੀਤਾ ਕਿ ਜੀ ਇਹ ਜਿਹੜੇ ਸਿੱਖ ਯੂਥ ਬਾਹਰ ਜਾਂਦੇ ਨੇ ਇਹਨਾਂ ਨੂੰ ਖਾਲਿਸਤਾਨੀ ਰੈਡੀਕਲਾਈਜ਼ ਕਰ ਲੈਂਦੇ ਨੇ। ਯੂਥ ਕਮਿੰਗ ਫਰੋਮ ਪੰਜਾਬ ਟੂ US who is unemployed and uneducated fall into their trap as they have run a massive propaganda। ਉਹਨਾਂ ਦਾ ਉਹ ਪ੍ਰੋਪੇਗੈਂਡਾ ਦੇ ਵਿੱਚ ਫਸ ਜਾਂਦੇ ਨੇ ਔਰ ਉਹ ਇਹ ਸਾਰਾ ਜਿਹੜਾ ਹੈ ਉਹ ਇਸ ਦੇ ਉੱਤੇ they are running their shops and it is Pakistan's ISI which is behind them। ਸੋ ਇਹ ਜਿਹੜੇ ਵੀ ਹੋਰ ਵੀ ਕੋਈ ਇਹਦੇ ਤੇ ਰਿਸਰਚ ਕਰਨਾ ਚਾਹਣ ਔਰ ਉਸ ਨੂੰ ਪਤਾ ਲੱਗ ਜਾਏਗਾ ਕਿ ਭਾਈ ਇਹ ਬੰਦੇ ਦਾ ਕੀ ਰੋਲ ਹੈ ਔਰ ਕਿਵੇਂ ਇਹ ਜਿਹੜਾ ਇਸ ਸਾਰੇ ਨੂੰ ਔਰ ਪ੍ਰੋਜੈਕਸ਼ਨ। ਉਹ ਇਹ ਕਹਿੰਦਾ ਜੀ ਦੇਖੋ ਇੱਕ ਪਾਸੇ ਇਹ ਖਾਲਿਸਤਾਨੀ ਮੋਦੀ ਸਰਕਾਰ ਨੇ ਸਿੱਖਾਂ ਲਈ ਕੀ ਕੀਤਾ ਹੈ। ਬੀਟ ਸੈਲੀਬ੍ਰੇਟਿੰਗ ਗੁਰੂ ਗੋਬਿੰਦ ਸਿੰਘ's ਬਰਥਡੇ ਔਨ ਏ ਗ੍ਰੈਂਡ ਸਕੇਲ ਔਰ ਸੈਲੀਬ੍ਰੇਸ਼ਨ ਆਫ 550th birthday of Guru Nanak Dev Ji, opening of Kartarpur corridor, removing the names from blacklist of NRI Sikhs who had taken asylum during abroad militancy in Punjab. 99.9% Sikhs living abroad have no issue with India. It is only 0.1% Sikhs who are funded by anti-India forces. It could be China or Pakistan's ISI. They have opened their shops on the directions of these people. ਹੁਣ ਇਹ ਚੀਨ ਨੂੰ ਵੀ ਵਿੱਚ ਘੜੀਸ ਲਿਆ। ਸੋ ਕੁੱਲ ਮਿਲਾ ਕੇ ਮੈਂ ਇਹ ਇੱਕ ਆਈਡੀਆ ਦਿੱਤਾ ਹੈ। ਹਾਲਾਂ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਪੂਰੀ ਤਰ੍ਹਾਂ ਜਾਗਰੂਕ ਨੇ। ਕਰਨਲ ਹਰਸਿਮਰਨ ਸਿੰਘ ਪਾਹੂ-ਵਿੰਡ ਵਾਲਾ ਜਿਸ ਦੀ ਕਿਤਾਬ ਦਾ ਨੂੰ ਕਿਵੇਂ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਕੈਨਬਰਾ ਦੇ ਵਿੱਚ ਔਰ ਦੂਸਰੇ ਰਿਲੀਜ਼ ਕਰਵਾਇਆ ਜਾਏ, ਉੱਥੇ ਉਹਨਾਂ ਦੇ ਪੈਰ ਨਹੀਂ ਲੱਗੇ, ਇਸ ਲਈ ਹਾਈ ਕਮਿਸ਼ਨ ਉਹਨਾਂ ਨੇ ਉੱਥੋਂ ਦੇ ਚੁਣਿਆ, ਇੱਥੇ ਨਿਊਯਾਰਕ ਦਾ, ਸੈਨ ਫਰਾਂਸਿਸਕੋ ਦਾ। ਔਰ ਫਾਈਨਲੀ ਹੁਣ ਜੇ ਉਹਦੇ ਕਰਮਾਂ ਦੇ ਵਿੱਚ ਸਰਵਿਸ ਲਿਖੀ ਸੀ ਕਰਨਲ ਸਾਹਿਬ ਦੇ ਤੇ ਉਹ ਵੀ ਸਰਵਿਸ ਵੀ ਹੋ ਗਈ। ਹੁਣ ਇਹ ਵੀ ਸਾਹਮਣੇ ਆਉਂਦਾ ਹੈ ਕਿ ਭਾਈ ਉਹ ਜਿਹੜਾ ਸਾਰਾ ਗੁਰਦੁਆਰਾ ਵੀ ਹੈ ਪਿੰਡ ਵਾਲਾ, ਉਹਦੀ ਜ਼ਮੀਨ 'ਚ ਜਿਹੜੀ ਕਮੇਟੀ ਜਾਂ ਦੂਜੇ 'ਚ ਵੀ ਰੱਖੇ ਹੋਏ ਨੇ, ਉਹਦੇ 'ਚ ਇਸ ਕਿਸਮ ਦੇ ਐਂਟੀ ਸਿੱਖ ਲੋਕ ਹੀ ਰੱਖੇ ਹੋਏ ਨੇ। ਸੋ ਅਸੀਂ ਸਮਝਦੇ ਹਾਂ ਕਿ ਇਸ ਨੂੰ ਜਿਹੜਾ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ, ਸਿੱਖ ਆਰਗੇਨਾਈਜੇਸ਼ਨਸ, ਗੁਰਦੁਆਰਾ ਕਮੇਟੀਆਂ ਔਰ ਇਸ ਗੱਲ ਦਾ ਧਿਆਨ ਰਹੇ ਕਿ ਇਸ ਏਜੰਡੇ ਦਾ ਮਕਸਦ ਜਿੱਥੇ ਮਿਸ ਇਨਫੋਰਮੇਸ਼ਨ ਹੈ ਉੱਥੇ ਝਗੜਾ ਪੈਦਾ ਕਰਨਾ ਵੀ ਹੈ। ਜੇ ਵਿਦਨ ਕਮਿਊਨਿਟੀ ਵੀ 2-4 ਬੰਦੇ ਕਿਸੇ ਨਾਲ ਰਿਸ਼ਤੇਦਾਰੀ ਕੱਢ ਲਈ, ਕਿਸੇ ਨੂੰ ਕੋਈ ਹੋਰ ਜਿਹੜਾ ਉਹ ਬਿਜ਼ਨਸ ਇਨਸੈਂਟਿਵ ਦੇ ਨਾਂ ਥੱਲੇ, ਕਿਉਂਕਿ ਅਜੀਤ ਡੋਵਲ ਦਾ ਮੁੰਡਾ ਅਡਾਨੀ ਉੱਥੇ ਬੈਠੇ ਨੇ ਔਰ ਮੈਂ ਹੁਣ ਮੇਰੇ ਕੋਲ ਲਿਸਟ ਹੈ ਕਿ ਉੱਥੇ ਵੀ ਕਿਵੇਂ ਪੱਗਾਂ ਵਾਲੇ 2-3 ਜਿਹੜੇ ਨੇ ਅਜੀਤ ਡੋਵਲ ਦੇ ਯਾਰ ਨੇ, ਉਹਦੇ ਮੁੰਡੇ ਦੇ ਵੀ ਔਰ ਦੂਜੇ ਦੇ ਵੀ, ਔਰ ਉਹੀ ਇਹਨੂੰ ਵੀ ਜਿਹੜਾ ਇਸ ਟੂਰ ਨੂੰ ਪ੍ਰੋਪੇਗੇਟ ਕਰਨਗੇ। ਸੋ ਬਾ ਮੁਲਾਜ਼ਾ ਹੋਸ਼ਿਆਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ
1-800 call FBI ਜਾਂ 1-800 225 5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਜਦੋਂ ਸਾਡੀ ਜ਼ਮੀਰਾਂ ਦੀ ਗੱਲ ਹੋਊਗੀ, ਜਦੋਂ ਸਾਡੀ ਹੋਂਦ ਦੀ ਗੱਲ ਹੋਊਗੀ, ਉਦੋਂ ਅਸੀਂ ਖੜੇ ਹੋ ਜਾਾਂਗੇ। ਉਹ ਵੱਖਰੀ ਗੱਲ ਆ ਵੀ ਅਸੀਂ ਆਪਦੀ ਪਛਾਣ ਤੋਂ ਦੂਰ ਹੋਏ ਫਿਰਦੇ ਹਾਂ। ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ ਇੰਡੀਆਨਾ ਵਿਖੇ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਸ਼ਹਾਦਤ ਨੂੰ ਸਮਰਪਿਤ ਅਖੰਡ ਪਾਠ ਸਾਹਿਬ 16 ਫਰਵਰੀ 2024 ਨੂੰ ਆਰੰਭ ਹੋਣਗੇ ਅਤੇ 18 ਫਰਵਰੀ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ। ਐਤਵਾਰ ਦੇ ਦਿਨ ਦੇ ਦੀਵਾਨ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਕਥਾਵਾਚਕ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸੰਗਤ ਨੂੰ ਨਿਹਾਲ ਕਰਨਗੇ। ਅਜੋਕੇ ਸਿੱਖ ਸੰਘਰਸ਼ ਅਤੇ ਮੌਜੂਦਾ ਹਾਲਾਤਾਂ ਬਾਰੇ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਭਲਵਾਨ ਯੂਥ ਗਰੁੱਪ ਆਰਗੇਨਾਈਜੇਸ਼ਨ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਵੱਲੋਂ ਸਿੱਖਾਂ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਨੂੰ ਗਲਤ ਪੇਸ਼ ਕਰਕੇ ਇਹਨਾਂ ਨੂੰ ਜਿਹੜਾ ਪੇਸ਼ ਕੀਤਾ ਜਾ ਰਿਹਾ ਔਰ ਗਲਤ ਜਿਹੜੀ ਰੰਗਤ ਹੈ ਉਹ ਦਿੱਤੀ ਜਾ ਰਹੀ ਹੈ। ਔਰ ਇੰਡੀਆ ਡਿਫੈਂਸ ਨਾਂ ਦੀ ਇੱਕ ਪਬਲੀਕੇਸ਼ਨ ਜਿਹੜੀ ਨੇ ਸਟੋਰੀ ਪਲਾਂਟ ਕੀਤੀ ਹੈ ਕਿ ਕੈਨੇਡਾ ਵਿੱਚ ਪ੍ਰੋ ਖਾਲਿਸਤਾਨੀ ਆਪਣਾ ਮਿਲੀਸ਼ੀਆ ਯਾਨੀ ਕਿ ਖਾੜਕੂ ਦਸਤਾ ਕਾਇਮ ਕਰਨ ਵੱਲ ਵਧ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਮੈਂ ਜਦੋਂ ਆਪਣੇ ਕੈਨੇਡਾ ਟ੍ਰਿਪ ਤੋਂ ਵਾਪਸ ਆਇਆ ਸਰੀ ਰੀਜਨ ਤੋਂ, ਔਰ ਮੈਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਪਾਸਿੰਗ ਰੈਫਰੈਂਸ ਦੇ ਵਿੱਚ ਮੈਂਸ਼ਨ ਵੀ ਕੀਤਾ ਸੀ, ਲੇਕਿਨ ਉੱਥੇ ਜਾ ਕੇ ਦੋ ਕਿਸਮ ਦੀਆਂ ਫੀਲਿੰਗਸ ਬੜੀਆਂ ਪਾਵਰਫੁਲ ਸੀ। ਇੱਕ ਤਾਂ ਜ਼ਾਹਰ ਹੈ ਖਾਲਿਸਤਾਨ ਦੀ ਰੈਜ਼ੋਨੈਂਸ ਉਸ ਧਰਤੀ ਦੇ ਉੱਤੇ ਜਿੱਥੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦਾ ਖੂਨ ਡੁੱਲਿਆ, ਔਰ ਉਹਨਾਂ ਨੂੰ ਲੈ ਕੇ ਜਿੰਨਾ ਪਿਆਰ, ਮੁਹੱਬਤ ਔਰ ਐਡਮੀਰੇਸ਼ਨ ਸੀ। ਪਰ ਦੂਸਰੇ ਪਾਸੇ ਕਿਤੇ ਨਾ ਕਿਤੇ ਕਮਿਊਨਿਟੀ ਦੇ ਵਿੱਚ ਇੱਕ ਖੌਫ ਦਾ ਮਾਹੌਲ ਉਸ ਲੈਵਲ ਦਾ ਨਹੀਂ ਕਿ ਕੋਈ ਭਾਰਤ 'ਚ ਖਾਲਿਸਤਾਨ ਜਾਂ ਉਹ ਤੋਂ ਵੋਟਾਂ 2 ਵਾਰ ਉਹਨਾਂ ਨੇ ਬਾਹਰ ਨਿਕਲ ਕੇ ਜਿਵੇਂ ਪਾਈਆਂ ਨੇ, ਕਿ ਜਿਸ ਕਿਸਮ ਦੇ ਗੈਂਗਸਟਰ ਕਲਚਰ ਦੇ ਨਾਲ ਐਕਸਟੋਰਸ਼ਨ, ਫਿਰੌਤੀ ਔਰ ਗੋਲੀਆਂ ਚੱਲਣੀਆਂ, ਜਿਵੇਂ ਇਹ ਆਇਆ ਕਿ ਜੀ ਇਮੀਡੀਏਟ ਉਹਨਾਂ ਦੇ ਇੱਕ ਸਾਥੀ ਦੇ ਘਰ ਦੇ ਬਾਹਰ ਹੋਇਆ, ਪਰ ਉਹਨੂੰ ਵੀ ਉੱਥੇ ਕੋਈ ਆਊਟਰਾਈਟ ਕਿਸੇ ਖਾਤੇ 'ਚ ਕੋਈ ਨਹੀਂ ਸੀ ਪਾ ਰਿਹਾ, ਉਸ ਬਾਰੇ ਉਹ ਸ਼ੱਕੀ ਵੀ ਸੀ ਕਿ ਵੀ ਵਿਦਨ ਪਾਰਟ ਵੀ। ਹੁਣ ਦੂਸਰਾ ਪਾਰਟ ਜਿਹੜਾ ਇੱਕ ਪਾਸੇ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਹੋਏ, ਗੈਂਗਸਟਰਸ ਹੋਣ, ਹਾਇਰਡ ਅਸੈਸਿਨਸ ਹੋਣ, ਮਰਸਨਰੀ ਹੋਣ, ਔਰ ਮੈਨੂੰ ਕੋਈ ਹੈਰਤ ਨਹੀਂ ਹੋਏਗੀ ਕਿ ਜਿਸ ਦਿਨ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਉਹ ਆਪਣੇ ਹੀ ਮੁੰਡੇ ਹੋ ਸਕਦੇ ਨੇ ਪੰਜਾਬ ਦੇ, ਔਰ ਸਿੱਖ ਨਾਵਾਂ ਵਾਲੇ ਹੀ ਜਾਂ ਉਹਨਾਂ ਸਾਰਿਆਂ ਨੂੰ। ਕਿਉਂਕਿ ਇਸ ਗੱਲ ਨੂੰ ਜਦੋਂ ਤੁਸੀਂ ਦੁਨੀਆ ਦੇ ਵਿੱਚ ਏਜੰਸੀਆਂ ਦੇ ਵਰਤਾਰੇ ਨੂੰ ਦੇਖਦੇ ਹੋ ਤਾਂ ਫਿਰ ਕਿਵੇਂ ਇਹ ਜਦੋਂ ਤੁਸੀਂ ਮਰਸਨਰੀ ਦੀ ਜਿਹੜਾ ਡਿਕਸ਼ਨਰੀ 'ਚ ਦੇਖੋਗੇ ਕਿ ਹੂ ਇਜ਼ ਰੈਡੀ ਟੂ ਡੂ ਐਨੀਥਿੰਗ ਫॉर ਮਨੀ, ਸੋ ਉਹ ਇੱਕ ਕਲਾਸ ਬਣ ਜਾਂਦੀ ਹੈ। ਉਹ ਬੇਸ਼ੱਕ ਜਮਾਂਦਰੂ ਕ੍ਰਿਮੀਨਲ ਤਾਂ ਕੋਈ ਨਹੀਂ ਹੁੰਦਾ, ਹਾਲਾਤ ਉਹਨਾਂ ਨੂੰ ਕ੍ਰਿਮੀਨਲ ਬਣਾ ਦਿੰਦੇ ਨੇ, ਕਈ ਵਾਰੀ ਲੋੜਵਸ ਬਣ ਜਾਂਦੇ ਨੇ। ਸੋ ਇੱਕ ਪਾਸੇ ਤਾਂ ਉਹਨਾਂ ਨੇ ਆਪਣਾ ਜਿਹੜਾ ਇਹ ਕਿਲਿੰਗ ਸਪਰੀ ਵਾਲੇ ਹਾਰਡ ਕੋਰ ਜਿਹੜੇ ਨੇ ਉਹ ਹਾਇਰ ਕੀਤੇ ਹੋਏ ਨੇ, ਰੈਂਟ ਕੀਤੇ ਹੋਏ ਨੇ, ਜਿਵੇਂ ਇੱਥੇ ਨਿਖਲ ਗੁਪਤਾ ਸੌਦਾ ਕਰ ਰਿਹਾ ਸੀ ਕਰਨ ਦੇ ਲਈ। ਔਰ ਦੂਸਰੇ ਪਾਸੇ ਜਦੋਂ ਇਸ ਕਿਸਮ ਦੇ ਹਾਲਾਤ ਹੋਣ ਜਿੱਥੇ ਕਿ ਲਗਭਗ 1-2 ਲੱਖ ਬੱਚਾ ਬੱਚੀ ਕੈਨੇਡਾ ਦੇ ਵਿੱਚ ਆਇਆ, ਕੰਮ ਨਹੀਂ ਹੈ, ਰੁਜ਼ਗਾਰ ਨਹੀਂ ਹੈ, ਕੋਈ ਘਰਾਂ ਦੀ ਜਿਹੜਾ ਪੇ ਕਰਨ ਨੂੰ ਨਹੀਂ ਹੈ, ਉਹਨਾਂ 'ਚ ਕੁਛ ਜਿਹੜੇ ਨੇ ਉਹ ਬਦਅਖਲਾਕ ਰਸਤੇ ਤੇ ਵੀ ਤੁਰ ਪਏ, ਤੇ ਕੁਛ ਜਿਹੜੇ ਨੇ ਉਹ ਆਪਣੀ ਸਰਵਾਈਵਲ ਦੇ ਲਈ ਵੀ, ਗਰੀਡ ਦੇ ਲਈ ਵੀ, ਜਾਂ ਕੁਇਕਲੀ ਅਮੀਰ ਹੋਣ ਦੇ ਨਾਂ ਥੱਲੇ ਵੀ
ਕੁਛ ਜਿਹੜੇ ਨੇ ਉਹ ਡਰੱਗ ਵੱਲ ਤੁਰਦੇ ਨੇ ਔਰ ਤੁਸੀਂ ਕੈਨੇਡਾ ਅਮਰੀਕਾ ਬਾਰਡਰ ਤੋਂ ਟਰੱਕਿੰਗ ਰਾਹੀਂ ਜਾਂ ਦੂਜਿਆਂ ਰਾਹੀਂ ਤੁਹਾਨੂੰ ਆਪਣੇ ਨਜ਼ਰ ਆਣਗੇ। ਕੁਛ ਨੂੰ ਇਹ ਲੱਗਾ ਕਿ ਵੀ ਇਸ ਵੇਲੇ ਇੱਕ ਫੀਅਰ ਦਾ ਮਾਹੌਲ ਬਣਿਆ ਹੋਇਆ ਔਰ ਉਹਦੇ ਚੋਂ ਪੈਸੇ ਤਾਂ ਨਹੀਂ, ਜਿਹੜੇ ਲੋਕ ਕਾਮਯਾਬ ਨਾਲ ਇੱਥੇ ਬੈਠੇ ਨੇ 100 ਸਾਲ 5 ਜਨਰੇਸ਼ਨਾਂ ਜਿਨ੍ਹਾਂ ਦੀਆਂ ਹੋ ਗਈਆਂ, ਕਿ ਵੀ ਉਹਨਾਂ ਦਾ ਕਿੰਨਾ ਉਸੇ ਦਾਇਰਾਕਾਰ 'ਚ ਹੁੰਦਾ ਹੈ ਵੀ ਚਿੱਠੀ ਪਾਓ, ਡਰਦੇ ਆ, ਲੋਕਾਂ ਨੂੰ ਪਤਾ ਹੈ ਵੀ ਪੁਲਿਸ ਤੱਕ ਕਦੋਂ ਇਨਵੈਸਟੀਗੇਟ ਹੋਏਗਾ, ਉਹ 'ਚੋਂ ਪੈਸੇ ਨਿਕਲਦੇ ਵੀ ਨੇ। ਸੋ ਉਹ ਐਕਸਟੋਰਸ਼ਨ ਦੇ ਵਿੱਚ ਵੀ ਅਲਟੀਮੇਟਲੀ ਜਾਂ ਉਹਨਾਂ ਲੁੱਟਾਂ ਖੋਹਾਂ ਦੇ ਵਿੱਚ। ਔਰ ਮੈਂ ਜਦੋਂ ਟੋਰਾਂਟੋ ਸੀ ਮੈਨੂੰ ਹੈਰਾਨੀ ਵੀ ਹੋਈ, ਸਾਡੇ ਈਵਨ ਮਿੱਤਰ ਜਿਨ੍ਹਾਂ ਦੇ ਆਪਣੇ ਸਟੋਰ ਨੇ ਉਹ ਕਹਿੰਦੇ ਜੀ ਮਤਲਬ ਈਵਨ ਬਟਰ ਚੁੱਕ ਕੇ ਦੌੜ ਰਹੇ ਹੁੰਦੇ ਨੇ, ਕੋਈ ਹੋਰ ਮੁੰਡਾ ਕਹਿੰਦੇ ਅਸੀਂ ਫੜ ਲੈਂਦੇ ਆ, ਫਿਰ ਇਹ ਕਹੀਦਾ ਵੀ ਤੂੰ ਦੱਸ ਯਾ ਇਵੇਂ ਕਿਉਂ ਤੂੰ ਕੀਤਾ, ਕਹਿੰਦਾ ਹੈ ਨਹੀਂ, ਖਾਣ ਨੂੰ ਨਹੀਂ ਹੈ, ਉਹ ਵੀ ਵੇਚ ਕੇ ਕੁਝ ਕਰਨਾ। ਸੋ ਇਹ ਘਟਨਾਵਾਂ ਇਸ ਕਿਸਮ ਦੀਆਂ ਸ਼ਾਪਲਿਫਟਿੰਗ ਜਾਂ ਕਾਰਾਂ ਦੀ ਚੋਰੀ ਜਾਂ ਉਹਦੇ ਚੋਂ ਵੀ ਕੋਈ ਚੀਜ਼ ਇਹ ਆਮ ਚੱਲ ਰਹੀਆਂ ਸੀ। ਔਰ ਇਹਦੇ 'ਚ ਮੈਨੂੰ ਕੋਈ ਹੈਰਾਨੀ ਨਹੀਂ ਹੈ ਕਿ ਇਸ ਤਬਕੇ ਚੋਂ ਇੱਕ ਤਬਕਾ ਜਿਹੜਾ ਆਪਣੇ ਤੌਰ ਦੇ ਉੱਤੇ ਵੀ ਫਰੋਤੀਆਂ ਔਰ ਦੂਸਰੇ ਤੀਸਰੇ ਦੇ ਪਾਸੇ ਆਇਆ ਹੋਏ। ਔਰ ਇਹ ਖਬਰ ਹਾਲਾਂਕਿ ਕਈਆਂ ਨੂੰ ਇਹ ਸ਼ੌਕਿੰਗ ਲੱਗੇਗੀ, ਮੈਨੂੰ ਸ਼ੌਕਿੰਗ ਨਹੀਂ ਲੱਗੀ ਕਿਉਂਕਿ ਮੈਨੂੰ ਇਹ ਅੰਦਾਜ਼ਾ ਸੀ ਦੋਵੇਂ ਆਪਣੀਆਂ ਵਿਜ਼ਿਟਸ ਦੇ ਵੇਲੇ ਕਿ ਇਹ ਤਬਕਾ ਵੀ ਇੱਕ ਪਲ ਰਿਹਾ। ਹੁਣ ਜਿਹੜਾ ਜਦੋਂ ਅਸੀਂ ਗੱਲ ਕੀਤੀ ਸੀ ਕਿ ਐਬਸਫੋਰਡ ਤੋਂ ਲੈ ਕੇ ਬਰੈਂਪਟਨ ਤੱਕ ਸੈਂਕੜਿਆਂ ਘਟਨਾਵਾਂ ਫਰੋਤੀ ਦੀਆਂ, ਐਕਸਟੋਰਸ਼ਨ, ਅਰਸਨ, ਅਗਜ਼ਨੀ ਔਰ ਸ਼ੂਟਿੰਗ ਦੀਆਂ ਨੇ। ਔਰ ਉਹਦੇ 'ਚ ਜਿਹੜਾ ਇਸ ਗ੍ਰੇਟਰ ਟੋਰਾਂਟੋ ਦਾ ਪੀਲ ਰੀਜਨ ਹੈ 29 ਕੇਸ ਜਿਹੜੇ ਨੇ ਅਟੈਂਪਟਡ ਐਕਸਟੋਰਸ਼ਨ ਜਿਹੜੇ ਨੇ ਬਿਜ਼ਨੈਸਿਸ ਤੋਂ 29 ਕੇਸ ਕੱਲੇ ਐਕਸਟੋਰਸ਼ਨ ਦੇ ਹੀ ਇਸ ਪੀਲ ਰੀਜਨ ਦੇ ਵਿੱਚ ਨੇ। ਔਰ ਅੱਜ ਉਹਨਾਂ ਦੇ ਜਿਹੜਾ ਚੀਫ ਹੈ ਉਹਨੇ ਪ੍ਰੈਸ ਕਾਨਫਰੰਸ ਕੀਤੀ ਹੈ ਗ੍ਰੇਟਰ ਟੋਰਾਂਟੋ ਏਰੀਆ ਦੇ, ਟੈਰਰਾਈਜ਼ਿੰਗ ਆਵਰ ਕਮਿਊਨਿਟੀ ਅਰੈਸਟ ਮੇਡ। ਔਰ 5 ਅਰੈਸਟ ਅੱਜ ਇਸ ਮੁੱਦੇ ਤੇ ਹੋਈਆਂ, ਜਿਨ੍ਹਾਂ ਦੇ ਵਿੱਚ 3 ਸਿੱਖ ਨੌਜਵਾਨ ਨੇ ਔਰ 2 ਸਿੱਖ ਬੀਬੀਆਂ ਨੇ। ਉਹਨਾਂ ਦੇ ਨਾਮਾਂ ਤੋਂ ਅੰਦਾਜ਼ਾ ਹੁੰਦਾ, ਬੀਬੀਆਂ ਦੀਆਂ ਸ਼ਕਲਾਂ ਨਹੀਂ ਦਿਖਾਈਆਂ ਹੋਈਆਂ, ਦੂਸਰਿਆਂ ਚੋਂ 2 ਦੇ ਜਿਹੜੇ ਨੇ ਕੇਸ ਨੇ ਔਰ ਦੂਜੇ। ਔਰ ਇਹ ਜਿਹੜਾ ਅਜੇ ਡਿਟੇਲ ਤਾਂ ਆਏਗੀ ਵੀ ਕੀ ਹੈ, ਅੱਜ ਦੀ ਮੇਨ ਖਬਰ ਹੈ। ਔਰ ਪ੍ਰੈਸ ਕਾਨਫਰੰਸ ਉਹਨਾਂ ਨੇ, ਕਿਉਂਕਿ ਜਦੋਂ ਇਸ ਲੈਵਲ ਦੇ ਉੱਤੇ ਐਕਸਟੋਰਸ਼ਨ ਹੋਈ ਤੇ ਉਹਨਾਂ ਨੇ ਸਪੈਸ਼ਲ ਜਿਹੜੀ ਹੈ ਉਹ ਟਾਸਕ ਫੋਰਸ ਬਣਾਈ, ਐਕਸਟੋਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ। ਉਹਨਾਂ ਵੱਲੋਂ ਹੀ ਇਹ ਨਿਊਜ਼ ਕਾਨਫਰੰਸ ਕੀਤੀ ਗਈ ਔਰ ਉਹਨਾਂ ਨੇ ਕਿਹਾ ਜੀ 5 ਸਸਪੈਕਟ ਅਸੀਂ ਜਿਹੜੇ ਨੇ ਸ਼ੱਕੀ ਉਹ ਅਰੈਸਟ ਕੀਤੇ ਨੇ। ਔਰ ਉਹਨਾਂ ਤੋਂ ਜਿਹੜਾ ਹੋਰ ਵੀ ਉਹਨਾਂ ਨੇ ਕਿਹਾ ਕਿ 29 ਕੇਸ ਅੰਡਰ ਇਨਵੈਸਟੀਗੇਸ਼ਨ ਨੇ ਔਰ ਉਹਨਾਂ ਚੋਂ 9 ਘਟਨਾਵਾਂ ਸ਼ੂਟਿੰਗ ਦੀਆਂ ਨੇ। ਇਕੱਲੇ ਪੀਲ ਰੀਜਨ ਦੀ ਗੱਲ ਹੈ ਔਰ ਇਹ ਲੋਕਲ ਬਿਜ਼ਨੈਸਿਸ ਨੂੰ ਟਾਰਗੇਟ ਕਰਦੇ ਸੀ। ਹਾਲਾਂਕਿ ਕੋਈ ਉਹਨਾਂ ਸ਼ੂਟਿੰਗ ਘਟਨਾਵਾਂ 'ਚ ਜ਼ਖਮੀ ਨਹੀਂ ਹੋਇਆ, ਪਰ ਫੀਅਰ ਪੈਦਾ ਕਰਨ ਲਈ। ਔਰ ਫਿਰ ਤੁਸੀਂ ਪਹਿਲਾਂ ਸ਼ੂਟਿੰਗ ਕਰਦੇ ਹੋ, ਫਿਰ ਉਹਨਾਂ ਨੂੰ ਡਿਮਾਂਡ ਕਰਦੇ ਹੋ ਵੀ ਇੰਨੇ ਪੈਸੇ ਦੇ ਦਿਓ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਡੇ ਲਈ ਵੱਡੀ ਕਾਮਯਾਬੀ ਹੈ। ਇਹ ਸਾਰੇ ਕਮਿਊਨਿਟੀ ਨੂੰ ਟੈਰਰਾਈਜ਼ ਕਰ ਰਹੇ ਸੀ। ਸਾਊਥ ਏਸ਼ੀਅਨ ਕਮਿਊਨਿਟੀ ਇਹਨਾਂ ਦਾ ਹੈਡ ਸੀ। ਔਰ ਜੇ ਤੁਸੀਂ ਉਹਨਾਂ ਦੇ ਨਾਂ ਦੇਖੋ ਔਰ ਉਮਰ ਦੇਖੋ ਤਾਂ ਫਿਰ ਤਰਸ ਵੀ ਆਉਂਦਾ ਹੈ ਔਰ ਇਹ ਵੀ ਆਉਂਦਾ ਹੈ ਵੀ ਮਾਪਿਓ ਨੇ ਵੀ ਕਿਹਨਾਂ ਹਾਲਾਤਾਂ ਜਿਨ੍ਹਾਂ ਨੂੰ ਤੋੜ ਦਿੱਤਾ ਹੈ। ਉਹਨਾਂ 'ਚ ਗਗਨ ਅਜੀਤ ਸਿੰਘ 23 ਸਾਲਾਂ ਦਾ ਹੈ, ਅਨਮੋਲਦੀਪ ਸਿੰਘ ਵੀ 23 ਸਾਲਾਂ ਦਾ ਹੈ, ਹਰਸ਼ਮੀਤ ਕੌਰ 25 ਸਾਲਾਂ ਦੀ ਹੈ, ਲਿਮਨਜੋਤ ਕੌਰ 21 ਸਾਲਾਂ ਦੀ ਹੈ। ਇਹ ਸਾਰੇ ਬਰੈਂਪਟਨ ਔਰ ਮਿਸੀਸਾਗਾ ਏਰੀਆ 'ਚ ਨੇ ਔਰ ਇਹਨਾਂ ਦੇ ਉੱਤੇ ਜਿਹੜੇ ਨੇ ਕੀ ਚਾਰਜ ਲੱਗਣਗੇ ਆਉਣ ਵਾਲੇ ਪੀਰੀਅਡ 'ਚ ਹੋਏਗਾ। ਪਰ ਇਹਨਾਂ ਕੋਲੋਂ ਜਿਹੜੇ ਨੇ ਬਹੁਤ ਸਾਰੇ ਫਾਇਰ ਆਰਮਸ, ਹਥਿਆਰ ਵੀ, ਐਮਨੀਸ਼ਨ ਵੀ ਔਰ ਕਿੰਨਾ ਕੈਸ਼ ਮਿਲਿਆ ਇਹ ਉਹਨਾਂ ਨੇ ਡਿਸਕਲੋਜ਼ ਨਹੀਂ ਕੀਤਾ। ਬਹੁਤ ਸਾਰੇ ਕੰਪਿਊਟਰ ਤੇ 50 ਸੈੱਲ ਫੋਨ ਇਹਨਾਂ ਤੋਂ ਬਰਾਮਦ ਹੋਏ। ਸੋ ਇਹ ਇਨਵੈਸਟੀਗੇਟਿਵ ਟੀਮ ਨੇ ਪ੍ਰੋਪਰ ਕੀਤਾ। ਹੁਣ ਇਸ ਨੂੰ ਆਧਾਰ ਬਣਾ ਕੇ, ਕਿਉਂਕਿ ਅੱਜ ਦੀ ਖਬਰ ਹੈ, ਅਜੇ ਇੰਡੀਅਨ ਮੀਡੀਆ ਨੇ ਇਸ ਨੂੰ ਕੋਈ ਨਹੀਂ ਦਿੱਤਾ ਹੈ, ਪਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਇਸ ਸਾਰੇ ਨੂੰ ਵੀ ਫਿਰ ਫਰਦਰ ਸਿੱਖਾਂ ਨੂੰ ਬਦਨਾਮ ਕਰਨ ਲਈ ਵੀ ਔਰ ਜਿਹੜੀ ਉਹਨਾਂ ਨੇ ਇਹ ਤਾਂ ਇੱਕ ਸਮੋਕ ਸਕਰੀਨ ਹੈ ਜਿਹੜਾ ਵਰਤਾਰਾ ਆਪਣੇ ਆਪ ਤੋਂ ਵੀ ਹੋ ਰਿਹਾ ਹੈ ਕਿਉਂਕਿ ਜਿਸ ਕਿਸਮ ਦੇ ਹਾਲਾਤ ਨੇ। ਪਰ ਦੂਸਰੇ ਪਾਸੇ ਉਹਨਾਂ ਨੇ ਜਿਹੜਾ ਨੈਰੇਟਿਵ ਇੱਕ ਬਿਲਡ ਕਰਨਾ ਸ਼ੁਰੂ ਕੀਤਾ ਕਿ ਜੀ ਉੱਥੋਂ ਗੈਂਗਸਟਰ ਆਏ ਜਾਂ ਦੂਜੀ। ਕੱਲ ਦੀ ਖਬਰ ਹੀ ਸੀ ਕਿ 3 ਐਸੋਸੀਏਟਸ ਆਫ ਕੈਨੇਡਾ ਬੇਸਡ ਟੈਰਰਿਸਟ ਲੰਡਾ ਰਿੰਡਾ ਹੈਲਡ ਇਨ ਪੰਜਾਬ। ਔਰ ਇਹ ਜਿਹੜੇ ਨੇ ਜੀ ਕਿ ਕੈਨੇਡਾ 'ਚ ਜਿਹੜੇ ਬੈਠੇ ਨੇ ਇਹ ਲੰਡਾ ਔਰ ਰਿੰਡਾ ਇਹ ਨਾਂ ਉਹਨਾਂ ਦੇ ਰੱਖੇ ਹੋਏ ਨੇ। ਔਰ ਜਿਹੜੇ ਫੜੇ ਨੇ ਉਹਨਾਂ 'ਚ ਜੋਬਨਜੀਤ ਸਿੰਘ, ਬਿਕਰਮਜੀਤ ਸਿੰਘ, ਕੁਲਵਿੰਦਰ ਸਿੰਘ ਔਰ ਇਹ ਬੜੀ ਖਤਰਨਾਕ ਗੈਂਗ। ਔਰ ਦੂਜਾ ਗੌਰਵ ਯਾਦਵ ਕਹਿ ਰਿਹਾ ਕਿ ਜੀ ਇਹ ਸਾਡੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਇਹ ਫੜੇ, ਮੇਜਰ ਬ੍ਰੇਕ ਥਰੂ ਹੈ ਔਰ ਇਹ ਜਿਹੜੇ ਨੇ ਇੰਨੇ ਕੇਸਾਂ 'ਚ ਚਾਹੀਦੀ ਸੀ ਔਰ ਇਹ। ਸੋ ਇਹ ਪੈਰਲਲ ਨੈਰੇਟਿਵ ਉਹ ਬਿਲਡ ਕਰ ਰਹੇ ਨੇ ਕਿ ਜਿਹੜੇ ਬਾਹਰ ਨੇ। ਔਰ ਇਹੀ
ਐਸ ਜੈਸ਼ੰਕਰ ਦਾ ਤੁਹਾਨੂੰ ਬਿਆਨ ਨਜ਼ਰ ਆਏਗਾ, ਇਹੀ ਦੂਜਿਆਂ ਦਾ ਆਏਗਾ ਜੀ। ਕੈਨੇਡਾ ਨੇ ਟੈਰਰਿਸਟਾਂ ਨੂੰ ਔਰ ਐਕਸਟ੍ਰੀਮਿਸਟ ਨੂੰ ਪੋਲੀਟੀਕਲ ਸਪੇਸ ਦਿੱਤਾ, ਇਸ ਲਈ ਉਹਨਾਂ ਦੀ ਪ੍ਰੋਬਲਮ ਬਣ ਗਈ। ਹੁਣ ਇਹ ਜਦੋਂ ਅਰਸਨ ਇਹਨਾਂ ਦੀਆਂ ਐਕਸਟੋਰਸ਼ਨ ਦੀਆਂ ਘਟਨਾਵਾਂ ਵਾਲੇ ਆਏਗਾ, ਹੁਣ ਕਹਿੰਦੇ ਦੇਖੋ ਅਸੀਂ ਤਾਂ ਕਹਿ ਰਹੇ ਸੀ, ਦੇਖੋ ਇਹ ਸਾਰੇ ਇਹਨਾਂ ਦੇ ਹੀ ਬੰਦੇ ਨੇ, ਸਾਡਾ ਤਾਂ ਕੋਈ ਲਾਗਾ ਦੇਗਾ ਨਹੀਂ। ਲੇਕਿਨ ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਕਿ ਉਹ ਜਿਹੜੀਆਂ ਕੋਈ ਸਟੇਟਮੈਂਟਸ ਸਾਡੀਆਂ ਧਿਰਾਂ ਵੱਲੋਂ ਦਿੱਤੀਆਂ ਜਾਂਦੀਆਂ, ਤੁਸੀਂ ਇੱਕ ਤਾਂ ਕਹੋਗੇ ਹੀ ਕੈਨੇਡਾ 'ਚ ਖਾਸ ਤੌਰ 'ਤੇ ਇਹ ਹੈ ਕਿ ਜੀ ਦੇਖੋ ਜੇ ਸਾਨੂੰ ਪੁਲਿਸ ਔਰ ਦੂਜੀ ਜਿਹੜੀ ਹੈ ਉਹ ਸਿਕਿਉਰਿਟੀ ਨਹੀਂ ਦੇ ਸਕਦੀ, ਫਿਰ ਸਾਨੂੰ ਦੇਖਣਾ ਪਏਗਾ ਵੀ ਅਸੀਂ ਕੀ ਕਰਨਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਸਵਾਲ ਤਾਂ ਉੱਠਦਾ ਕੈਨੇਡੀਅਨ RCMP ਜਾਂ ਉਹਨਾਂ ਦੀ ਸੀਸਸ ਦੇ ਉੱਤੇ ਵੀ ਕਿ ਜੇ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਨੂੰ ਵਾਰਨ ਕੀਤਾ ਕਿ ਵੀ ਤੇਰੀ ਜਾਨ ਨੂੰ ਖਤਰਾ ਹੈ ਔਰ ਰਿਪੀਟਡਲੀ ਵਾਰਨ ਕੀਤਾ ਤੇ ਫਿਰ ਉਹਦੀ ਪ੍ਰੋਟੈਕਸ਼ਨ ਕਿਉਂ ਨਹੀਂ ਕੀਤੀ, ਹੁਣ ਇਹ ਸਵਾਲ ਆਏਗਾ। ਲੇਕਿਨ ਜੇ ਕਿਸੇ ਨੇ ਹੁਣ ਇਸ ਸਾਰੇ ਮੁੱਦੇ ਦੇ ਉੱਤੇ ਜਿਹੜਾ ਇਹ ਗੈਂਗਸਟਰ ਕਲਚਰ ਔਰ ਇਹ ਇਹਨਾਂ ਨੇ ਖੜਾ ਕੀਤਾ, ਉਸ ਦੇ ਉੱਤੇ ਜਦੋਂ ਪੁੱਛਿਆ ਗਿਆ, ਮਨਿੰਦਰ ਸਿੰਘ ਸਪੋਕਸਪਰਸਨ ਨੇ BC ਗੁਰਦੁਆਰਾ ਕੌਂਸਲ ਦੇ, ਉਹਨਾਂ ਨੇ ਆਪਣੀ ਸਟੇਟਮੈਂਟ ਦਿੱਤੀ। ਪਰ ਮੈਨੂੰ ਹੈਰਾਨੀ ਹੋਈ ਕਿ ਇੰਡੀਆ ਡਿਫੈਂਸ ਨਾਂ ਦੀ ਪਬਲੀਕੇਸ਼ਨ ਕੋਈ, ਜਿਸ ਨੇ ਹੈਡਲਾਈਨ ਇਹ ਲਾਈ ਹੋਈ ਹੈ, ਪ੍ਰੋ ਖਾਲਿਸਤਾਨੀ ਫੈਕਸ਼ਨਸ ਪਲਾਨ ਟੂ ਸਟਾਰਟ ਓਨ ਮਲੀਸ਼ੀਆ ਇਨ ਕੈਨੇਡਾ ਆਫਟਰ ਅਨਦਰ ਸ਼ੂਟ ਆਊਟ। ਹੁਣ ਇਹ ਅਨਦਰ ਸ਼ੂਟ ਆਊਟ ਹੈ ਜਿਹੜਾ ਇਹ ਕਿਹਾ ਗਿਆ ਕਿ ਹਰਦੀਪ ਸਿੰਘ ਨਿੱਜਰ ਦਾ ਨੇੜਲਾ ਸਾਥੀ ਘਰ ਤੇ 20 ਤੋਂ ਜ਼ਿਆਦਾ ਗੋਲੀਆਂ ਔਰ ਕਾਰ 'ਚ ਵੱਜੀਆਂ ਔਰ ਇਸ ਨੂੰ ਪ੍ਰੂਵ ਕਰਨ ਦੇ ਲਈ ਕਿ ਉਹਨਾਂ ਨੇ ਇਹ ਮਨਿੰਦਰ ਸਿੰਘ ਨੂੰ ਤੋਂ ਇਹ ਨੂੰ ਕੋਟ ਕਰਦੇ ਆ ਕਿਹਾ, ਹੀ ਕਨਵੇਡ, ਮਨਿੰਦਰ ਸਿੰਘ ਸਪੋਕਸਪਰਸਨ BC ਗੁਰਦੁਆਰਾ ਕੌਂਸਲ conveyed the sentiment of fear among members, suggesting that the incident could be perceived as an attempt by the Indian state or its actor to intimidate activists like Simranjeet, deterring them from their advocacy work. ਉਹਨਾਂ ਨੇ ਕਿਹਾ ਜੀ ਕਿਉਂਕਿ ਜਿਹਦੇ ਘਰ ਤੇ ਗੋਲੀਆਂ ਚੱਲੀਆਂ ਉਹ ਸਿਮਰਨਜੀਤ ਉਹਨਾਂ ਦਾ ਨਾਂ ਹੈ, ਉਹਨਾਂ ਨੇ ਕਿਹਾ ਜੀ ਇਹ ਇੰਡੀਅਨ ਏਜੰਸੀਜ਼ ਜਿਹੜੀਆਂ ਨੇ ਉਹਨਾਂ ਦਾ ਯਤਨ ਹੋ ਸਕਦਾ ਹੈ। ਪਰ ਨਾਲ ਦੀ ਨਾਲ, ਔਰ ਇਹ ਬਿਲਕੁਲ ਠੀਕ ਹੈ, ਅਸੀਂ ਤਾਂ ਇਹ ਸਮਝਦੇ ਹਾਂ ਵੀ ਖੇਡ ਇਹਨਾਂ ਦੀ ਹੈ, ਪਰ ਜਦੋਂ ਗੁਰਪਤਵੰਤ ਸਿੰਘ ਪੰਨੂ ਨੂੰ ਕੋਟ ਕੀਤਾ, ਉਹਨਾਂ ਨੇ ਕਿਹਾ ਜੀ who has been declared a terrorist by India and is associated with Sikhs for Justice echoed concerns about potential retaliatory action within the Sikh community while emphasizing that violence is not the answer. Pannu acknowledged the historical inclination of Sikhs to defend their community and faith vigorously when under attack. ਹਰ ਕੋਈ ਸਿੱਖ ਇਹੀ ਕਹੇਗਾ। ਹੁਣ ਇਹਨੂੰ ਕਿਵੇਂ ਉਹਨੇ ਖਬਰ 'ਚ ਕਨਵਰਟ ਕੀਤਾ ਕਿ ਜੀ ਸਿੱਖ ਤਾਂ ਆਪਣਾ ਹਥਿਆਰਬੰਦ ਮਿਲੀਸ਼ੀਆ ਬਣਾਉਣਾ ਚਾਹੁੰਦੇ ਨੇ ਔਰ ਬਣਾਉਣ ਲਈ ਤਿਆਰ ਨੇ। ਹੁਣ ਗੁਰਪਤਵੰਤ ਪੰਨੂ ਹੋਰਾਂ ਨੇ ਜੋ ਕਿਹਾ, ਉਹਨਾਂ ਨੇ ਕਿਹਾ ਜੀ ਅਸੀਂ ਬਿਲਕੁਲ ਇਸ ਦੇ ਹੱਕ 'ਚ ਨਹੀਂ ਹੈ ਕਿ ਕੋਈ ਵੀ ਚੀਜ਼, ਹਿੰਸਾ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ, ਜਵਾਬ ਨਹੀਂ ਹੈ। ਪਰ ਇਸ ਗੱਲ ਦਾ ਵੀ ਧਿਆਨ ਰਹੇ ਵੀ ਜਿਹੜੀ ਸਾਡੀ ਹਿਸਟੋਰੀਕਲ ਇਨਕਲੀਨੇਸ਼ਨ ਹੈ ਸਿੱਖਾਂ ਦੀ, ਜੇ ਸਾਨੂੰ ਇਨਸਾਫ ਨਾ ਮਿਲੇ ਜਾਂ ਸਾਡੇ ਨਾਲ ਧੱਕਾ ਬਰਾਬਰ ਰਹੇ ਜਾਂ ਇਸ ਕਿਸਮ ਦਾ ਰਹੇ, ਤਾਂ ਫਿਰ ਸਾਨੂੰ ਆਪਣੇ ਆਪ ਨੂੰ ਡਿਫੈਂਡ ਕਰਨਾ ਵੀ ਆਉਂਦਾ। ਹੁਣ ਕਰਨਾ ਵੀ ਆਉਂਦਾ ਹੈ ਜਾਂ ਡਿਫੈਂਸ ਦਾ ਮਤਲਬ ਇਹ ਤਾਂ ਨਹੀਂ ਹੈ ਵੀ ਕੋਈ ਉੱਥੇ ਸਿੱਖਾਂ ਨੇ ਐਲਾਨ ਕਰਤਾ ਵੀ ਕੈਨੇਡਾ 'ਚ ਅਸੀਂ ਮਿਲੀਸ਼ੀਆ ਬਣਾ ਰਹੇ। ਹੁਣ ਇਹਨੂੰ ਅੱਗੋਂ ਕਿਵੇਂ ਮਿਸ ਔਰ ਡਿਸਇਨਫੋਰਮੇਸ਼ਨ ਚੇਂਜ ਕਰਦਾ ਹੈ। Pannu's statement regarding the readiness of Sikhs to defend themselves hints at the possibility of pro-Khalistani factions considering the formation of their own militia in Canada, particularly in areas where there is perceived collapse of trust in the RCMP. The suggestion that RCMP has been infiltrated by pro-Khalistan members adds to the complexity of the situation and deepens concerns about community safety and law enforcement integrity. ਹੁਣ ਤੁਸੀਂ ਦੇਖੋਗੇ ਇੱਕੋ ਨਿਊਜ਼ ਦੇ ਵਿੱਚ ਦੋ ਮਿਸ ਇਨਫੋਰਮੇਸ਼ਨ, ਇੱਕ ਪਾਸੇ ਕਿ ਜੀ ਸਿੱਖ ਤਾਂ ਆਪਣਾ ਮਿਲੀਸ਼ੀਆ ਬਣਾਉਣ ਲੱਗਿਆ ਨੇ, ਦੂਸਰੇ ਪਾਸੇ ਵੀ ਆਲਰੇਡੀ RCMP ਦੇ ਵਿੱਚ ਵੀ ਖਾਲਿਸਤਾਨੀ ਇਨਫਿਲਟ੍ਰੇਸ਼ਨ ਹੋ ਚੁੱਕੀ ਹੈ। ਹੁਣ ਕਿਉਂਕਿ RCMP ਵਿਗੋਰਸਲੀ ਇਨਵੈਸਟੀਗੇਟ ਕਰ ਰਹੀ ਹੈ, ਹਰਦੀਪ ਨਿੱਜਰ ਕੇਸ ਨੂੰ, ਇੰਡੀਅਨ ਸਿਸਟਮ ਨੂੰ ਸਮਝ ਰਹੀ ਹੈ, ਉਹਨਾਂ ਦੇ ਉੱਤੇ ਵੀ ਲਾ ਦਿਓ ਕਿ ਜੇ RCMP ਕੋਈ ਐਕਟ ਕਰੇ ਇਹ ਤਾਂ ਖਾਲਿਸਤਾਨੀ ਘੁਸਪੈਠ ਕਰ ਚੁੱਕੇ ਨੇ ਜੇ RCMP 'ਚ। ਔਰ ਦੂਸਰੇ ਪਾਸੇ ਇਹ ਜਿਹੜਾ ਉਹਨੇ ਕਿਹਾ ਕਿ ਇਹ ਬੜੇ ਗ੍ਰੇਵ ਹੋ ਜਾਏਗੀ ਸਿਚੁਏਸ਼ਨ, the prospect of Sikhs taking actions to safeguard themselves underscores the gravity of the situation and highlights the need for a proactive approach by Canadian authorities ਕਿ ਖਬਰਦਾਰ ਹੋ ਜਾਣ Canadian authorities। ਇਹ ਜਿਹੜਾ ਪ੍ਰੋ ਖਾਲਿਸਤਾਨ
ਮਿਲੀਸ਼ੀਆ ਬਣ ਗਿਆ ਔਰ ਇਹ ਹੋਰ ਵੀ ਉਹਨੂੰ ਗੜਬੜ ਕਰੇਗਾ ਸਿਚੁਏਸ਼ਨ ਨੂੰ। ਇਹ ਹੈ ਉਹਨਾਂ ਦੀ ਲਾਈਨ। ਕਿਤੇ ਸੁੱਖੀ ਚਾਰ ਵਾੜ ਦਿੱਤਾ ਆਸਟ੍ਰੇਲੀਆ 'ਚ, ਸਿੱਖਾਂ ਨੂੰ ਫਰਵਰੀ ਦੇ ਮਹੀਨੇ ਉੱਥੇ ਕੰਮ ਲਾਤਾ ਵੀ ਦੇਖੋ ਕਿੱਥੇ ਉਹ ਕੀ ਇਨਫਲੂਐਂਸ ਕਰਦਾ ਹੈ। ਕੈਨੇਡਾ 'ਚ ਅਸੀਂ ਦੇਖ ਰਹੇ ਹਾਂ ਇਧਰੋਂ ਮੀਡੀਆ ਇਹ ਔਰ ਉਧਰ ਜਿਹੜਾ ਉਹ ਵਕੀਲ ਖੜੇ ਕੀਤੇ ਹੋਏ ਨੇ, ਇੱਥੇ ਵੀ ਨਿਊਯਾਰਕ 'ਚ ਵੀ ਔਰ ਚੈਕ ਰਿਪਬਲਿਕ 'ਚ ਵੀ, ਉਹਦੇ 'ਚ ਉਹ ਪਲਾਂਟ ਖਬਰਾਂ ਕਰਵਾ ਰਹੇ ਨੇ ਕਿ ਜਿਹਦੇ ਝਟਕਾ ਅਮਰੀਕਾ ਨੂੰ ਵੱਡਾ ਝਟਕਾ ਲੱਗਾ, ਉਹਦੀ ਐਕਸਟ੍ਰੈਡੀਸ਼ਨ ਰੋਕ ਦਿੱਤੀ ਗਈ। ਅਸੀਂ ਕੱਲ ਡਿਸਕਸ ਕੀਤਾ ਸੀ ਵੀ ਹਕੀਕਤ ਕੀ ਹੈ। ਸੋ ਅਸੀਂ ਇਹੀ ਕਹਿਣਾ ਚਾਹੁੰਦੇ ਕਿ ਭਾਈ ਇਹਦਾ ਇੱਕੋ ਇੱਕ ਤਰੀਕਾ ਹੈ ਕਿ ਜਿਹੜਾ ਸਿੱਖ ਨੈਰੇਟਿਵ ਬਿਲਡ ਕਰਨ ਵਾਲਾ ਮੀਡੀਆ ਹੈ ਉਸ ਨੂੰ ਸਪੋਰਟ ਕਰੋ। TV84 ਵੀ ਤੁਹਾਡੀ ਆਵਾਜ਼ ਹੈ, ਸਾਨੂੰ ਕਿਉਂ ਬਾਰ-ਬਾਰ ਕਹਿਣਾ ਪੈਂਦਾ ਹੈ ਕਿ ਭਾਈ ਤੁਸੀਂ ਸ਼ੇਅਰ ਕਰੋ, ਲਾਈਕ ਕਰੋ, ਇਹ ਕਰੋ। ਫਾਈਨੈਂਸ਼ੀਅਲ ਤਾਂ ਬਾਅਦ ਦੀ ਗੱਲ ਹੈ, ਘੱਟੋ ਘੱਟ ਇੰਨਾ ਹੀ ਹਰ ਕੋਈ ਇਹ ਦੇਖ ਲੈ ਕਿ ਭਾਈ ਇਹ ਜਿਹੜੀ ਇਸ ਵੇਲੇ ਮਿਸ ਇਨਫੋਰਮੇਸ਼ਨ ਇੰਡੀਆ ਦੇ ਰਿਹਾ, ਉਹਨਾਂ ਦੀਆਂ ਏਜੰਸੀਆਂ ਲੱਗੀਆਂ ਹੋਈਆਂ ਨੇ, ਉਸ ਨੈਰੇਟਿਵ ਨੂੰ ਭੰਨਣ ਦਾ ਕੰਮ ਅਸੀਂ ਜਿੰਨੀ ਕੁ ਵੀ ਗੁਰੂ ਨੇ ਯੋਗਤਾ ਬਖਸ਼ੀ ਹੈ ਕੋਸ਼ਿਸ਼ ਕਰਦੇ ਹਾਂ। ਪਰ ਸਟੇਟ ਦੇ ਰਿਸੋਰਸਿਸ ਦੇ ਸਾਹਮਣੇ ਭਾਵੇਂ ਸਾਡਾ ਕੋਈ ਜ਼ੋਰ ਨਹੀਂ ਹੈ ਬਾਹਲਾ, ਲੇਕਿਨ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਸੱਚ ਦਾ ਆਪਣਾ ਭਾਰ ਹੁੰਦਾ ਹੈ ਔਰ ਝੂਠ ਦੇ ਗੁਬਾਰੇ ਨੂੰ ਜਿਹੜਾ ਡੀਫਲੇਟ ਕਰਨ ਦੇ ਲਈ ਸੱਚ ਦੀ ਇੱਕ ਪੈਨ ਕਾਫੀ ਹੁੰਦੀ ਹੈ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜਦੋਂ ਸਾਡੀ ਜ਼ਮੀਰਾਂ ਦੀ ਗੱਲ ਹੋਊਗੀ, ਜਦੋਂ ਸਾਡੀ ਹੋਂਦ ਦੀ ਗੱਲ ਹੋਊਗੀ, ਉਦੋਂ ਅਸੀਂ ਖੜੇ ਹੋ ਜਾਾਂਗੇ। ਉਹ ਵੱਖਰੀ ਗੱਲ ਆ ਵੀ ਅਸੀਂ ਆਪਣੀ ਪਛਾਣ ਤੋਂ ਦੂਰ ਹੋਏ ਫਿਰਦੇ ਹਾਂ। ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ ਇੰਡੀਆਨਾ ਵਿਖੇ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਸ਼ਹਾਦਤ ਨੂੰ ਸਮਰਪਿਤ ਅਖੰਡ ਪਾਠ ਸਾਹਿਬ 16 ਫਰਵਰੀ 2024 ਨੂੰ ਆਰੰਭ ਹੋਣਗੇ ਅਤੇ 18 ਫਰਵਰੀ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ। ਐਤਵਾਰ ਦੇ ਦਿਨ ਦੇ ਦੀਵਾਨ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਕਥਾਵਾਚਕ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸੰਗਤ ਨੂੰ ਨਿਹਾਲ ਕਰਨਗੇ। ਅਜੋਕੇ ਸਿੱਖ ਸੰਘਰਸ਼ ਅਤੇ ਮੌਜੂਦਾ ਹਾਲਾਤਾਂ ਬਾਰੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਪਹਿਲਵਾਨ ਯੂਥ ਗਰੁੱਪ ਆਰਗੇਨਾਈਜੇਸ਼ਨ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਵਿਊਅਰਸ, ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਦੇ ਫੋਰਨ ਸੈਕਟਰੀ ਡੇਵਿਡ ਕੈਮਰੋਨ ਦਾ ਕਹਿਣਾ ਹੈ ਕਿ ਉਹ ਭਾਰਤ ਸਰਕਾਰ ਨਾਲ ਜੱਗੀ ਜੋਲ ਨੂੰ ਟੌਰਚਰ ਕਰਨ ਦਾ ਜਿਹੜਾ ਮੁੱਦਾ ਉਹ ਚੁੱਕੇਗਾ ਔਰ ਹਕੀਕਤ ਇਹ ਹੈ ਕਿ ਪਿਛਲੇ 6 ਸਾਲ ਤੋਂ ਜੱਗੀ ਜੋਲ ਭਾਰਤੀ ਕੈਦ ਵਿੱਚ ਹੈ ਅਤੇ ਇਸ ਮਸਲੇ ਜਾਂ ਮਾਮਲੇ ਤੇ ਬਰਤਾਨੀਆ ਤੇ ਭਾਰਤ ਰਲੇ ਹੋਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਤੁਹਾਡੇ ਜਿਹੜੇ ਲਾਈਵ ਮੈਸੇਜ ਨੇ ਉਹ ਵੀ ਲਵਾਂਗੇ ਔਰ ਨਾਲ ਹੀ ਗੁਰਬਾਣੀ ਵਿਚਾਰ ਦੀ ਸਾਂਝ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਡੇਵਿਡ ਕੈਮਰਨ ਉਹ ਬੰਦਾ ਹੈ ਜਿਹੜਾ ਕਿਸੇ ਵੇਲੇ ਪ੍ਰਾਈਮ ਮਿਨਿਸਟਰ ਸੀ ਯੂਕੇ ਦਾ, ਦਰਬਾਰ ਸਾਹਿਬ ਵੀ ਇਹ ਉਦੋਂ ਗਿਆ ਜੀ, ਔਰ ਜਿਹੜਾ ਸਕਾਟਲੈਂਡ ਦੇ ਵਿੱਚ ਰੈਫਰੈਂਡਮ ਹੋਇਆ ਸੀ ਕਿ ਸਕਾਟਲੈਂਡ ਯੂਕੇ ਦੇ ਨਾਲ ਰਹਿਣਾ ਚਾਹੁੰਦਾ ਕਿ ਅੱਡ ਹੋਣਾ ਚਾਹੁੰਦਾ, ਉਹ ਡੇਵਿਡ ਕੈਮਰਨ ਦੇ ਵੇੜੇ ਹੀ ਹੋਇਆ ਸੀ। ਸੀਜ਼ਨਡ ਹੈ, ਟੋਰੀ ਪਾਰਟੀ ਹੈ, ਜ਼ਾਹਰ ਹੈ ਕੰਜ਼ਰਵੇਟਿਵ ਹੈ ਔਰ ਇਹ ਵੀ ਸ਼ਾਇਦ ਬਹੁਤ ਘੱਟ ਹੀ ਦੇਖਣ ਚ ਆਉਂਦਾ ਹੈ ਵੀ ਜਿਹੜਾ ਪ੍ਰਾਈਮ ਮਿਨਿਸਟਰ ਰਿਹਾ ਹੋਏ ਉਹ ਹੁਣ ਰਿਸ਼ੀ ਸੁਨਕ ਦੀ ਕੈਬਨਿਟ ਦੇ ਵਿੱਚ ਫੋਰਨ ਸੈਕਟਰੀ, ਜਿਹਨੂੰ ਫੋਰਨ ਮਿਨਿਸਟਰ ਅਸੀਂ ਕਹਿੰਦੇ ਆ, ਉਹ ਬਣਨ ਲਈ ਤਿਆਰ ਹੈ। ਲੇਕਿਨ ਜਿਹੜੀ ਖਬਰ ਮੇਨ ਉਹ, ਕਿਉਂਕਿ ਪਿਛਲੇ 6 ਸਾਲ ਤੋਂ ਜੱਗੀ ਜੌਲ, ਜਿਹਨੂੰ ਕੋਈ ਟ੍ਰਾਇਲ ਦੇ ਵਿੱਚ ਨਹੀਂ ਹੈ ਕੇਸ ਔਰ ਬ੍ਰਿਟਿਸ਼ ਸਿਟੀਜ਼ਨ ਸਕਾਟਲੈਂਡ ਦਾ ਰਹਿਣ ਵਾਲਾ, ਇਸ ਇਸ਼ੂ ਨੂੰ 140 ਤੋਂ ਜ਼ਿਆਦਾ ਬ੍ਰਿਟਿਸ਼ ਐਮਪੀਜ਼ ਕਟਿੰਗ ਅਕ੍ਰੋਸ ਪਾਰਟੀ ਲਾਈਨ ਵੀ ਚੁੱਕਿਆ ਔਰ ਉਹਨਾਂ ਦੇ ਬ੍ਰਦਰ ਜਗਤਾਰ ਸਿੰਘ ਜੌਲ ਦੇ, ਕਿਉਂਕਿ ਜੱਗੀ ਜੌਲ ਤਾਂ ਅਸੀਂ ਨਿਕਨੇਮ ਦੇ, ਉਹਨਾਂ ਦੇ ਬ੍ਰਦਰ ਗੁਰਪ੍ਰੀਤ ਸਿੰਘ ਜੌਲ ਜਿਹੜੇ ਕੰਸਿਸਟੈਂਟਲੀ ਕੈਂਪੇਨ ਕਰਦੇ ਨੇ ਇਸ ਮੁੱਦੇ ਨੂੰ, ਉਹਨਾਂ ਨੇ ਪੂਰਾ ਹਰ ਇੱਕ ਪੋਲੀਟੀਸ਼ੀਅਨ ਨੂੰ ਜਵਾਬਦੇਹ ਬਣਾਇਆ ਔਰ ਉਹਨਾਂ ਨੂੰ ਜਿਹੜਾ ਇਹਨੂੰ ਡੇਵਿਡ ਕੈਮਰਨ ਜਦੋਂ ਫੋਰਨ ਸੈਕਟਰੀ ਬਣਿਆ ਪਿਛਲੇ ਦਿਨਾਂ 'ਚ, ਉਹਨਾਂ ਨੇ ਇਸ ਦੇ ਉੱਤੇ ਕਿਹਾ ਕਿ ਭਾਈ ਇਹ ਜਿਹੜਾ ਇਸ ਦੇ ਉੱਤੇ ਉਹਨੂੰ ਜੱਗੀ ਜੌਲ ਨੂੰ ਛੁਡਾਉਣ ਦੇ ਲਈ ਕੋਈ ਬ੍ਰਿਟਿਸ਼ ਗਵਰਨਮੈਂਟ ਆਪਣਾ ਉਸ ਕਿਸਮ ਦਾ ਪ੍ਰਭਾਵ ਅਸਰ ਸੁਖ ਰਿਹਾ। ਹਾਲਾਂਕਿ ਰਿਸ਼ੀ ਸੁਨਕ ਦੀ ਵਿਜ਼ਿਟ ਵੇਲੇ ਵੀ ਉਹਨੇ ਕਿਹਾ ਜੀ ਮੈਂ ਕਰ ਰਿਹਾ ਔਰ ਦੂਜਾ ਉਹ ਡੇਵਿਡ ਕੈਮਰਨ ਨੇ ਜਿਹੜਾ ਇੱਕ ਲੈਟਰ, ਇਹ ਖਬਰ
डेविड कैमरॉन इंटरवीन्स इन केस ऑफ स्कॉटिश सिख जेल्ड इन दिल्ली और ये जॉल दे ब्रदर गुरप्रीत सिंह जॉल नूं उन्होंने जिहड़ा लैटर का जवाब दिता है कैमरॉन ने, उन्हें कहा जी आई एम कमिटेड टू सीइंग ए रेजोल्यूशन टू योर ब्रदर्स केस which must include investigations into Mr. Jol's serious allegations of torture. He added, we have been clear on the implementation of 15th November court order mandating family video calls. Please be assured we will continue to raise our concern about Jol's case with government of India. ਹੁਣ ਉਹ ਟਾਰਚਰ ਜਿਹੜਾ 6 ਸਾਲ ਪਹਿਲਾਂ ਹੋਇਆ ਉਹਦੇ ਬਾਰੇ ਮਤਲਬ ਇਹ ਹੈ ਕਿ ਬੀਟ ਅਰਾਊਂਡ ਦਾ ਬੁਸ਼ ਕੋਈ ਸਟੈਂਡ ਲੈਣ ਦੀ ਲਾਈਨ ਨਹੀਂ ਹੈ ਕਿ ਜੀ ਅਸੀਂ ਕਰਾਂਗੇ। ਇਹ ਨਹੀਂ ਹੈ ਕਿ ਵੀ ਵਿਲ ਮੇਕ ਸ਼ੋਰ ਕਿ ਵੀ ਇਹ 6 ਸਾਲ ਤੋਂ ਸਾਡਾ ਬ੍ਰਿਟਿਸ਼ ਸਿਟੀਜ਼ਨ ਉਹਨਾਂ ਦੇ ਕੋਲ ਹੈ ਕਿ ਵੀ ਬ੍ਰਿੰਗ ਹਿਮ ਬੈਕ। ਸੋ ਇਹਦਾ ਮਤਲਬ ਇਹ ਹੈ ਜਦੋਂ ਅਸੀਂ ਇਹ ਕਹਿੰਦੇ ਕਿ ਇਹ ਸਾਰੇ ਰਲੇ ਹੋਏ ਨੇ ਆਪਸ ਦੇ ਵਿੱਚ ਹੈਂਡ ਐਂਡ ਗਲਵ ਨੇ ਜਾਂ ਇਨ ਕਾਹੂਟਸ ਨੇ। ਸੋ ਡੇਵਿਡ ਕੈਮਰੌਨ ਦੀ ਇਹ ਸਟੇਟਮੈਂਟ ਕਿਉਂਕਿ ਇਹ ਨਵਾਂ ਬਣਿਆ ਸੀ, ਮੈਨੂੰ ਲੱਗਦਾ ਸੀ ਕਿ ਬਈ ਇਹ ਸਮਝਦਾ ਕਿ ਮੂਵਮੈਂਟ ਦੀਆਂ ਕੀ ਨੁਆਂਸਸ ਹੁੰਦੀਆਂ ਨੇ। ਸਕਾਟਲੈਂਡ ਦਾ ਰੈਫਰੈਂਡਮ ਕਰਾਇਆ ਹੋਇਆ ਹੈ ਔਰ ਸਿੱਖਾਂ ਦੇ ਮਾਮਲੇ 'ਚ ਵੀ ਬਹੁਤ ਚੰਗੀ ਤਰ੍ਹਾਂ ਇਹ ਸਮਝਦਾ ਕਿ ਵੀ ਇੰਡੀਅਨ ਸਿਸਟਮ ਇੰਡੀਅਨ ਗਵਰਨਮੈਂਟ ਕੀ ਕਰਦੀ ਹੈ। ਪਰ ਅਲਟੀਮੇਟਲੀ ਰਿਸ਼ੀ ਸੁਨਕ ਦਾ ਹੀ ਫਿਰ ਜਿਹੜਾ ਉਹ ਵਜ਼ੀਰ ਹੈ ਔਰ ਉਹੀ ਲਾਈਨ ਲੈ ਰਹੇ ਨੇ ਕਿ ਵੀ ਅਸੀਂ ਇੰਡੀਆ ਦੇ ਅਗੇਂਸਟ ਕੋਈ ਵੀ ਐਗਰੈਸਿਵ ਸਟੈਂਸ ਨਹੀਂ ਲੈਣਾ ਔਰ ਆਪਣੇ ਸਿਟੀਜ਼ਨ ਨੂੰ ਜਿਹੜਾ ਉਹ ਉਹਨਾਂ ਦੀਆਂ ਜੇਲ੍ਹਾਂ 'ਚ ਸੜਨ ਦੇਣਾ। ਇਹ ਇਸ ਸਾਰੀ ਸਟੇਟਮੈਂਟ 'ਚੋਂ ਨਿਕਲਦਾ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵਿਊਅਰਸ ਦਾ ਮੈਸੇਜ ਲੈਣ ਜਾ ਰਹੇ ਹਾਂ ਔਰ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਅੱਜ ਵੀ ਹਮੇਸ਼ਾ ਇਸ ਤਰ੍ਹਾਂ ਸਾਨੂੰ ਮੈਸੇਜ ਖਾਲਸਾ ਜ਼ਿੰਦਾਬਾਦ ਤੇ ਜਿਹੜੇ ਫਤਿਹ ਦੇ ਮੈਸੇਜ ਨੇ। ਔਰ ਅਮਰਜੀਤ ਸੈਣੀ, ਬਲਜੀਤ ਵਰੈਚ, ਸਰਪੰਚ ਜਸ ਗਿੱਲ, ਇੰਦਰਜੀਤ ਸਿੰਘ ਸੰਧੂ ਐਂਡ ਫਿਰ ਇਸੇ ਤਰ੍ਹਾਂ ਸਰਮੁਖ ਮੁੰਦਰਾ, ਹਰਦੀਪ ਸਿੰਘ, ਸੁਖਵਿੰਦਰ ਸਿੰਘ, ਫਿਰ ਸਤਨਾਮ ਔਜਲਾ, ਗੁਰਪ੍ਰੀਤ ਬਰਾੜ, ਜੀਤ ਸੂਤੀਆ, ਜਸਕੀਰਤ ਸਿੰਘ, ਫਿਰ ਇਸੇ ਤਰ੍ਹਾਂ ਗੁਰਨੇਕ ਨਿੱਜਰ, ਸਰਪੰਚ ਗਿੱਲ ਜੀ। ਔਰ ਹਾਂਜੀ ਉੱਪਰ ਜਿਹੜੇ ਮੈਸੇਜ ਨੇ ਇਹੀ ਹੈ ਕਿ ਖਾਲਸਾ ਜ਼ਿੰਦਾਬਾਦ ਔਰ ਖਾਲਸਾਨ ਜ਼ਿੰਦਾਬਾਦ ਐਂਡ ਫਤਿਹ ਦੇ ਮੈਸੇਜ ਹੈ। ਔਰ ਸਰਪੰਚ ਜਸ ਗਿੱਲ ਜੀ ਕਹਿੰਦੇ ਕਿ ਰਾਧਾ ਸੁਆਮੀ ਹੈਵ ਹੋਵੇ ਜਾਂ ਹੋਰ ਡੇਰੇ ਦਾ ਇਹ ਸਾਰੇ ਏਜੰਸੀ ਦੇ ਪਲੇ ਹੋਏ ਕੁੱਤੇ ਆ ਉਹਨਾਂ ਦਾ ਮਤਲਬ ਹੈ। ਹਾਂਜੀ ਬਿਲਕੁਲ ਠੀਕ ਹੈ, ਠੀਕ ਹੈ। ਹਾਂਜੀ ਸੋ ਕਸ਼ਮੀਰ ਵਿਰਕ, ਪਾਲ ਸਿੰਘ ਗਰੇਵਾਲ, ਫਿਰ ਸਰਪੰਚ ਜਸ ਗਿੱਲ, ਦਾ ਕਿੰਗ ਆਫ ਫੋਰਬਿਡਨ ਕਿੰਗਡਮ, ਅਜੇਪਾਲ ਸਿੰਘ, ਲਖਵਿੰਦਰ ਸਿੰਘ ਔਲਖ, ਲਖਵਿੰਦਰ ਸਿੰਘ ਪੰਨੂ ਐਂਡ ਗੁਰਨੇਕ ਨਿੱਜਰ, ਨਿਹੰਗ ਸਿੰਘ, ਨਵਜੋਤ ਮੱਲੀ, ਦਵਿੰਦਰ ਸਿੰਘ USA, ਜਗਸੀਰ ਸਿੰਘ ਸਿੱਧੂ। ਇਹਨਾਂ ਨੇ ਸਾਡੇ WhatsApp ਤੇ ਕਹਿੰਦੇ ਜਿਹੜੇ ਮੈਸੇਜ ਦੇ ਪ੍ਰੋਗਰਾਮ ਹੈ ਉਹ ਕਰਤਾ, ਲਾਈਵ ਕਰਤਾ ਹੈ ਔਰ ਸ਼ੇਅਰ ਵੀ ਕਰ ਦਿੱਤਾ ਹੈ। ਔਰ ਇਸੇ ਤਰ੍ਹਾਂ ਉਹਨਾਂ ਨੇ ਸਾਨੂੰ ਫਤਿਹ ਵੀ ਬੁਲਾਈ। ਅਵਤਾਰ ਸਿੰਘ ਔਰ ਗੁਰੂ ਦੇਵਦਾਸ ਜੀ ਕਹਿੰਦੇ ਕਦ ਬਣੂਗਾ ਖਾਲਸਾਨ ਜ਼ਿੰਦਾਬਾਦ ਕਹਿੰਦੇ ਨੇ। ਇਹ ਸਾਨੂੰ ਰਲ ਮਿਲ ਕੇ ਬਣਾਉਣਾ ਪੈਣਾ ਜੀ, ਇਹ ਕਿਸੇ ਨੇ ਨਹੀਂ ਬਣਾ ਕੇ ਦੇਣਾ ਹੈ। ਠੀਕ ਹੈ। ਅਜਿਤ ਸਿੰਘ ਜੀ, ਸ਼ਿੰਦਾ ਗਿੱਲ ਜੀ, ਦਵਿੰਦਰ ਸਿੰਘ, ਓਂਕਾਰ ਸਿੰਘ ਸਾਬਾ, ਜਤਿੰਦਰ ਸਿੰਘ, ਲਖਬੀਰ ਸਿੰਘ, ਕੁਲਦੀਪ ਕੌਰ, ਭੁਪਿੰਦਰ ਗਿੱਲ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ, ਕਾਲਾ ਸਿੰਘ, ਫਿਰ ਇਸੇ ਤਰ੍ਹਾਂ SF ਹੀਰ, ਤਜਿੰਦਰ ਸਿੰਘ, ਫਿਰ ਕਰਮ ਸਿੰਘ ਜੀ ਨੇ ਔਰ ਫਿਰ ਹਰਵਿੰਦਰ ਸਿੰਘ ਰਾਮਗੜੀਆ, ਮਲਕੀਤ ਸਿੰਘ ਸੰਧੂ, ਸੁਰਿੰਦਰਪਾਲ ਸਿੰਘ, ਜਗਜੀਤ ਸਿੰਘ, ਸਿੰਘ ਨਵਜੋਤ, ਅਮਰੀਕ ਸਿੰਘ, ਅਮਰ ਸਿੰਘ, ਆਗਾ ਗੁਲ ਜੀ ਵੀ ਆਏ ਨੇ। ਔਰ ਇਹਨਾਂ ਦਾ ਮੈਸੇਜ ਕਹਿੰਦੇ ਫਤਿਹ ਬੁਲਾ ਕੇ ਕਹਿੰਦੇ ਲਵ ਯੂ ਬੋਥ ਟੂਡੇ ਇਜ਼ ਮੇਰਾਜ ਯੂਰ ਮੁਸਲਿਮ ਫੈਮਲੀਜ਼ ਆਰ ਸੈਲੀਬ੍ਰੇਟਿੰਗ ਫॉर ਮੁਹੰਮਦ ਸਾਹਿਬ PBUH when on the peace be upon him। ਹਾਂਜੀ ਹਜ਼ਰਤ ਸਾਹਿਬ ਦੇ ਸਤਕਾਰ ਚ ਲਫ਼ਜ਼ ਕਹੇ ਜਾਂਦੇ। ਹਾਂਜੀ ਅਮਰੀਕ ਸਿੰਘ, ਅਨਿਲ ਕੁਮਾਰ ਔਰ ਫਿਰ ਇਸੇ ਤਰ੍ਹਾਂ ਨਵਦੀਪ ਸਿੰਘ, ਫਿਰ ਅਮਰੀਕ ਸਿੰਘ ਜੀ ਔਰ ਕੇ ਕੌਰ ਐਂਡ ਦੈਨ ਸ਼ੰਕਰ ਸਮਰਾ ਸ਼ਰਮਾ ਐਦਾ ਲਿਖਿਆ, ਦੇਖਦੀ ਫਤਿਹ ਨਾਲ ਲਿਖਿਆ ਔਰ ਦਾ ਬਾਤ ਬਜਟ ਐਂਡ ਫਿਰ ਇਸੇ ਤਰ੍ਹਾਂ ਐਮ ਕੌਰ ਜੀ ਨੇ। ਇਹਨਾਂ ਦੀ ਸਭ ਦੀ ਫਤਿਹ ਹੈ ਔਰ ਖਾਲਸਾ ਜ਼ਿੰਦਾਬਾਦ ਹੈ। ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਹੁਣ ਹਰਿੰਦਰ ਮੱਲੀ ਔਰ ਬਲਵੰਤ ਸਿੰਘ, ਦਵਿੰਦਰ ਸੰਧੂ, ਇਹਨਾਂ ਸਾਰਿਆਂ ਦੀ ਫਤਿਹ, ਖਾਲਿਸਤਾਨ ਜ਼ਿੰਦਾਬਾਦ। ਗੁਰਕਮਲ ਸਿੰਘ ਜੌਲ ਉਹਨਾਂ ਨੇ ਫਤਿਹ ਬੁਲਾਈ। ਉਹਨਾਂ ਨੇ ਕਿਹਾ ਆਈ ਵੰਡਰ if Indian southern states will be labelled terrorist states as well, would Modi have guts to do so? ਇਹ ਹੁਣ ਦੇਖਣਾ ਹੋਏਗਾ ਕਿਉਂਕਿ ਜਿਸ ਕਿਸਮ ਦਾ ਮੋਦੀ ਦਾ ਰਾਜ ਸਭਾ ਦੇ ਵਿੱਚ ਇਹ ਭਾਸ਼ਣ ਹੈ
ਉਸ ਤੋਂ ਇਹ ਲੱਗਦਾ ਹੈ ਵੀ ਕਾਂਗਰਸ ਨੂੰ ਇਹ ਕਿਉਂਕਿ ਸਾਊਥ ਦੇ ਵਿੱਚ ਕਰਨਾਟਕਾ 'ਚ ਕਾਂਗਰਸ ਦੀ ਹਕੂਮਤ ਹੈ, ਜਿਹੜੇ ਜੰਤਰ ਮੰਤਰ ਤੇ ਲੀਡ ਕਰ ਰਹੇ ਨੇ, ਸੋ ਉਹਨਾਂ ਨੂੰ ਐਂਟੀ ਨੈਸ਼ਨਲ ਇਹ ਬ੍ਰਾਂਡ ਕਰਨ ਵੱਲ ਵੱਧ ਰਿਹਾ ਔਰ ਇਹੀ ਲੱਗਦਾ ਵੀ ਸਟ੍ਰੈਟਜੀ ਹੋਏਗੀ। ਪਰ ਕਿਤੇ ਨਾ ਕਿਤੇ ਨਾਗਪੁਰੀਆਂ ਦੇ ਵਿੱਚ ਬੜੀ ਫਰਸਟ੍ਰੇਸ਼ਨ ਦੇਖਣ ਦੇ ਵਿੱਚ ਆ ਰਹੀ ਹੈ। ਕਿਰਪਾਲ ਸਿੰਘ ਚੀਮਾ ਕਹਿੰਦੇ ਨੇ ਹਾਲੇ ਤਾਂ ਖੰਭ ਹੀ ਖਿਲਾ ਰਹੇ ਨੇ, ਉਡਾਨ ਹਾਲੇ ਬਾਕੀ ਹੈ, ਹਾਲੇ ਤਾਂ ਪੰਜੇ ਹੀ ਖੋਲੇ ਨੇ, ਸ਼ਿਕਾਰ ਹਾਲੇ ਬਾਕੀ ਹੈ, ਹਾਲੇ ਤਾਂ ਗੱਲਾਂ ਹੀ ਚੱਲੀਆਂ ਨੇ, ਰਾਜ ਹਾਲੇ ਬਾਕੀ ਹੈ, ਹਾਲੇ ਤੇ ਸਾਜ਼ ਹੀ ਛੇੜੇ ਨੇ, ਤਾਜ਼ ਹਾਲੇ ਬਾਕੀ ਹੈ। ਬਹੁਤ ਖੂਬਸੂਰਤ ਚੀਮਾ ਸਾਹਿਬ। ਸਿੰਘ ਹਰਮਿੰਦਰ, ਮੁਹੰਮਦ ਅਨਵਰ, ਫਤਿਹ ਬੁਲਾਈ ਹੈ। ਰਾਜਵਿੰਦਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ people questioning what will happen to Gurdwara Sahib outside Punjab answered for them after Khalistan is liberated. No one will dare to do what they did to Gurdwara Gyan Godri Sahib and others. और इसके उत्ते फिर साडे वीर बॉब सिंह जी ने कमेंट लिखा है, ask them to rebuild all the historical Gurdwaras which were demolished by the terrorist Indian state. Tell those folks when we will have our own free country Khalistan, when we will have the most advanced army, 1,000 of fighter jets at the border, I give a personal guarantee that they won't even think to touch any Gurdwara and any property belonging to Sarkar-e Khalsa. बिल्कुल बॉब सिंह जी ने ठीक फरमाया कि जदों तुहाडे कोल अपना मुल्क अपनी ताकत होएगी फिर असी तां जदों महाराजा रणजीत सिंह दा सिख राज है, नंदेड़ हजूर साहब उस पीरीयड दे विच ही ऑल द वे निज़ाम हैदराबाद अपने तोहफे दे के और डेलीगेशन दे के भेजदा है, दोस्ती का चाहवान हुंदा है। और रादर उदों जदों कि उत्थे कुछ नहीं सी बनया होया, ये तख्त साहब जिहड़ा है वो होण चाहुंदा है। सो दलजीत सिंह, जसबीर सिंह, दीप सिंह, बलविंदर सिंह ਚੱਠਾ ਉਹਨਾਂ ਨੇ ਤੁਹਾਨੂੰ ਮੈਨੂੰ ਫਤਿਹ ਬੁਲਾਈ। ਉਹਨਾਂ ਨੇ ਕਿਹਾ ਇਹ ਸਾਰੀ ਦੱਖਣੀ ਮੂਵਮੈਂਟ ਸਿੱਖ ਕੌਮ ਦੀ ਦੇਣ ਹੈ, ਹਿੰਦੂ ਸ਼ੈਤਾਨ ਦਾ ਅਵਸ਼ ਅਤੇ ਯਕੀਨਨ ਬਹੁਤ ਜਲਦ ਟੁੱਟਣਾ ਲਿਖਿਆ ਹੈ। ਖਾਲਿਸਤਾਨ ਜ਼ਿੰਦਾਬਾਦ, ਲੈ ਕੇ ਰਹਾਂਗੇ ਖਾਲਿਸਤਾਨ। ਟੀਵੀ 84 ਜ਼ਿੰਦਾਬਾਦ। ਚੱਠਾ ਸਾਹਿਬ ਤੁਹਾਡੀ ਸਪੋਰਟ ਔਰ ਤੁਹਾਡੀ ਇਹ ਜਿਹੜੀ ਇਬਾਦਤ ਵਰਗੀ डिवोशन है इस खालिस्तान कॉज लिए, ये साडे एसेट ने। और जे हर सिख इवें महसूस करन लग जाए तो मेरा ख्याल है भी सवेर चढ़द्या तक खालिस्तान असी लिबरेट करवा सकते हैं। सोहन सिंह मायल, मुहम्मद अनवर, राजविंदर सिंह उन्होंने कहते हैं कि कला वरत रही है, गॉड विलिंग बाईकॉट ऑफ टेररिस्ट इंडियन स्टेट्स प्रोडक्ट्स शुड स्प्रेड वर्ल्ड वाइड। ये जाएगा जी, वर्ल्ड वाइड ही जाएगा। ये ਬੰਗਲਾਦੇਸ਼ ਵਾਲਿਆਂ ਨੇ ਉੱਥੋਂ ਮਾਲਦੀਵ ਵਾਲਿਆਂ ਨੇ ਸ਼ੁਰੂ ਕੀਤਾ ਹੈ ਔਰ ਇਹ ਜਿਹੜਾ ਇੰਡੀਆ ਆਊਟ ਦਾ ਕੈਂਪੇਨ ਚੱਲ ਰਿਹਾ। ਔਰ ਦੀਪ ਸਿੰਘ ਕਹਿੰਦੇ ਨੇ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਵਾਲੀ ਕਹਾਣੀ ਹੈ ਸੁੱਖੀ ਚਾਲ ਦੀ। ਤੇ ਭੈਣ ਜੀ ਕਰਨਜੀਤ ਕੌਰ ਕਹਿੰਦੇ ਨੇ ਗੋਬਰ ਖਾਰੀਆ ਵੀ ਜਾ ਰਿਹਾ ਲਾਂਤੀ। ਇਹ ਬਿਲਕੁਲ ਉਹ ਜਿਹੜੀ ਸਾਰੀ ਕਲਾਸ ਖੜੀ ਕੀਤੀ ਹੋਈ ਹੈ ਜਿਨ੍ਹਾਂ ਦੇ ਨਾਂ ਅਸੀਂ ਲਏ ਨੇ। ਔਰ ਅਸੀਂ ਆਸਟ੍ਰੇਲੀਅਨ ਸਿੱਖ ਸੰਗਤਾਂ ਨੂੰ ਬਾਮਲਾਜ਼ਾ ਹੁਸ਼ਿਆਰ ਵੀ ਕਿਹਾ ਕਿ ਭਾਈ ਖਬਰਦਾਰ। और ये सुखी चाल और इस किस्म के होर भी आने वाले पीरीयड दे विच उन्होंने तैयार रखे होने ने, अड अड डायरैक्शनां दे विच अपने अपने गुड्डियां नूं भेजणगे। और इन्हां नूं जिहड़ा है किवें एक तां संगत तक जानकारी होनी चाहिए है, दूसरा किसी भी किस्म की हिंसा तो बचना चाहिए है और इन्हां नूं एक्सपोज करना चाहिए है। यही एक तरीका है। और कनक्लूजन दे विच ਅਸੀਂ ਤੀਸਰੇ ਪਾਤਸ਼ਾਹ ਦਾ ਇੱਕ ਸ਼ਲੋਕ ਔਰ ਉਸ ਦੀ ਪੌੜੀ ਉਹ ਵਿਚਾਰਾਂਗੇ। ਮਹੱਲਾ ਤੀਜਾ ਦੇ ਥੱਲੇ ਸ਼ਲੋਕ ਹੈ, ਮਨ ਵਿਕਾਰੀ ਵੇੜਿਆ ਵਿਕਾਰਾ ਕਰਮ ਕਮਾਏ, ਦੂਜੇ ਪਾਏ ਅਗਿਆਨੀ ਪੂਜਦੇ ਦਰਗਹਿ ਮਿਲੇ ਸਜਾਏ, ਆਤਮ ਦਿਓ ਪੂਜੀਐ ਬਿਨ ਸਤਗੁਰ ਬੂਝ ਨਾ ਪਾਏ, ਜਪ ਤਪ ਸੰਜਮ ਭਾਣਾ ਸਤਗੁਰ ਕਾ ਕਰਮੀ ਪੱਲੇ ਪਾਏ, ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੈ ਸੋ ਥਾਏ ਪਾਏ। ਕਿ ਇਹ ਜਿਹੜਾ ਮਨ ਹੈ ਇਹ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਹੈ, ਵੇੜਿਆ ਹੋਇਆ ਹੈ, ਉਸ ਦੇ ਵਿੱਚ ਗਲਤਾਨ ਹੈ। ਔਰ ਵਿਕਾਰਾਂ ਦੇ ਵਿੱਚ ਉਸ ਦੇ ਜਿਹੜੇ ਕਿਉਂਕਿ ਮਨ ਉਸ ਦੇ ਵਿੱਚ ਆਬਸੈਸਡ ਹੈ ਵਿਕਾਰਾਂ 'ਚ, ਫਿਰ ਉਸ ਕਿਸਮ ਦੀਆਂ ਹੀ ਉਹਦੀਆਂ ਹਰਕਤਾਂ ਨੇ, ਕਰਮ ਨੇ, ਉਸ ਦੇ ਐਕਸ਼ਨ ਨੇ। ਔਰ ਇਹ ਮਾਇਆ ਦੇ ਵਿੱਚ ਫਸੇ ਹੋਏ ਅਗਿਆਨੀ ਲੋਕ ਜਿਹੜੇ ਨੇ ਉਹ ਉਸ ਦੀ ਹੀ ਪੂਜਾ ਕਰਦੇ ਨੇ, ਮਤਲਬ ਮੈਟੀਰੀਅਲਿਸਟਿਕ ਲਾਈਫ ਸਟਾਈਲ ਹੈ। ਔਰ ਅਲਟੀਮੇਟਲੀ ਇਹ ਦਰਗਾਹ ਦੇ ਵਿੱਚ ਸਜ਼ਾ ਯਾਫਤਾ ਹੋਣਗੇ।
ਤੇ ਜਿਹੜੇ ਉਸ ਜਾਗਤ ਜੋਤ ਸਤਿਗੁਰੂ ਅਕਾਲ ਪੁਰਖ ਨੂੰ ਪੂਜਦੇ ਨੇ, ਆਤਮ ਦਿਓ ਪੂਜੀਏ ਬਿਨ ਸਤਿਗੁਰ ਬੂਝ ਨਾ ਪਾਏ, ਉਹਨਾਂ ਨੂੰ ਸਤਿਗੁਰੂ ਦੀ ਰਹਿਨੁਮਾਈ ਦੀ ਲੋੜ ਹੈ। ਉਸ ਦੇ ਨਾਲ ਹੀ ਉਸ ਆਤਮ ਦੇਵ ਨੂੰ, ਉਸ ਅਕਾਲ ਪੁਰਖ ਨੂੰ ਉਹ ਉਸ ਦਾ ਭੇਦ ਪਾ ਸਕਦੇ ਨੇ, ਉਸ ਨੂੰ ਸਮਝ ਸਕਦੇ ਨੇ। ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ, ਕਿ ਇਹ ਜਿਹੜਾ ਜਪ ਤਪ ਸੰਜਮ ਬੇਸ਼ੱਕ ਬਹੁਤ ਵਾਰ ਅਸੀਂ ਆਪਣੇ ਹੱਥ ਨਾਲ ਇਸ ਡਿਸਪਲਿਨ ਨੂੰ ਕਰਦੇ ਹਾਂ, ਪਰ ਕਰਮ ਦਾ ਮਤਲਬ ਹੈ ਬਖਸ਼ਿਸ਼। ਤੇ ਇਹ ਸਾਰਿਆਂ ਦੇ ਬਾਵਜੂਦ ਵੀ ਜਦੋਂ ਤੱਕ ਵਾਹਿਗੁਰੂ ਦਾ ਕਰਮ ਨਹੀਂ ਹੁੰਦਾ, ਇਹ ਬੁੱਝਣ ਵਾਲੀ ਜਿਹੜੀ ਦਾਤ ਹੈ ਸਤਿਗੁਰੂ ਦੇ ਅਕਾਲ ਪੁਰਖ ਦੀ, ਇਹ ਪੱਲੇ ਨਹੀਂ ਪੈਂਦੀ। ਨਾਨਕ ਸੇਵਾ ਸੁਰਤ ਕਮਾਵਣੀ, ਜੋ ਹਰ ਭਾਵੈ ਸੋ ਥਾਏ ਪਾਏ, ਕਿ ਭਾਈ ਇਹ ਜਿਹੜੀ ਆਪਣੀ ਜ਼ਿੰਦਗੀ ਹੈ ਇਸ ਨੂੰ ਉਸ ਵਾਹਿਗੁਰੂ ਦੇ ਨਾਲ ਸੁਰਤ ਜੋੜ ਕੇ ਸੇਵਾ ਦੇ ਵਿੱਚ ਅਰਪਣ ਕਰੋ। ਇਹੀ ਵਾਹਿਗੁਰੂ ਨੂੰ ਚੰਗੀ ਲੱਗਦਾ ਹੈ ਕਿ ਭਾਈ ਤੁਸੀਂ ਪਰਉਪਕਾਰ ਦਾ ਜੀਵਨ ਔਰ ਉਸ ਨਾਮ ਦੇ ਵਿੱਚ ਰਤਿਆਂ ਸੱਚ ਹੱਕ ਇਨਸਾਫ ਦਾ ਜੀਵਨ ਜਿਹੜਾ ਉਹ ਬਸਰ ਕਰੋ। ਪਰ ਅਲਟੀਮੇਟਲੀ ਜੋ ਹਰ ਭਾਵੈ ਸੋ ਥਾਏ ਪਾਏ, ਕਿ ਅਲਟੀਮੇਟਲੀ ਜੋ ਗੁਰੂ ਨੂੰ ਪਾਉਂਦਾ, ਅਕਾਲ ਪੁਰਖ ਨੂੰ ਪਾਉਂਦਾ, ਉਵੇਂ ਹੀ ਹੁੰਦਾ। ਔਰ ਇਸੇ ਹੀ ਥਾਟ ਦੀ ਤਰਜਮਾਨੀ ਅੱਗੋਂ ਰੀਇਨਫੋਰਸਮੈਂਟ ਪੌੜੀ ਹੈ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਦਾ ਸੁਖ ਹੋਵੇ ਦਿਨ ਰਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਦਾਲਦ ਦੁਖ ਭੁਖ ਸਭ ਲੈ ਜਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਮੁਖ ਗੁਰਮੁਖ ਪ੍ਰੀਤ ਲਗਾਤੀ। ਜਿਤ ਮੁਖ ਭਾਗ ਲਿਖਿਆ ਤੁਰ ਸਾਚੈ, ਹਰ ਤਿਤ ਮੁਖ ਨਾਮ ਜਪਾਤੀ। ਕਿ ਹੇ ਮੇਰੇ ਮਨ, ਕਿਉਂਕਿ ਇਹ ਤੁਕ ਹਰ ਹਰ ਨਾਮ ਜਪੋ ਮਨ ਮੇਰੇ, ਇਹਨਾਂ ਸਾਰੀਆਂ ਤੁਕਾਂ 'ਚ ਹੀ ਹੈ ਕਿ ਉਸ ਵਾਹਿਗੁਰੂ ਨੂੰ ਇੱਕ ਵਾਰ ਨਹੀਂ 2 ਵਾਰ ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਦਾ ਸੁਖ ਹੋਵੇ ਦਿਨ ਰਾਤੀ। ਜਿਸ ਵਾਹਿਗੁਰੂ ਦੀ ਯਾਦ ਦੇ ਨਾਲ ਰੂਹ ਖੇੜੇ ਦੇ ਵਿੱਚ ਦਿਨ ਰਾਤ ਆਨੰਦ ਦੇ ਵਿੱਚ ਵਸਦੀ ਹੈ। ਹੇ ਮੇਰੇ ਪਿਆਰੇ, ਉਸ ਨਾਮ ਨੂੰ ਜਪੋ ਜਿਸ ਦੇ ਜਪਣ ਦੇ ਨਾਲ ਸਾਰੇ ਪਾਪ ਨੈਗੇਟਿਵਿਟੀਜ਼ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ, ਜਿਸ ਦੇ ਨਾਲ ਦਲਿੱਦਰ ਦੁੱਖ ਭੁੱਖ ਇਹ ਵੀ ਸਾਰੀਆਂ ਜਿਹੜੀਆਂ ਭੁੱਖਾਂ ਪਿਆਸਾਂ ਨੇ ਇਹ ਮਿਟ ਜਾਂਦੀਆਂ ਨੇ। ਔਰ ਜਦੋਂ ਇਹ ਵਾਹਿਗੁਰੂ ਦਾ ਨਾਮ ਅਸੀਂ ਜਪਦੇ ਹਾਂ ਤੇ ਫਿਰ ਉਸ ਵਾਹਿਗੁਰੂ ਦੀ ਪ੍ਰੀਤ ਅੰਦਰ ਜਾਗਦੀ ਹੈ, ਗੁਰਮੁਖ ਵਾਂਗ ਉਹ ਸੁਰਤ ਹੋ ਜਾਂਦੀ ਹੈ। ਲੇਕਿਨ ਜਿਤ ਮੁਖ ਭਾਗ ਲਿਖਿਆ ਤੁਰ ਸਾਚੇ, ਹਰ ਤਿਤ ਮੁਖ ਨਾਮ ਜਪਾਤੀ। ਅਲਟੀਮੇਟਲੀ ਨਾਨਕ ਨਦਰੀ ਕਰਮੀ ਦਾਤ, ਨਦਰ ਵੀ ਕਰਮ ਵੀ ਦਾਤ ਵੀ, ਕਿ ਭਾਈ ਜਿਹਦੇ ਭਾਗਾਂ ਦੇ ਵਿੱਚ ਅਕਾਲ ਪੁਰਖ ਨੇ ਰਹਿਮਤ ਕਰਕੇ ਆਪਣਾ ਇਹ ਪਿਆਰ ਲਿਖਿਆ ਹੋਇਆ, ਤੁਰ ਸਾਚੇ ਹਰ ਤਿਤ ਮੁਖ ਨਾਮ ਜਪਾਤੀ। ਉਹੀ ਨਾਮ ਜਪਦੇ ਨੇ, ਉਹੀ ਰੱਬ ਦੇ ਬੰਦੇ ਬਣਦੇ ਨੇ ਜਿਨ੍ਹਾਂ ਨੂੰ ਰੱਬ ਰਹਿਮਤ ਕਰਕੇ ਆਪਣੇ ਬਣਾਉਂਦਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvrefor.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਨ ਆ ਗਿਆ ਦੋ ਦੇਖਦੇ ਰਹੋ TV ਰਿਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।